23 ਸਤੰਬਰ ਦਾ ਅੱਜ ਤਰੀਕ ਹੈਗੀ ਆ, ਦਿਨ ਹੈਗਾ ਸ਼ਨੀਚਰਵਾਰ। ਆਪਣੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਅਟਰਨੀ ਜੇ ਟਰਕਿਆਣਾ ਜੀ। ਅਟਰਨੀ ਟਰਕਿਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕਿਆਣਾ 415 909 0503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਰਨੀ ਟਰਕਿਆਣਾ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਕਿਹੜੇ ਟੌਪਿਕ ਦੇ ਉੱਤੇ ਆਪਾਂ ਅੱਜ ਗੱਲ ਕਰਾਂਗੇ ਜੀ? ਅੱਜ ਜੀ 2-3 ਮੇਨ ਖਬਰਾਂ ਮੋਟੀਆਂ-ਮੋਟੀਆਂ, ਤੇ ਫਿਰ ਉਸ ਤੋਂ ਬਾਅਦ ਆਪਾਂ ਜਰਨਲ ਥੋੜੀ ਜਿਹੀ ਡਿਸਕਸ਼ਨ ਕਰਾਂਗੇ ਅਸਾਈਲਮ ਦੇ ਬਾਰੇ। ਠੀਕ ਹੈ ਜੀ। ਸੋ ਗੱਲ ਜਿਹੜੀ ਸ਼ੁਰੂਆਤ ਕਰਦੇ ਅਸਾਈਲਮ ਐਪਲੀਕੈਂਟਸ ਦੇ ਨਾਲ ਹੀ ਸੰਬੰਧਿਤ ਆ, ਇੰਟਰਪ੍ਰੇਟਰਸ ਨੂੰ ਜਿਹੜਾ ਉਹ ਲੈ ਕੇ ਆ। ਜੀ ਇਹ ਕੀ ਹੁਣ ਅਸਾਈਲਮ ਐਪਲੀਕੈਂਟਸ ਨੂੰ ਇੰਟਰਪ੍ਰੇਟਰਸ ਆਪਣੇ ਨਾਲ ਲਿਆਉਣੇ ਪੈਣਗੇ? ਕੀ ਅਫਰਮੇਟਿਵ ਅਸਾਈਲਮ ਐਪਲੀਕੈਂਟਸ ਨੂੰ ਲੈ ਕੇ ਨਵਾਂ ਮੁੱਦਾ ਚੱਲਿਆ ਜੀ? ਜੀ ਬਿਲਕੁਲ। ਸੋ ਇਹ ਐਕਚੁਅਲੀ ਖਬਰ ਦਾ ਫਾਇਦਾ ਤਾਂ ਉਹਨਾਂ ਨੂੰ ਆ ਜਿਹੜੇ ਹੁਣ ਜਿੱਦਾਂ ਪੈਰਾਲੀਗਲ ਵਗੈਰਾ ਹੈਲਪ ਕਰਦੇ ਨੇ ਲੋਕਾਂ ਦੀ ਬਾਹਰੋਂ ਬਾਹਰ ਵਕੀਲਾਂ ਦੇ। ਸੋ ਕੀ ਆ ਕਿ ਜਿਹੜੀ ਸਤੰਬਰ 13 2023 ਆ, ਉਸ ਤੋਂ ਬਾਅਦ ਇਹਨਾਂ ਨੇ ਹੁਣ ਰੂਲ ਬਣਾਤਾ ਕਿ ਆਪਣਾ ਜਿਹੜਾ ਤੁਸੀਂ ਇੰਟਰਪ੍ਰੇਟਰ ਉਹ ਆਪ ਲੈ ਕੇ ਜਾਣਾ। ਠੀਕ ਤੇ ਹੈ। ਜਿਹੜੀ ਐਕਸ਼ਨ ਆ ਉਹਨਾਂ ਦੀ ਹੈਗੀ, ਜਿਹੜੇ ਸਾਈਨ ਲੈਂਗੁਏਜ ਵਾਲੇ ਹੁੰਦੇ ਆ, ਮਿਊਟ ਆ, ਕੋਈ ਡੈਫ ਆ, ਜਿਹੜੇ ਸਾਈਨ ਲੈਂਗੁਏਜ ਵਾਲੇ ਆ, ਉਹਨਾਂ ਦਾ ਜਿਹੜਾ ਇੰਟਰਪ੍ਰੇਟਰ ਆ ਉਹ USCIS ਪ੍ਰੋਵਾਈਡ ਕਰੂਗੀ। ਪਰ ਜਿਹੜੇ ਲੈਂਗੁਏਜ ਇੰਟਰਪ੍ਰੇਟਰ ਆ, ਜਿੱਦਾਂ ਪੰਜਾਬੀ ਤੋਂ ਇੰਗਲਿਸ਼ 'ਚ ਟਰਾਂਸਲੇਟ ਕਰਨਾ, ਉਹ ਬੰਦਾ ਤੁਸੀਂ ਆਪ ਲੈ ਕੇ ਜਾਣਾ ਆਪਣਾ। ਮੇਨ ਚੀਜ਼ ਇਹਨਾਂ ਨੇ ਇਹ ਰੱਖੀ ਆ ਕਿ ਜੇ ਤੁਸੀਂ ਆਪਣਾ ਬੰਦਾ ਨਹੀਂ ਨਾਲ ਲੈ ਕੇ ਜਾਂਦੇ, ਤੇ ਉਹ ਜੇ ਇੰਗਲਿਸ਼ 'ਚ ਫਲੂਐਂਟ ਨਹੀਂ ਆ, ਉਹਨੂੰ ਕੋਈ ਉੱਥੇ ਪ੍ਰੋਬਲਮ ਆਉਂਦੀ ਆ, ਤੇ ਤੁਸੀਂ ਗੁੱਡ ਕਾਜ਼ ਨਹੀਂ ਐਸਟੈਬਲਿਸ਼ ਕਰ ਪਾਏ ਕਿ ਕਿਉਂ ਪ੍ਰੋਬਲਮ ਆਈ ਆ, ਤੇ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਅਸਾਈਲਮ ਆਫਿਸ ਤੇ ਇੰਟਰਵਿਊ ਆ, ਉਹਨੂੰ ਆਪਾਂ ਮੰਨਾਂਗੇ ਕਿ ਫੇਲੀਅਰ ਟੂ ਅਪੀਅਰ ਹੋਇਆ, ਤੇ ਤੁਹਾਡਾ ਕੇਸ ਆਪਾਂ ਡਿਸਮਿਸ ਕਰਕੇ ਸਿੱਧਾ ਜਿਹੜਾ ਇਮੀਗ੍ਰੇਸ਼ਨ ਜੱਜ ਨੂੰ ਰੈਫਰ ਕਰ ਦਾਂਗੇ। ਅੱਛਾ। ਸੋ ਉਹ ਨੇ ਦੁਬਾਰਾ ਰੀਸੈਟ ਨਹੀਂ ਕਰਨਾ। ਹੁਣ ਉਹਨਾਂ ਨੇ ਆਪਣਾ ਜਿਹੜਾ ਅਪਡੇਟ ਆ, ਉਹਨਾਂ ਨੇ ਖਬਰ ਇਹ ਲਾਈ ਆ ਕਿ ਤੁਸੀਂ ਆਪਣਾ ਇੰਟਰਪ੍ਰੇਟਰ ਨਾਲ ਲੈ ਕੇ ਆਉਣਾ, ਕੰਪੀਟੈਂਟ ਹੋਣਾ ਚਾਹੀਦਾ। ਠੀਕ ਹੈ। ਤੇ ਨਹੀਂ ਤਾਂ ਤੁਹਾਡਾ ਉਹ ਜਿਹੜਾ ਕੇਸ ਆ, ਉਹਨਾਂ ਨੇ ਹੁਣ ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਪਤਾ ਨਹੀਂ ਸੀਗਾ, ਗਲਤੀ ਲੱਗ ਗਈ, ਭੁਲੇਖਾ ਲੱਗ ਗਿਆ, ਜਾਂ ਤੁਹਾਡਾ ਇੰਟਰਪ੍ਰੇਟਰ ਵੀ ਜੇ ਨਹੀਂ ਪਹੁੰਚਿਆ ਟਾਈਮ ਸਿਰ, ਤੇ ਕੇਸ ਉਹਨਾਂ ਨੇ ਤੁਹਾਡਾ ਫਿਰ ਜਿਹੜਾ ਇਮੀਗ੍ਰੇਸ਼ਨ ਜੱਜ ਨੂੰ ਰੈਫਰ ਕਰ ਦੇਣਾ। ਇਹਦੇ ਵਿੱਚ ਹੁਣ ਜਿਹੜਾ ਇੰਟਰਪ੍ਰੇਟਰ ਆ, ਉਹਦੇ ਬਾਰੇ ਬੜੇ ਸਵਾਲ ਪੁੱਛਦੇ ਆ ਕਿ ਉਹ ਕਿੱਦਾਂ ਦਾ ਇੰਟਰਪ੍ਰੇਟਰ ਹੋਣਾ ਚਾਹੀਦਾ। ਘੱਟੋ ਘੱਟ ਉਹਦੀ 18 ਸਾਲ ਤੋਂ ਉੱਤੇ ਉਮਰ ਹੋਣੀ ਚਾਹੀਦੀ ਆ। ਉਹ ਤੁਹਾਡਾ ਵਕੀਲ ਨਹੀਂ ਹੋਣਾ ਚਾਹੀਦਾ, ਤੇ ਕੋਸ਼ਿਸ਼ ਕਰਨੀ ਕਿ ਜਿਹੜਾ ਵਕੀਲ ਦੇ ਵੀ ਜਿਹੜੇ ਸਟਾਫ ਹੁੰਦੇ ਨਾ ਵਿੱਚ, ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਆ, ਵਕੀਲ ਦੀਆਂ ਜਾਂ ਤੁਹਾਡਾ ਕ੍ਰੈਡਿਟਡ ਰਿਪਰੈਜ਼ੈਂਟੇਟਿਵ, ਉਹਨਾਂ 'ਚ ਕੋਈ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਉਹ ਕਹਿੰਦੇ ਆ ਕਿ ਇਹ ਬਾਇਸ ਹੈ, ਇਹਨਾਂ ਨੇ ਇਹ ਹੇਰ-ਫੇਰ ਕਰ ਸਕਦੇ ਆ ਇੰਟਰਵਿਊ ਦਾ। ਸੋ ਨਿਊਟਰਲ ਬੰਦਾ ਜਿਹੜਾ ਇੱਕ ਹੋਣਾ ਚਾਹੀਦਾ। ਉਹ ਗਵਾਹ ਨਹੀਂ ਹੋਣਾ ਚਾਹੀਦਾ, ਵਿਟਨੈਸ ਨਹੀਂ ਹੋਣਾ ਚਾਹੀਦਾ, ਜਿਹੜਾ ਤੁਹਾਡੇ ਬਿਹਾਫ ਤੇ ਟੈਸਟੀਫਾਈ ਕਰੇ, ਜਿੱਦਾਂ ਫੈਮਿਲੀ ਮੈਂਬਰ, ਤੁਹਾਡਾ ਹਸਬੈਂਡ ਵਾਈਫ ਵਾਲਾ ਜਿਹੜਾ ਕੇਸ ਆ। ਤੇ ਨਾ ਹੀ ਉਹ ਕਿਸੇ ਸਰਕਾਰੀ ਮਹਿਕਮੇ 'ਚ ਉਹਨੇ ਕੰਮ ਕੀਤਾ ਹੋਣਾ ਚਾਹੀਦਾ ਤੁਹਾਡੀ ਹੋਮ ਕੰਟਰੀ ਦੇ ਵਿੱਚ, ਅੱਛਾ, ਜਿੱਥੋਂ ਤੁਸੀਂ ਮੰਗ ਰਹੇ ਆ। ਜਿਹੜੀ ਮੇਨ ਇਹਦੇ ਵਿੱਚ ਗੱਲ ਉਹ ਹੈਗੀ ਆ ਕਿ ਉਹ ਕੋਈ ਵੀ ਐਸਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹਦਾ ਖੁਦ ਦਾ ਕੇਸ ਅਸਾਈਲਮ ਆਫਿਸ ਦੇ ਵਿੱਚ ਪੈਂਡਿੰਗ ਆ ਜਾਂ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਪੈਂਡਿੰਗ ਆ। ਮਤਲਬ ਕਿ ਇੱਕ ਜਿਹੜਾ ਹੋਰ ਅਸਾਈਲੀ ਜਿਹੜਾ ਅਸਾਈਲਮ ਮੰਗ ਰਿਹਾ, ਉਹ ਨਹੀਂ ਕਿਸੇ ਦੇ ਬਿਹਾਫ ਤੇ। ਇਹ ਵੀ ਆਪਾਂ ਕਈ ਵਾਰੀ ਦੇਖਦੇ ਆ ਕਿ ਯਾਰ ਦੋਸਤ ਜਿੱਦਾਂ ਇੰਟਰਪ੍ਰੇਟਰ ਬਣ ਕੇ ਆ ਜਾਂਦਾ, ਤੇ ਉਹ ਜਿਹੜਾ ਹੁਣ ਨਿਊਟਰਲ ਬੰਦਾ ਚਾਹੀਦਾ 18 ਸਾਲ ਤੋਂ ਉੱਤੇ, ਲਾਅ ਫਰਮ ਜਾਂ ਲਾਅ ਫਰਮ ਦੇ ਨਾਲ ਕੰਮ ਨਹੀਂ ਤੁਹਾਡਾ ਕਰਦਾ ਹੋਣਾ ਚਾਹੀਦਾ, ਨਾ ਤੁਹਾਡੇ ਕੇਸ 'ਚੋਂ ਗਵਾਹ ਹੋਣਾ ਚਾਹੀਦਾ, ਤੇ ਨਾ ਹੀ ਕੋਈ ਇਦਾਂ ਦਾ ਕਿ ਉਹਦਾ ਖੁਦ ਦਾ ਕੇਸ ਚੱਲਦਾ ਜਾਂ ਪੈਂਡਿੰਗ ਆ ਕਿਤੇ। ਤੇ ਇਹ ਜਿਹੜੀ ਚੀਜ਼ ਸੀਗੀ ਸਤੰਬਰ 2020 ਨੂੰ ਜਦੋਂ ਕੋਵਿਡ ਆਇਆ ਸੀਗਾ, ਉਦੋਂ ਉਹਨਾਂ ਨੇ ਲਾਅ ਪਾਸ ਕੀਤਾ ਸੀਗਾ, ਰੈਗੂਲੇਸ਼ਨ ਟੈਂਪਰੇਰੀ, ਕਿ USCIS ਕਹਿੰਦੀ ਸੀ ਕਿ ਆਪਾਂ ਆਪਣੇ ਇੰਟਰਪ੍ਰੇਟਰ ਤੁਹਾਨੂੰ ਆਪ ਹੀ ਪ੍ਰੋਵਾਈਡ ਕਰਾਂਗੇ, ਸਾਡੇ ਹੀ ਤੁਸੀਂ ਫੋਨ ਇੰਟਰਪ੍ਰੇਟਰ ਯੂਜ਼ ਕਰਨੇ ਆ। ਤੇ ਉਸ ਤੋਂ ਪਹਿਲਾਂ ਰੂਲ ਇਹੀ ਸੀਗਾ ਕਿ ਤੁਹਾਨੂੰ ਆਪਣਾ ਇੰਟਰਪ੍ਰੇਟਰ ਜਿਹੜਾ ਲੈ ਕੇ ਜਾਣਾ ਪੈਂਦਾ ਸੀਗਾ। ਤੇ ਕੋਵਿਡ 19 ਦੀ ਐਮਰਜੈਂਸੀ ਵਗੈਰਾ ਸੀਗੀ, ਉਹ ਸਾਰੀ ਖਤਮ ਹੋ ਗਈ, ਤੇ ਮੈਕਸਿਮਮ ਐਕਸਟੈਂਸ਼ਨ ਨੇ ਸਤੰਬਰ 12 ਤੱਕ ਦਿੱਤੀ ਸੀਗੀ। ਤੇ ਕਿਉਂਕਿ ਇਹ ਰੂਲ ਹੁਣ ਜਿਹੜਾ ਖਤਮ ਹੋ ਗਿਆ, ਤੇ ਜਿਹੜਾ ਪੁਰਾਣਾ ਰੂਲ ਸੀਗਾ ਉਹ ਦੁਬਾਰਾ ਲਾਗੂ ਹੋ ਗਿਆ ਕਿ ਤੁਸੀਂ ਆਪਣਾ ਜਿਹੜਾ ਇੰਟਰਪ੍ਰੇਟਰ ਆ ਉਹ ਆਪ ਲੈ ਕੇ ਜਾਣਾ। ਓਕੇ। ਸੋ ਜਿੱਦਾਂ ਕਿਹਾ ਵੀ ਕਈਆਂ ਨੂੰ ਫਾਇਦਾ ਵੀ ਹੋ ਸਕਦਾ ਆ ਵੀ ਚਲੋ ਐਟਲੀਸਟ ਆ, ਪਰ ਨਾਲ ਦੇ ਨਾਲ ਸਖਤੀ ਵੀ ਉਹਨਾਂ ਨੇ ਕੀਤੀ ਹੈ ਵੀ ਲੇਟ ਨਹੀਂ ਹੋ ਸਕਦਾ, ਤੇ ਬਾਕੀ ਜਿਹੜੀਆਂ ਰਿਕੁਆਇਰਮੈਂਟਸ ਇੰਟਰਪ੍ਰੇਟਰ ਦੀਆਂ ਉਹਨਾਂ ਨੇ ਉਹ ਵੀ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਇੱਕ ਖੁਦ ਅਸਾਈਲੀ ਇੱਕ ਦੂਜੇ ਅਸਾਈਲੀ ਦੇ ਲਈ ਇੰਟਰਪ੍ਰੇਟਰ ਦਾ ਕੰਮ ਜਿਹੜਾ ਉਹ ਨਹੀਂ ਕਰ ਸਕਦਾ। ਇਹ ਵੀ ਚੀਜ਼ ਦਾ ਜਿਹੜਾ ਧਿਆਨ ਰੱਖਣਾ ਪੈਣਾ ਆ। ਸੋ ਇੱਥੇ
ਇੱਕ ਤਾਂ ਬੰਦਾ ਆਪ ਪਹਿਲਾਂ ਟਾਈਮ ਤੇ ਪਹੁੰਚੇ ਤਾਂ ਹੁਣ ਇੰਟਰਪ੍ਰੀਟਰ ਨੂੰ ਵੀ ਟਾਈਮ ਤੇ ਲੈ ਕੇ ਆਉਣਾ ਪੈਣਾ ਆ। ਸੋ ਇੱਕ ਦੀ ਜ਼ਿੰਮੇਵਾਰੀ ਨਹੀਂ, ਹੁਣ ਦੋਵਾਂ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਆ ਵੀ ਭਾਈ ਸਮੇਂ ਸਿਰ ਜਿਹੜਾ ਉਹ ਪਹੁੰਚੋ। ਜੇ ਤਾਂ ਆਪ ਤੁਸੀਂ ਇੰਗਲਿਸ਼ 'ਚ ਗੱਲ ਕਰ ਸਕਦੇ ਆ, ਦੈਟਸ ਵੈਲ ਐਂਡ ਗੁੱਡ। ਗੱਡੀ 'ਚ ਹੀ ਬਿਠਾ ਕੇ ਲੈ ਕੇ ਜਾਇਓ, ਇੰਟਰਪ੍ਰੀਟਰ ਦਾ ਭਰੋਸਾ ਉਹਨਾਂ ਦਾ ਕੋਈ ਨਹੀਂ। ਹਾਂ, ਇਹ ਗੱਲ ਸਹੀ ਕੀਤੀ ਆ ਵੀ ਕਾਰਪੂਲ ਕਰਕੇ ਪਹੁੰਚ ਜਿਓ, ਐਟਲੀਸਟ ਤੁਹਾਨੂੰ ਪਤਾ ਹੋਊਗਾ ਵੀ ਤੁਹਾਡੇ ਨਾਲ ਹੀ ਜਿਹੜੇ ਉਹ ਜਾ ਰਹੇ ਆ, ਫਿਰ ਬਾਅਦ ਦਿੱਕਤ ਜਿਹੜੀ ਉਹ ਨਹੀਂ ਆਊਗੀ। ਇਹ ਵੀ ਨਾ ਹੋਇਆ ਕਈ ਵਾਰੀ ਸਾਡੇ ਨਾਲ ਵੀ ਕਿ ਵਕੀਲ ਹਾਂਜੀ। ਤੇ ਕਲਾਇੰਟ ਬੈਠੇ ਆ ਤੇ ਇੰਟਰਪ੍ਰੀਟਰ ਸਾਹਿਬ ਪਹੁੰਚੇ ਨਹੀਂ, ਤੇ ਮਜੇ ਨਾਲ ਕੋਟ-ਕੂਟ ਪਾ ਕੇ ਦੁਬਾਰਾ ਅੱਧੇ ਕੁ ਘੰਟੇ 'ਚ ਪਹੁੰਚ ਰਹੇ, ਤੇ ਅਸਾਈਲਮ ਆਫਿਸ ਵਾਲਾ ਕਹਿੰਦਾ ਜਦੋਂ ਜਾਓ ਵਾਪਸ। ਤੇ ਹੂੰ, ਥੱਲੇ ਆ ਕੇ ਇੰਟਰਪ੍ਰੀਟਰ ਸਾਹਿਬ ਕਹਿੰਦੇ ਕਿ ਨਹੀਂ, ਮੇਰਾ ਤਾਂ ਰਸ਼ ਲੱਗ ਗਿਆ ਸੀ ਸੈਨ ਫਰਾਂਸਿਸਕੋ 'ਚ, ਸ਼ਹਿਰ 'ਚ ਰਸ਼ ਪੈ ਜਾਂਦਾ, ਉਹ ਤੇ ਪਤਾ ਹੀ ਆ ਭਾਈ ਰਸ਼ ਪੈ ਜਾਂਦਾ, ਤਾਂ ਹੀ ਉਹਦੇ ਪਹਿਲਾਂ ਜਾਣਾ ਹੁੰਦਾ। ਤਾਂ ਹੀ ਇਹ ਚੀਜ਼ ਬਿਲਕੁਲ ਆ। ਇੱਥੇ ਇਹ ਵੀ ਨਾ ਕਰਿਓ ਵੀ ਚੱਲ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵੀ ਤੂੰ ਸਰਕਾਰੀ ਦਫ਼ਤਰ 'ਚ ਕਿਤੇ ਕੰਮ ਕੀਤਾ ਸੀ, ਭਾਵੇਂ ਮੌਕੇ ਤੇ ਤਾਂ ਤੁਸੀਂ ਏਦਾਂ ਦਾ ਨਾ ਕੋਈ ਨਾਲ ਲੈ ਆਇਓ ਵੀ ਉਹ ਬਾਅਦ 'ਚ ਸਰਕਾਰੀ ਦਫ਼ਤਰ ਵਾਲਾ ਨਿਕਲੇ ਤੇ ਫਿਰ ਉਹ ਮੁੱਦਾ ਮੋਹਰੇ ਆ ਜਾਵੇ ਤੇ ਫਿਰ ਤੋਂ ਤੁਹਾਡਾ ਜਿਹੜਾ ਸਾਰਾ ਕੀਤਾ ਕਰਾਇਆ ਕੰਮ ਖਤਮ ਹੋ ਜਾਏ। ਤੇ ਜਿੱਦਾਂ ਤੁਸੀਂ ਕਿਹਾ ਵੀ ਸਖਤੀ ਕੀਤੀ ਉਹਨਾਂ ਨੇ ਕਰ ਦੇਣੀ ਆ, ਵੀ ਨਹੀਂ ਤਾਂ ਚਲੋ ਸਿੱਧਾ ਅੱਗੇ ਤੋਂ ਅੱਗੇ ਰੈਫਰ ਕਰ ਦੇਣਾ ਜਾਂ ਉਹਦਾ ਆਨਸਰ ਆ ਜਾਣਾ। ਸੋ ਇਸ ਨੂੰ ਪਲੀਜ਼ ਤੁਸੀਂ ਸਾਰੇ ਜਾਣੇ ਸੀਰੀਅਸਲੀ ਜਿਹੜਾ ਉਹ ਲਿਓ, ਇਹਨੂੰ ਅਜਾਈਂ ਜਿਹੜਾ ਉਹ ਨਾ ਜਾਣਿਓ, ਕਿਉਂਕਿ ਆਪਾਂ ਅਟਾਰਨੀ ਕਹਿਣਾ ਜੀ, ਚਲੋ ਜੇ ਆਪਾਂ ਕੋਰਟਸ ਦੀ ਹੋਈ ਗੱਲ ਕਰ ਲਈਏ ਥੋੜੀ ਜੀ, ਤਾਂ ਮੈਨੂੰ ਲੱਗਦਾ ਉੱਥੇ ਵੀ ਮਾਹੌਲ ਜਿਹਾ ਜਿਹੜਾ ਹੁਣ ਚੇਂਜ ਹੋ ਰਿਹਾ। ਈਵਨ ਜਿਨ੍ਹਾਂ ਦੇ ਹਾਈ ਪਰਸੈਂਟੇਜ ਵਾਲੇ ਵੀ ਜਿਹੜੇ ਜੱਜਿਸ ਆ, ਉਹਨਾਂ ਦਾ ਵੀ ਵਤੀਰਾ ਥੋੜਾ ਬਦਲ ਰਿਹਾ ਹੈਗਾ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ ਬਦਲ ਰਿਹਾ। ਤੇ ਸਾਡਾ ਕੇਸ ਸੀਗਾ ਇੱਕ, ਤੁਹਾਨੂੰ ਮੈਂ ਦੱਸਦਾ ਕਿਹੜੀ ਤਰੀਕ ਨੂੰ, ਤੇ ਸੈਕਰਾਮੈਂਟੋ ਦੇ ਜੱਜ ਆ, ਤੇ ਵਿਕਰਮ ਬਦਰੀਨਾਥ ਉਹਨਾਂ ਦਾ ਨਾਮ ਆ, ਤੇ ਆਪਣਾ ਕੇਸ ਸਵੇਰੇ ਸੀਗਾ, ਤੇ ਕਿਸੇ ਹੋਰ ਦਾ ਜਿਹੜਾ ਕੇਸ ਸੀਗਾ ਉਹ ਮੇਰੇ ਖਿਆਲ ਆਫਟਰਨੂਨ ਸੈਸ਼ਨ 'ਚ ਸੀਗਾ। ਠੀਕ ਤੇ ਹੈ। ਮੈਂ ਉਹੀ ਦੇਖਦਾ ਸੀ, ਮੈਂ ਕਿਹਾ ਕਿੱਦਾਂ ਆਪਣਾ ਕੇਸ ਜਿਹੜਾ ਚੱਲਿਆ ਪੂਰਾ, ਆਪਣਾ ਲੰਚ ਆਵਰ ਵੀ ਨਹੀਂ ਜਿਹੜਾ ਜੱਜ ਸਾਹਿਬ ਨੇ ਟਾਈਮ ਦਿੱਤਾ ਇੰਟਰਪ੍ਰੀਟਰ ਨੂੰ, ਹੂੰ, ਤੇ ਇਹ ਵੈਂਸਡੇ ਨੂੰ ਸੀਗਾ, ਤੇ ਪੂਰਾ ਖਿੱਚ ਕੇ ਹਰੇਕ ਪੁਰਾਣ 'ਚ ਬੰਦੇ ਦਾ ਕੇਸ ਗ੍ਰਾਂਟ ਕਰਤਾ। ਮੈਂ ਕਿਹਾ ਚੱਲ ਦੂਜੇ ਦਾ ਦੇਖਦੇ ਆ, ਤੇ ਦੂਜੇ ਦਾ ਕੇਸ ਜਿਹੜਾ ਸੀਗਾ ਮੇਰੇ ਖਿਆਲ ਸ਼ਾਇਦ ਡਿਨਾਈ ਹੋ ਗਿਆ। ਸਾਨੂੰ ਕਿੱਦਾਂ ਪਤਾ ਲੱਗਾ, ਸਾਨੂੰ ਨਾ ਜਿਹੜਾ ਜੱਜ ਨੇ ਵਧਾਈਆਂ ਦੇ ਕੇ ਭੇਜਤਾ ਵਾਪਸ। ਅਗਲੇ ਦਿਨ ਮੈਂ ਡਿਸੀਜਨ ਚੈੱਕ ਕਰਾਂ ਤੇ ਡਿਸੀਜਨ ਤੇ ਲਿਖਿਆ ਕਿ ਕੇਸ ਡਿਨਾਈ ਹੋ ਗਿਆ। ਫਿਰ ਮੈਂ ਹੂੰ, ਇਹਨੂੰ ਦੁਬਾਰਾ ਫੋਨ ਕੀਤਾ ਅਗਲੇ ਦਿਨ, ਮੈਂ ਕਿਹਾ ਜੱਜ ਨੇ ਤਾਂ ਵਧਾਈਆਂ ਦਿੱਤੀਆਂ ਸੀਗੀਆਂ, ਤੂੰ ਹੂੰ, ਡਿਸੀਜਨ ਦਿੱਤਾ ਇੱਥੇ ਲਿਖਿਆ ਡਿਨਾਈ ਹੋਇਆ। ਤੇ ਨਹੀਂ, ਕਹਿੰਦੀ ਡਿਨਾਈ ਹੈ, ਹਨਾ। 2-3 ਵਾਰੀ ਜਦੋਂ ਕਾਲ ਕੀਤੀ ਤੇ ਫਿਰ ਬਾਅਦ 'ਚ ਆਇਆ ਉਹਨਾਂ ਦਾ ਰਿਪਲਾਈ ਕਿ ਭੁਲੇਖਾ ਲੱਗ ਗਿਆ ਸੀ ਕੋਡ ਨੂੰ ਕੋਈ, ਤੇ ਕਹਿੰਦੀ ਲਾਸਟ ਨੇਮ ਸਿਮਿਲਰ ਸੀਗਾ। ਮੈਂ ਕਿਹਾ ਲਾਸਟ ਨੇਮ ਕੀ ਸੀਗਾ? ਕਹਿੰਦੀ ਸਿੰਘ। ਮੈਂ ਕਿਹਾ ਸਿੰਘ ਤਾਂ ਹੁਣ ਸਾਰਿਆਂ ਦਾ ਹੀ ਲਾਸਟ ਨੇਮ ਸਿੰਘ ਹੀ ਹੋਣਾ ਵਾ ਲਾਸਟ। ਯਾ ਤੇ ਸਵੇਰੇ ਸ਼ਾਮ ਵਾਲਾ ਉਹਨੂੰ ਭੁਲੇਖਾ ਲੱਗ ਗਿਆ। ਸੋ ਜਿਹੜਾ ਵੀ ਸੀਗਾ ਕਿਸੇ ਦਾ ਸ਼ਾਮ ਦਾ ਜਿਹੜਾ ਬੰਦਾ ਸੀਗਾ ਨਾ, ਉਹਨੂੰ ਸ਼ਾਇਦ ਉਹਨਾਂ ਨੇ ਭੇਜਤਾ ਕਿ ਤੇਰਾ ਅਪਰੂਵ ਹੋ ਗਿਆ ਵਾ, ਤੇ ਬਾਅਦ 'ਚ ਹੁਣ ਉਹਨਾਂ ਨੇ ਕੱਲ ਸ਼ਾਮ ਨੂੰ ਜਿਹੜਾ ਸੀਗਾ ਰਿਵਰਸ ਕਰਤਾ ਕਿ ਨਹੀਂ, ਤੁਹਾਡੇ ਵਾਲਾ ਅਪਰੂਵ ਆ, ਦੂਜੇ ਵਾਲਾ ਡਿਨਾਈ ਆ। ਹੁਣ ਮੈਨੂੰ ਪਤਾ ਨਹੀਂ ਕੌਣ ਆ ਬੰਦਾ ਉਹ। ਸੋ ਦੱਸਣ ਦਾ ਵੀ ਮਕਸਦ ਇਹੀ ਹੈ ਕਿ ਉਹਨਾਂ ਨੂੰ ਡਿਸੀਜਨ ਦੇ ਵਿੱਚ ਹੇਰ-ਫੇਰ ਲੱਗ ਗਿਆ ਸੀਗਾ, ਤੇ ਫਿਰ ਜੱਜ ਸਾਹਿਬ ਨੇ ਅਪੋਲੋਜੀਜ਼ ਕੀਤੀ ਕਿ ਨਹੀਂ, ਗਲਤ ਡਿਸੀਜਨ ਜਿਹੜਾ ਲਾਸਟ ਨੇਮ ਤੇ ਬੇਸ ਤੇ ਕਰ ਹੋ ਗਿਆ। ਸੋ ਇੱਕ ਜੱਜ ਦੇ ਮੂਹਰੇ ਹੀ ਸੇਮ ਕੇਸ ਤੁਸੀਂ ਦੇਖ ਲਓ ਕਿ ਪੂਰਾ ਮਤਲਬ ਜਿਹੜਾ ਬੰਦੇ ਨੂੰ ਇਦਾਂ ਨਹੀਂ ਕਿ ਸਿੱਧਾ ਹੀ ਆ ਗਿਆ ਤੇ ਜੱਜ ਸਾਹਿਬ ਵਧੀਆ ਤੇ ਉਹਨਾਂ ਨੇ ਕੇਸ ਜਿਹੜਾ ਅਪਰੂਵ ਕਰ ਦੇਣਾ। ਸੇਮ ਜੱਜ ਕੇਸ ਅਪਰੂਵ ਵੀ ਕਰ ਸਕਦਾ, ਡਿਨਾਈ ਵੀ ਕਰ ਸਕਦਾ। ਯਾ ਸੋ ਮਾਹੌਲ ਇਦਾਂ ਜਿਹੜਾ ਉਹ ਚੇਂਜ ਹੋ ਰਿਹਾ। ਤੇ ਅਗਲੀ ਆਪਾਂ ਟਿਰਕੇਣਾ ਭਾਜੀ ਗੱਲ ਕਰਦੇ ਆ ਬਾਈਡਨ ਹੈਰਿਸ ਪ੍ਰਸ਼ਾਸਨ ਦੀ। ਬਿਲਕੁਲ ਇਸ ਟਾਈਮ ਜਿੱਥੇ ਚਰਚਾ ਕਰਦੇ ਜਾਈਏ, ਕਿਉਂਕਿ ਅਗਲਾ ਸਾਲ ਇਲੈਕਸ਼ਨਸ ਦਾ ਇਸ ਟਾਈਮ ਮਾਈਗ੍ਰੈਂਟ ਕ੍ਰਾਈਸਿਸ ਸਿਖਰ ਤੇ ਆ। ਇਹ ਕਈ ਥਾਵਾਂ ਤੋਂ ਜਿਹੜਾ ਉਹ ਦਾਵਾ ਆ ਰਿਹਾ ਆ। ਇਹਨਾਂ ਜੀ। ਨੇ ਹੁਣ ਇਸ ਚੀਜ਼ ਨੂੰ ਦੇਖਦੇ ਹੋਏ, ਜਿੱਥੇ ਪਹਿਲੋਂ ਜਾ ਕੇ ਬਾਹਰਲੇ ਮੁਲਕਾਂ 'ਚ ਹੈਰਿਸ ਹੁਣੀ, ਕਮਲਾ ਹੈਰਿਸ ਹੁਣੀ ਵੀ ਕਹਿੰਦੇ ਸੀ ਵੀ ਯੂ ਗਾਇਜ਼ ਆਰ ਵੈਲਕਮ। ਹੁਣ ਜਦੋਂ ਬਹੁਤ ਜ਼ਿਆਦਾ ਆਉਣ ਲੱਗ ਗਏ ਵਿੱਚੇ ਆ ਟਾਈਟਲ 43 ਵਾਲਾ, ਉਹਦਾ ਵੀ ਜਿਹੜਾ ਉਹ ਰੌਲਾ ਰਿਹਾ। ਤੇ ਹੁਣ ਕਹਿੰਦੇ ਬਾਰਡਰ ਐਨਫੋਰਸਮੈਂਟ ਨੂੰ ਇਹ ਲਗਾਤਾਰ ਤੇਜ਼ ਕਰ ਰਹੇ ਆ, ਤੇ ਜੀ। ਵਰਕ ਆਥੋਰਾਈਜੇਸ਼ਨ ਦੇ ਉੱਤੇ ਪ੍ਰੋਸੈਸਿੰਗ ਨੂੰ ਵੀ ਇਹ ਕੰਮ ਤੇਜ਼ੀ ਦੇ ਨਾਲ ਅੱਗੇ ਵਧਾ ਰਹੇ ਆ। ਕੀ ਚੱਲ ਰਿਹਾ ਹੈ ਇਸ ਟਾਈਮ ਪ੍ਰਸ਼ਾਸਨ ਦੇ ਵਿੱਚ ਬਾਰਡਰ ਕ੍ਰਾਈਸਿਸ ਨੂੰ ਜਿਹੜਾ ਉਹ ਲੈ ਕੇ? ਸੋ ਸਾਨੂੰ ਬਾਰਡਰ ਦੇ ਬੜੇ ਸਵਾਲ ਆਏ ਹਨਾ, ਕਮੈਂਟਾਂ 'ਚ ਹੀ ਪੁੱਛਦੇ ਆ ਕਿ ਬਾਰਡਰ ਦੀ ਕੀ ਸਿਚੁਏਸ਼ਨ ਆ, ਬਾਰਡਰ ਦੀ ਕੀ ਸਿਚੁਏਸ਼ਨ ਆ। ਜੀ ਜੀ, ਬਿਲਕੁਲ। ਸੋ ਇਹ ਤੁਹਾਨੂੰ ਹੁਣ ਰੀਅਲ ਬਾਰਡਰ ਦੀ ਸਿਚੁਏਸ਼ਨ ਦੱਸਣ ਲੱਗੇ ਆ ਕਿ ਕੀ ਚੱਲ ਰਿਹਾ ਫੈਕਟਸ ਐਂਡ ਫਿਗਰ ਦੇ ਹਿਸਾਬ ਨਾਲ। ਬਿਲਕੁਲ। ਉਹਨਾਂ ਨੇ ਹੁਣ ਫੈਕਟਸ ਐਂਡ ਫਿਗਰ ਰਿਲੀਜ਼ ਕੀਤੇ। ਹੁਣ ਤੁਹਾਨੂੰ ਇਹਦਾ ਆਨਸਰ ਦਿੱਤਾ ਜਾ ਸਕਦਾ। ਹੁਣ ਇਹ ਉਹ ਵਾਲਾ ਕੰਮ ਨਹੀਂ ਕਿ ਬਸ ਟਿਕਟੋਕ ਤੇ ਵੀਡੀਓ ਬਣਾਤੀ ਜੀ ਬਾਰਡਰ ਦਾ ਕੀ ਹਾਲ ਆ, ਬਾਰਡਰ ਦਾ ਕੀ ਹਾਲ ਆ। ਇਦਾਂ ਦਾ ਬਹੁਤ ਚੈਨਲ ਜਿਹੇ ਟਿਕਟੋਕ ਤੇ ਚੱਲੇ ਪਏ ਆ। ਸੋ ਬਾਰਡਰ ਦਾ ਸੁਣੋ ਜੀ ਅਸਲੀ ਹਾਲ ਕੀ ਆ। ਬਾਈਡਨ ਸਰਕਾਰ ਕਹਿੰਦੀ ਕਿ ਆਪਾਂ ਕਾਂਗਰਸ ਨੂੰ ਕਿਹਾ ਸੀਗਾ ਕਿ ਤੁਸੀਂ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਜਿਹੜਾ ਉਹ ਪਾਸ ਕਰ ਦਿਓ, ਪਰ ਇਹਨਾਂ ਨੇ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਪਾਸ ਨਹੀਂ ਕੀਤਾ। ਇਹ ਇਹਨਾਂ ਨੇ ਉੱਦਾਂ ਬਾਈਡਨ ਹੋਣਾ ਨੇ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਕਰ ਦਿਓ।
ਤੇ ਉਹਦੇ ਵਿੱਚ ਕਈ ਕੁਝ ਹੋ ਗਿਆ, ਬਾਰਡਰ ਖੁੱਲ ਗਿਆ, ਬਹੁਤ ਜ਼ਿਆਦਾ ਲੋਕ ਆ ਗਏ, ਕ੍ਰਾਈਸਿਸ ਹੋਰ ਜ਼ਿਆਦਾ ਵੱਧ ਗਿਆ। ਵੈਨੇਜ਼ੁਏਲਾ, ਇੱਧਰ ਹੋਰ ਜਿਹੜੇ 4-5 ਦੇਸ਼ ਲਾਗੇ ਪੈਂਦੇ ਆ, ਹੇਟੀ, ਨਿਕਰਾਗੁਆ ਵਗੈਰਾ, ਕਾਫੀ ਲੋਕੀ ਜਿਹੜੇ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਮਿਲੀਅਨਸ ਦੇ ਵਿੱਚ ਲੋਕੀ ਜਿਹੜੇ ਆਏ ਆ, ਤੇ ਰੈਕਡ ਨੰਬਰ ਦੇ ਵਿੱਚ, ਮਤਲਬ ਜਿੰਨੇ ਕਦੀ ਵੀ ਨਹੀਂ ਆਏ ਸੀਗੇ, ਹਨਾ। ਰਿਕਾਰਡ ਟੁੱਟੇਗਾ। ਉਹ ਕਹਿੰਦੇ ਕਿ ਕਾਂਗਰਸ ਨੇ ਪਾਸ ਨਹੀਂ ਕੀਤਾ, ਤੇ ਤੁਸੀਂ ਸਾਡੇ ਵੱਲ ਉਂਗਲੀ ਨਹੀਂ ਕਰ ਸਕਦੇ, ਕਿਉਂਕਿ ਆਪਾਂ ਤਾਂ ਰੈਡੀ ਸੀਗੇ ਬਿੱਲ ਪਾਸ ਕਰਨ ਨੂੰ, ਰਿਫਾਰਮ ਪਾਸ ਕਰਨ ਨੂੰ। ਤੁਸੀਂ ਰਿਫਾਰਮ ਜਿਹੜਾ ਪਾਸ ਨਹੀਂ ਕੀਤਾ, ਤੇ ਸਾਡੇ ਕੋਲ ਜਿਹੜੇ ਵੀ ਲਿਮਿਟਡ ਟੂਲ, ਜਿੰਨੇ ਵੀ ਸਾਡੇ ਕੋਲ ਹੱਥਕੰਡੇ ਬਚਦੇ ਆ, ਉਹਦੇ ਹਿਸਾਬ ਨਾਲ ਆਪਾਂ ਜੋ ਕਰ ਸਕਦੇ ਸੀ ਆਪਾਂ ਉਹ ਕਰ ਰਹੇ ਹਾਂ। ਤੇ ਹੁਣ ਇਲੈਕਸ਼ਨ ਦਾ ਟਾਈਮ ਹੈ, ਜਿੱਦਾਂ ਤੁਸੀਂ ਦੱਸਿਆ, ਤੇ ਇਹਨਾਂ ਨੇ ਆਪਣੀ ਡੈਕਲਰੇਸ਼ਨ ਦਿੱਤੀ ਕਿ ਇਹਨਾਂ ਨੇ ਕੀ ਕੀਤਾ। ਹੁਣ ਜੇ ਕਹੂਗੇ ਤਾਂ ਹੀ ਪਤਾ ਲੱਗਣਾ, ਹੈ ਨਾ। ਤੇ ਇਹ ਕਹਿੰਦੇ ਕਿ ਆਪਾਂ, ਸਾਡੀ ਪਹਿਲੀ ਪ੍ਰਾਇੋਰਟੀ ਸੀਗੀ ਕਿ ਆਪਾਂ ਇੱਕ ਸੇਫ ਤੇ ਇੱਕ ਲਾਅ ਆਰਡਰ ਵਾਲਾ ਜਿਹੜਾ ਸਿਸਟਮ ਆਪਾਂ ਬਣਾਉਣਾ, ਤੇ ਹਿਊਮੈਨਿਟੇਰੀਅਨ ਸਿਸਟਮ ਬਣਾਉਣਾ, ਕਿ ਧੱਕਾ ਨਹੀਂ ਇਮੀਗ੍ਰੈਂਟਸ ਨਾਲ ਕਰਨਾ, ਏਦਾਂ ਇਹਨਾਂ ਦਾ ਕਹਿਣਾ ਜੀ। ਤੇ ਮੇਰੇ ਹਿਸਾਬ ਨਾਲ ਸਹੀ ਵੀ ਕਹਿ ਰਹੇ ਆ। ਬਹੁਤ ਜ਼ਿਆਦਾ ਲੋਕੀ ਜਿਹੜੇ ਆਏ ਆ, ਬਿਨਾਂ ਬਿਆਨਾਂ ਤੋਂ ਵੀ ਬਹੁਤ ਜ਼ਿਆਦਾ ਲੋਕੀ ਇਹਨਾਂ ਨੇ ਅੰਦਰ ਆਣ ਦਿੱਤੇ ਆ। ਤੇ ਇਹਦੇ ਨਾਲ ਇਹ ਕਹਿੰਦੇ ਕਿ ਆਪਾਂ ਜਿਹੜੀ ਲawful ਪਾਥਵੇ, ਕਿ ਆਪਾਂ ਸਿੱਧੇ ਤਰੀਕੇ ਨਾਲ ਬੰਦਾ ਆ ਸਕੇ, ਉਹਨੂੰ ਆਪਾਂ ਐਕਸਪੈਂਡ ਕਰਨਾ। ਸੋ ਇਹਨਾਂ ਨੇ ਉਹ ਵੀ ਕੀਤਾ, ਇਹਨਾਂ ਨੇ ਉਹ ਐਪਸ ਵਗੈਰਾ ਜਿਹੜੀਆਂ ਬਣਾਈਆਂ, ਤੇ ਉੱਤੇ ਰਜਿਸਟਰ ਕਰਕੇ ਆ ਸਕਦੇ ਆ। ਪਹਿਲਾਂ ਇਦਾਂ ਦੀ ਆਪਸ਼ਨ ਨਹੀਂ ਸੀਗੀ। ਫਿਰ ਇਹਨਾਂ ਨੇ ਜਿਹੜੀ ਹਿਊਮੈਨਿਟੇਰੀਅਨ ਪੈਰੋਲ ਦੀ, ਜਿਹੜਾ ਬਾਰਡਰ ਤੇ ਆ ਕੇ ਸਰੈਂਡਰ ਕਰਦਾ, ਉਹਨੂੰ ਇਹਨਾਂ ਨੇ ਆਪਸ਼ਨਸ ਦਿੱਤੀਆਂ। ਇਹ ਕਹਿੰਦੇ ਕਿ ਇਹਦੇ ਵਾਸਤੇ ਸਾਨੂੰ ਜਿਹੜੀ ਸੀਗੀ ਫੰਡਿੰਗ ਦੀ ਲੋੜ ਜਿਹੜੀ ਕਾਫੀ ਜ਼ਿਆਦਾ ਸੀਗੀ, ਤੇ ਆਪਾਂ ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਆਪਾਂ ਰਿਕੁਐਸਟ ਕੀਤਾ ਕਿ ਸਾਨੂੰ $4 ਬਿਲੀਅਨ ਦੀ ਜਿਹੜੀ ਫੰਡਿੰਗ ਚਾਹੀਦੀ ਆ। $4 ਬਿਲੀਅਨ ਚਾਹੀਦੇ ਆ ਇਹਦੇ ਲਈ, ਤਾਂ ਕਿ ਜਿਹੜੀਆਂ ਇਮੀਡੀਏਟ ਨੀਡਸ ਹੈਗੀਆਂ ਸੇਫਟੀ ਦੀਆਂ, ਹਿਊਮੈਨਲੀ ਸਿਸਟਮ ਨੂੰ ਮੈਨੇਜ ਕਰਨ ਦੀਆਂ, ਉਹ ਆਪਾਂ ਕਰ ਸਕੀਏ, ਤੇ ਜਿਹੜਾ ਲੀਗਲ ਪਾਥਵੇ ਸਿਸਟਮ ਹੈਗਾ ਉਹਨੂੰ ਆਪਾਂ ਹੋਰ ਜ਼ਿਆਦਾ ਪ੍ਰਮੋਟ ਕਰ ਸਕੀਏ। ਹੁਣ ਹਰੇਕ ਚੀਜ਼ ਜਿਹੜੀ ਪੈਸੇ ਨਾਲ ਚੱਲਦੀ ਆ, ਤੇ ਵਾਕਈ ਜੇ ਇੰਨੀ ਹਜ਼ਾਰਾਂ ਦੀ ਗਿਣਤੀ ਚਾਹੋਗੇ, ਤੇ $4 ਬਿਲੀਅਨ ਕੋਈ ਵੱਡਾ ਅੰਕੜਾ ਨਹੀਂ ਹੈਗਾ। ਤੁਸੀਂ ਮਿਲੀਅਨਸ ਆਫ ਲੋਕੀ ਜਿਹੜੇ ਆ ਰਹੇ ਉਹਨੂੰ ਮੈਨੇਜ ਕਰਨਾ, ਸੋ ਕਾਫੀ ਹਾਰਡ ਇਹਨਾਂ ਨੂੰ ਜਿਹੜਾ ਕੰਮ ਕਰਨਾ ਪੈਂਦਾ। ਤੇ 770 ਮਿਲੀਅਨ ਡਾਲਰ ਇਹਨਾਂ ਨੇ 70 ਆਰਗੇਨਾਈਜੇਸ਼ਨਸ ਨੂੰ, ਜਿਹੜੀਆਂ ਕਿ USCIS ਦੇ ਨਾਲ ਪਾਰਟਨਰ ਕਰਦੀਆਂ, ਉਹਨਾਂ ਦੀਆਂ ਹੈਲਪ ਕਰਦੀਆਂ, ਉਹਨਾਂ ਨੂੰ ਰਿਹਾਇਸ਼ ਦਿੰਦੀਆਂ, ਜਿਹੜੇ ਰਿਫਿਊਜੀ ਵਗੈਰਾ ਆਏ ਆ, ਸ਼ੈਲਟਰ ਜਿਹੜੀਆਂ ਦਿੰਦੀਆਂ, 770 ਮਿਲੀਅਨ ਇਹਨਾਂ ਨੇ 70 ਆਰਗੇਨਾਈਜੇਸ਼ਨ ਨੂੰ ਅਵਾਰਡ ਕੀਤੇ ਆ, ਜਿਨ੍ਹਾਂ ਨੇ ਕਿ ਇਮੀਗ੍ਰੈਂਟਾਂ ਦੀ ਸੇਵਾ ਕੀਤੀ ਹੈ। ਤੇ ਇਹਦੇ ਵਿੱਚ ਇਹਨਾਂ ਨੇ ਜਿਹੜੇ ਪ੍ਰੋਗਰਾਮ ਸੀਗੇ, ਸ਼ੈਲਟਰ ਐਂਡ ਸਰਵਿਸਿਜ਼ ਪ੍ਰੋਗਰਾਮ, SSP ਪ੍ਰੋਗਰਾਮ ਜਿਹਨੂੰ ਕਹਿੰਦੇ ਆ, ਤੇ ਐਮਰਜੈਂਸੀ ਫੂਡ ਐਂਡ ਸ਼ੈਲਟਰ ਪ੍ਰੋਗਰਾਮ, EFSP ਪ੍ਰੋਗਰਾਮ ਜਿਹੜਾ ਹੈਗਾ, ਇਹ ਇਹਨਾਂ ਨੂੰ ਕਾਫੀ ਅਵਾਰਡਸ, ਇਹਨਾਂ ਨੇ ਜਿਹੜੀ ਗ੍ਰਾਂਟ ਕਾਫੀ ਇਹਨਾਂ ਨੂੰ ਵੰਡਦੇ ਪਏ ਆ, ਕਿ ਉਹਨਾਂ ਨੂੰ ਪਤਾ ਕਿ ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ, ਨਾਲ ਇਹਨਾਂ ਨੂੰ ਏਜੰਸੀਆਂ, ਆਪਣੀਆਂ ਪਾਰਟਨਰ ਏਜੰਸੀਆਂ ਜਿਹੜੀਆਂ ਇਹਨਾਂ ਨੂੰ ਲੱਭਣੀਆਂ ਪੈਣੀਆਂ। ਠੀਕ ਹੈ। ਜਿਹੜੀ ਹੁਣ ਬਾਰਡਰ ਦੀ ਗੱਲ ਆ ਗਈ, ਸੋ ਇਹਨਾਂ ਨੇ ਸਮਗਲਿੰਗ ਜਿਹੜੀ ਸੀਗੀ, ਹਿਊਮਨ ਸਮਗਲਿੰਗ, ਜਿਹੜੇ KOT ਹੋ ਗਏ, ਘਰ ਦੇ ਇਵਨ ਜਿਹੜੇ ਇੰਡੀਆ ਤੋਂ, ਜਿਹਨਾਂ ਨੇ ਕਿਹਾ ਕਿ ਮੈਂ ਆਪਣੇ ਮੁੰਡੇ ਨੂੰ ਪੈਸੇ ਦੇ ਕੇ ਬਾਹਰ ਭੇਜਿਆ, ਉਹਨਾਂ ਦੇ ਵੀਜ਼ੇ ਇਹਨਾਂ ਨੇ ਰਿਫਿਊਜ਼ ਕੀਤੇ ਆ। ਇਹ ਕਹਿੰਦੇ ਕਿ ਜਿਹੜੀ ਸਾਡੀ ਫਾਈਟ ਸੀਗੀ, ਆਪਾਂ ਕੰਮ ਖਿੱਚਤਾ ਪੂਰਾ, ਇੰਨੇ ਕਦੀ ਵੀ ਹਿਊਮਨ ਸਮਗਲਰ ਫੜੇ ਨਹੀਂ ਗਏ ਸੀਗੇ। ਜਿਹੜੇ ਇਹਨਾਂ ਦੇ ਆંકੜੇ ਆ ਉਹ ਦੇਖ, April 2022 ਤੋਂ ਲੈ ਕੇ September 2023 ਤੱਕ, ਹੈ ਨਾ, ਜਿੰਨਾ ਵੀ ਮਹੀਨੇ ਬਣਦੇ ਆ, ਇਹਨਾਂ ਨੇ 17,000 ਹਿਊਮਨ ਸਮਗਲਰ ਜਿਹੜੇ ਅਰੈਸਟ ਕੀਤੇ ਆ, ਜਿਹੜੇ ਬਾਰਡਰ ਟਪਾਉਣ ਵਾਲੇ ਸੀਗੇ। 51 ਮਿਲੀਅਨ $US ਇਹਨਾਂ ਨੇ ਉਹਨਾਂ ਕੋਲ ਜ਼ਬਤ ਕੀਤਾ ਪ੍ਰਾਪਰਟੀਆਂ ਦੇ ਵਿੱਚ। 13 ਮਿਲੀਅਨ ਇਹਨਾਂ ਨੇ ਕੈਸ਼ ਕਰੰਸੀ, ਮਤਲਬ ਕਿ ਤੁਸੀਂ ਲਾ ਲਓ ਕਿ $65 ਮਿਲੀਅਨ ਇਹਨਾਂ ਨੇ ਸਮਗਲਰਾਂ ਕੋਲ ਫੜ ਲਿਆ ਸਾਲ ਤੋਂ ਘੱਟ ਟਾਈਮ ਦੇ ਅੰਦਰ, ਹੈ ਨਾ। ਤੇ 2,000 ਲੋਕਾਂ ਦੀ ਇੰਡਿਕਟਮੈਂਟ ਕੀਤੀ ਆ, ਉਹਨਾਂ ਤੇ ਚਾਰजेस ਲਾਏ ਆ, ਜਿਨ੍ਹਾਂ ਚੋਂ 1,500 ਲੋਕਾਂ ਨੂੰ ਇਹਨਾਂ ਨੇ ਸਜ਼ਾ ਵੀ ਦਿੱਤੀ ਆ। ਕਨਵਿਕਸ਼ਨਸ ਹੋਈਆਂ। ਕਈ ਲੋਕਾਂ ਨੇ ਸਾਨੂੰ ਕਾਲ ਕੀਤੀ ਆ ਕਿ ਕੋਈ ਆਪਣੇ ਭਤੀਜੇ ਨੂੰ ਲੈਣ ਤੁਰਿਆ, ਨੈਫਿਊ ਨੂੰ ਲੈਣ ਤੁਰਿਆ, US ਸਿਟੀਜ਼ਨ, ਉਹਨਾਂ ਨੂੰ ਵੀ ਇਹਨਾਂ ਨੇ 18 ਮਹੀਨੇ ਜੇਲ੍ਹਾਂ ਦੇ ਵਿੱਚ ਪੂਰੀ ਸਜ਼ਾ ਦਿੱਤੀ ਆ, ਗਿਲਟੀ ਪਲੀ ਕਰਕੇ, ਜਿੱਦਾਂ ਕੋਈ ਰਾਈਡ ਰੂਟ ਦੇਣ ਤੁਰਿਆ ਹੁੰਦਾ। ਜਿਹੜੇ ਬਾਰਡਰ ਵਾਲੇ ਆ US, ਇਹ ਇਹਨਾਂ ਦੇ ਅਫੀਸ਼ੀਅਲ ਅੰਕੜੇ ਆ। ਜਿਹੜਾ US ਬਾਰਡਰ ਪੈਟਰੋਲ ਆ, ਉਹਨੇ ਆਲਮੋਸਟ 9,904 ਬੰਦਿਆਂ ਨੂੰ ਪ੍ਰੋਸੀਕਿਊਸ਼ਨ ਲਈ ਰੈਫਰ ਕੀਤਾ ਮਈ 12 ਤੇ ਸਪਟੈਂਬਰ 14 ਦੇ ਵਿੱਚ ਹੀ, ਇਸੇ ਸਾਲ 'ਚ। ਹਾਂਜੀ, ਇਸੇ ਸਾਲ 'ਚ। ਸੋ ਜੂਨ, ਜੁਲਾਈ, ਅਗਸਤ, ਸਪਟੈਂਬਰ, 4 ਮਹੀਨਿਆਂ ਦੇ ਵਿੱਚ ਇਹਨਾਂ ਨੇ 10,000 ਬੰਦਿਆਂ ਨੂੰ ਹੋਰ ਜਿਹੜੀ ਸਜ਼ਾ ਦੇਣ ਲਈ ਪ੍ਰੋਸੀਕਿਊਸ਼ਨ ਲਈ ਰੈਫਰ ਕੀਤਾ। ਇੱਕ ਸੈਕਿੰਡ ਹੋਲਡ ਕਰਿਓ ਜਰਾ, ਬੈਟਰੀ ਲੱਗਦਾ ਲੈਪਟਾਪ ਦੀ ਥੋੜੀ ਐਕਟਿਵ ਕਰਦੀ ਪਈ ਹੈ। ਹਾਂਜੀ, ਲਾ ਲਓ ਤਾਰ, ਆંકੜੇ ਵਿੱਚ ਨਾ ਰਹਿ ਜਾਣ ਕਿਤੇ। ਹਾਂਜੀ, ਬਿਲਕੁਲ। ਹਾਂਜੀ, ਮਾਫੀ ਚਾਹੁੰਦੇ ਹਾਂ। ਤੇ ਡਿਪਾਰਟਮੈਂਟ ਆਫ ਜਸਟਿਸ, ਜਿਹੜੀ ਡਿਪਾਰਟਮੈਂਟ ਆਫ ਜਸਟਿਸ ਇਹ ਹੁੰਦਾ ਕਿ ਜਿੱਦਾਂ ਹੁਣ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਆਉਂਦੇ ਆ, ਡਿਪਾਰਟਮੈਂਟ ਆਫ ਜਸਟਿਸ ਹੈਗਾ ਜਿਹੜੀ ਅਦਾਲਤਾਂ ਆਪਣੀਆਂ ਸਜ਼ਾ ਦਿੰਦੀਆਂ। ਉਹਨਾਂ ਨੇ ਜਿਹੜੀ ਅਟਰਨੀਜ਼ ਜਿਹੜੇ ਹੁੰਦੇ ਆ, ਪ੍ਰੋਸੀਕਿਊਟਰਸ ਜਿਹੜੇ ਹੁੰਦੇ ਆ, ਹਾਂ, ਉਹਨਾਂ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਫੈਲਨੀ ਦੇ ਕੇਸ ਜਿਹੜੇ ਆ ਉਹ ਲਗਾਏ ਆ ਲੋਕਾਂ ਦੇ ਉੱਤੇ।
ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਤੇ ਹੂੰ, ਉਹਦੇ ਵਿੱਚ ਜਿਹੜੇ ਰਿਸ਼ਤੇਦਾਰ ਕਿਸੇ ਨੂੰ ਰਾਈਡ ਦਿੰਦੇ ਆ, ਉਹ ਵੀ ਆਉਂਦੇ ਆ। ਹੂੰ, ਜਿਹਨਾਂ ਨੇ ਕਿਸੇ ਬੰਦੇ ਨੂੰ ਹਾਰਬਰ ਕੀਤਾ, ਜਿਨ੍ਹਾਂ ਨੇ ਕਿਸੇ ਕੱਚੇ ਬੰਦੇ ਨੂੰ ਆਪਣੇ ਘਰ ਰੱਖਿਆ, ਰੈਂਟ-ਰੁੰਟ ਤੇ ਰੱਖਿਆ, ਕਈ ਸਟੇਟਾਂ ਦੇ ਵਿੱਚ ਉਹਨਾਂ ਨੂੰ ਵੀ ਟਾਰਗੇਟ ਜਿਹੜਾ ਕੀਤਾ, ਜਿਹੜੀਆਂ ਸੈਂਚੁਰੀ ਸਟੇਟ ਨਹੀਂ ਹੈਗੀਆਂ, ਕਿ ਹਾਂਜੀ, ਹਾਂਜੀ, ਇਲੀਗਲ ਸਮਗਲਿੰਗ ਤੇ ਇਲੀਗਲ ਬੰਦੇ ਦੀ ਹਾਰਬਰਿੰਗ, ਠੀਕ ਆ। ਤੇ ਫਿਰ ਇਹਦੇ ਨਾਲ ਉਹ ਕਹਿੰਦੇ ਆ ਕਿ ਇਹਨਾਂ ਨੇ ਮਿਲਟਰੀ ਦੇ ਜਿਹੜੇ ਆਪਣੇ ਪਰਸਨਲ ਸੀਗੇ, ਉਹ ਬਾਰਡਰ ਤੇ ਬਹੁਤ ਜ਼ਿਆਦਾ ਯੂਜ਼ ਕੀਤੇ ਆ, ਡਿਪਲੋਏ ਕੀਤੇ ਆ। 2500 ਨੈਸ਼ਨਲ ਗਾਰਡ ਦੇ ਬੰਦੇ ਉੱਥੇ ਤੈਨਾਤ ਪੱਕੇ ਤੌਰ ਤੇ ਕੀਤੇ ਹੋਏ ਆ ਇਹ ਸਰਕਾਰ ਨੇ ਬਾਰਡਰ ਦੇ ਉੱਤੇ, ਕਿਉਂਕਿ ਹੂੰ, ਇਹਨਾਂ ਨੇ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤਾ ਹੋਇਆ। ਜਿਹੜੇ ਕਹਿੰਦੇ ਸੀ ਵੀ ਆ ਜਾਓ ਜੀ ਆਇਆਂ ਨੂੰ। ਹਾਂਜੀ, ਕਿਉਂਕਿ ਹੁਣ ਸਮਗਲਰ ਕ੍ਰਾਈਮ ਵੀ ਬੜਾ ਜ਼ਿਆਦਾ ਨਾ, ਜੀ ਆਇਆਂ ਨੂੰ। ਤਾਂ ਹੁਣ ਬਿਲਕੁਲ, ਏਦਾਂ ਕਿ ਜਿਹੜਾ ਹੂੰ, ਬੰਦਾ ਹੁਣ ਇੱਥੇ ਵਾਲਿਆਂ ਦੀ ਤਾਂ ਪ੍ਰੋਟੈਕਸ਼ਨ ਚਾਹੀਦੀ ਆ, 100% ਤਾਂ ਨਹੀਂ ਬਾਰਡਰ ਖੋਲ ਸਕਦੇ ਆ। ਬਿਲਕੁਲ, ਬਿਲਕੁਲ, ਤੇ ਹੂੰ, ਮਤਲਬ ਉਹ ਜੀ ਆਇਆਂ ਨੂੰ ਤਾਂ ਚੱਲਦਾ ਹੀ ਪਿਆ ਉਹਨਾਂ ਦਾ, ਪਰ ਨੈਸ਼ਨਲ ਗਾਰਡ ਦਾ ਕੰਮ ਇਹ ਨਹੀਂ ਹੈਗਾ ਕਿ ਉਹਨਾਂ ਨੇ ਬੰਦਿਆਂ ਨੂੰ ਵਾਪਸ ਮੋੜ ਦੇਣਾ। ਉਹ ਤਾਂ ਬੰਦੂਕ ਲੈ ਕੇ ਉਹਨੇ ਖੜੇ ਹੋਣਾ ਕਿ ਕੋਈ ਗਲਤ ਰੌਲਾ ਨਾ ਬੰਦਾ ਪਾਏ ਫਾਲਤੂ ਦਾ। ਹੂੰ, 800 ਇਹਨਾਂ ਨੇ ਹੋਰ ਜਿਹੜੇ ਮਿਲਟਰੀ ਦੇ ਐਕਟਿਵ ਡਿਊਟੀ ਵਾਲੇ ਬੰਦੇ ਸੀਗੇ ਹਨਾ, ਜਿਹੜੇ ਟ੍ਰੇਨਡ ਬੰਦੇ ਜਿਹੜੇ ਸੀਗੇ, ਉਹ ਇਹਨਾਂ ਨੇ ਡਿਪਲੋਏ ਕੀਤੇ ਆ। 24,000 CBP ਏਜੰਟ ਤੇ ਅਫਸਰ ਪੱਕੇ ਤੌਰ ਤੇ ਬਾਰਡਰ ਦੇ ਨਾਲ ਜਿਹੜਾ ਇਹਨਾਂ ਦੇ ਪੇਰੋਲ ਤੇ ਕੰਮ ਕਰ ਰਿਹਾ ਫੁੱਲ ਟਾਈਮ, ਜਿਹੜਾ ਸਾਊਥ ਵੈਸਟ ਬਾਰਡਰ ਤੇ ਜਿਹੜਾ ਇਹਨਾਂ ਦਾ 24,000 CBP ਏਜੰਟ ਜਿਹੜੇ ਐਕਟਿਵ ਡਿਊਟੀ ਹੈਗੇ ਆ। 2600 ਇਹਨਾਂ ਨੇ ਨਾਨ ਯੂਨੀਫਾਰਮ ਬੰਦੇ ਹਾਇਰ ਕੀਤੇ ਆ, ਪ੍ਰਾਈਵੇਟ ਕੰਟਰੈਕਟਰਸ ਵਗੈਰਾ, ਜਿਹੜੇ ਕਿ ਇਹਨਾਂ ਨੂੰ ਜੇਲ੍ਹਾਂ ਜੁਲ੍ਹਾਂ 'ਚ ਲੋਕਾਂ ਨੂੰ ਪ੍ਰੋਸੈਸ ਕਰਨ ਦੀ, ਉਹਨਾਂ ਦੇ ਪੇਪਰ ਪੂਪਰ ਪ੍ਰੋਸੈਸ ਕਰਨ ਦੀ ਹੈਲਪ ਕਰੇ। 500 ਇਹਨਾਂ ਨੇ ਲਾਅ ਐਨਫੋਰਸਮੈਂਟ ਵਾਲੇ ਤੇ ਵਲੰਟੀਅਰ, ਜਿੱਦਾਂ ਪੁਲਿਸ ਵਗੈਰਾ ਜਾਂ ਉਹਨਾਂ ਦੇ ਚੀਫ ਚੂਫ ਹੁੰਦੇ ਆ, 500 ਇਹਨਾਂ ਨੇ ਜਿਹੜੇ ਲਾਅ ਐਨਫੋਰਸਮੈਂਟ ਵਾਲੇ ਬੰਦੇ ਭਰਤੀ ਕੀਤੇ ਆ ਵਿੱਚ। ਠੀਕ ਹੈ, ਇਹਦੇ ਨਾਲ ਹੁਣ ਤੁਸੀਂ ਦੇਖ ਲਓ ਕਿ ਇਹ 30,000 ਬੰਦਾ ਜਿਹੜਾ ਉੱਥੇ ਇਸ ਵੇਲੇ ਤੈਨਾਤ, ਐਕਟਿਵ ਡਿਊਟੀ ਦਿਨ ਰਾਤ ਜਿਹੜਾ ਕੰਮ ਕਰ ਰਿਹਾ ਬਾਰਡਰ ਦੇ ਉੱਤੇ। ਸੋ ਇਹ ਹੂੰ, ਬਾਰਡਰ ਦੀ ਸਿਚੁਏਸ਼ਨ ਆ। ਹੁਣ ਬਾਰਡਰ ਬਹੁਤ ਵੱਡਾ ਵਾ ਫਿਰ ਵੀ, ਇਸ ਤੋਂ ਬਾਅਦ ਵੀ। ਬਿਲਕੁਲ, ਤੇ ਜਿਹੜੀਆਂ ਫੈਮਿਲੀ ਦਾ ਸੀਗਾ, ਪਹਿਲਾਂ ਕਹਿੰਦੇ ਸੀ ਬਾਮੇ ਨੇ ਰਿਮੂਵ ਨਹੀਂ ਕਰਨਾ, ਹੁਣ ਇਹ ਫੈਮਿਲੀ ਨੂੰ ਵੀ ਰਿਮੂਵ ਜਿਹੜਾ ਕਰ ਰਹੇ ਆ। ਅੱਛਾ, ਸੋ ਇਹ ਚੀਜ਼ ਜਿਹੜੀ ਹੁਣ ਲੇਟੈਸਟ ਅਪਡੇਟ ਆ, ਇਹਨਾਂ ਨੇ ਜਿਹੜਾ ਫੈਮਿਲੀ ਐਕਸਪੀਡਾਈਟਡ ਰਿਮੂਵਲ ਮੈਨੇਜਮੈਂਟ ਪ੍ਰੋਗਰਾਮ, ਫਰਮ ਕਹਿੰਦੇ ਨੇ, FERM, ਫਰਮ ਫੈਮਿਲੀ ਐਕਸਪੀਡਾਈਟਡ ਰਿਮੂਵਲ ਮੈਨੇਜਮੈਂਟ ਪ੍ਰੋਗਰਾਮ। ਹੂੰ, ਸੋ ਪਹਿਲਾਂ ਤੁਸੀਂ ਸੁਣਿਆ ਸੀਗਾ ਕਿ ਉਹ ਫੈਮਿਲੀ ਵਾਲਿਆਂ ਨੂੰ ਨਹੀਂ ਭੇਜਦੇ, ਫੈਮਿਲੀ ਵਾਲਿਆਂ ਨੂੰ ਅੰਦਰ ਆਣ ਦਿੰਦੇ ਆ, ਹਾਂਜੀ, ਜਵਾਕ ਵਾਈਫ ਹਸਬੈਂਡ ਆਉਂਦੇ ਆ। ਸੋ ਸਹੀ, ਹੁਣ ਇਹਨਾਂ ਨੇ ਪ੍ਰੋਗਰਾਮ ਆਪਣਾ ਲਾਂਚ ਕਰਤਾ ਕਿ ਫੈਮਿਲੀ ਵਾਲਿਆਂ ਦਾ ਐਕਸਪੀਡਾਈਟਡ ਰਿਮੂਵਲ ਕਰਨਾ, ਤਾਂ ਕਿ ਉਹਨਾਂ ਨੂੰ ਤੰਗੀ ਨਾ ਹੋਵੇ ਕੋਈ, ਤੇ ਛੇਤੀ ਤੋਂ ਛੇਤੀ ਉਹਨਾਂ ਨੂੰ ਵਾਪਸ ਜਿਹੜਾ ਭੇਜਿਆ ਜਾਵੇ। ਵੀ ਇਕੱਠੇ ਰਹਿਣ ਤੇ ਜਾਣ ਵੀ ਇਕੱਠੇ ਵਾਪਸ, ਜਾਣ ਠੀਕ, ਵੀ ਇਕੱਠੇ। ਤੇ ਹੂੰ, ਇਹਨਾਂ ਨੇ ਇਹ ਪੂਰਾ ਨੈਸ਼ਨਲ ਬੇਸਿਸ ਤੇ, ਸਿਰਫ ਬਾਰਡਰ ਟੱਪਣ ਵਾਲਿਆਂ ਤੇ ਨਹੀਂ, ਜਿਹੜੇ ਕੱਚੇ ਇੱਥੇ ਪਰਿਵਾਰ ਰਹਿ ਰਹੇ ਆ, ਜਿਨ੍ਹਾਂ ਨੇ ਕੋਈ ਸਾਲਮ ਫਾਈਲ ਨਹੀਂ ਕੀਤੀ ਟਾਈਮ ਸਰ, ਉਹਨਾਂ ਵਾਸਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਐਕਸਪੀਡਾਈਟਡ ਰਿਮੂਵਲ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ, ਉਹ ਕਹਿੰਦੇ ਕਿ ਜਦੋਂ ਫੈਮਿਲੀ ਨੂੰ ਫੜਿਆ ਤੇ 30 ਦਿਨਾਂ ਦੇ ਵਿੱਚ, ਜੇ ਇਸ ਪ੍ਰੋਗਰਾਮ ਥੱਲੇ ਫੜਿਆ ਤਾਂ 30 ਦਿਨਾਂ ਦੇ ਵਿੱਚ ਉਹਨਾਂ ਨੇ ਰਿਮੂਵਲ ਜਿਹੜਾ ਉਹ ਕਰਨਾ। ਇਹ ਹੁਣ ਕਹਿਣ ਵਾਲੀ ਗੱਲ ਨਹੀਂ ਹੈਗੀ, ਇਹ ਮਈ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਸੀਗਾ। 1600 ਫੈਮਿਲੀ ਇਹਨਾਂ ਦੇ ਵਿੱਚ ਰਿਮੂਵ ਆਲਰੇਡੀ ਹੋ ਚੁੱਕੀ ਆ। 1600 ਫੈਮਿਲੀ ਮੈਂਬਰ ਇਹਨਾਂ ਨੇ 1600 ਫੈਮਿਲੀਜ਼ ਜਿਹੜੀਆਂ 1600 ਫੈਮਿਲੀਜ਼ ਇਹਨਾਂ ਨੇ ਆਲਰੇਡੀ ਰਿਮੂਵ ਕਰਤੀਆਂ। ਸੋ ਬਾਰਡਰ ਦਾ ਤੁਸੀਂ ਹਾਲ ਪੁੱਛਿਆ ਸੀਗਾ, ਬਾਰਡਰ ਦਾ ਇਦਾਂ ਸੀਗਾ ਕਿ ਸਿਚੁਏਸ਼ਨ ਕੀ ਆ, ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਟਿਕਟੌਕ ਤੇ ਬਹੁਤ ਲੋਕਾਂ ਨੇ, ਵਕੀਲਾਂ ਨੇ ਵੀ, ਪੈਰਾਲੀਗਲ ਨੇ ਬਹੁਤ, ਕਿ ਬਾਰਡਰ ਇਦਾਂ, ਬਾਰਡਰ ਉਦਾਂ, ਤੀਰ ਤੁੱਕੇ ਸਾਰੇ ਹਨਾ, ਕਿ ਸਨਸਨੀ ਫੈਲਾਉਣ ਲਈ। ਸੋ ਹੁਣ ਇਹ ਹੈ ਕਿ ਇਹ ਹੁਣ ਅਸਲੀ ਆંકੜੇ ਆ, ਇਹ ਰੀਅਲ ਇਨਫੋਰਮੇਸ਼ਨ ਆ, ਇਹਦੇ ਵਿੱਚ ਆਪਾਂ ਨਹੀਂ ਕੁਛ ਐਡ ਕਰਨਾ, ਤੁਹਾਨੂੰ ਸਿਰਫ ਆંકੜੇ ਦੱਸਣੇ ਆ, ਤੇ ਉਹ ਆંકੜੇ ਦੇ ਹਿਸਾਬ ਨਾਲ ਤੁਸੀਂ ਆਪਣਾ ਫੈਸਲਾ ਆਪ ਦੇਖੋ ਕਿ ਇਹ ਬਾਰਡਰ ਦੀ ਸਿਚੁਏਸ਼ਨ ਕੀ ਹੈ ਹਨਾ। ਸੋ ਇਹ ਤਾਂ 4-4 ਮਹੀਨਿਆਂ 'ਚ ਚੰਗੇ ਤੱਤੇ ਵਗ ਰਹੇ ਆ ਤਾਂ ਫਿਰ ਪੂਰੇ ਫੁੱਲ। ਸੋ ਕਿਉਂਕਿ ਹੁਣ ਇਦਾਂ ਕਿ ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਨਹੀਂ ਕਿਸੇ ਨੇ, ਲੋਕਾਂ ਨੇ ਕਹਿਣਾ ਆਓ ਜੀ ਬਹੁਤ ਵਧੀਆ, ਕੁਛ ਨਹੀਂ, ਸਾਰਾ ਕੁਝ ਸਹੀ ਹੈ ਹਨਾ, ਕਿਉਂਕਿ ਲੋਕਾਂ ਦਾ ਕੰਮ ਚੱਲਦਾ। ਸਾਡਾ ਵੀ ਹੁਣ ਇਮੀਗ੍ਰੇਸ਼ਨ ਵਕੀਲ ਦਾ ਕੰਮ ਚੱਲੂਗਾ, ਜੇ ਜਿੰਨੇ ਜ਼ਿਆਦਾ ਲੋਕੀ ਆਉਗੇ, ਤੇ ਭਾਵੇਂ ਔਖਾ ਵੀ ਹੋਵੇ, ਉਹਨੂੰ ਬੰਦਾ ਕਹਿ ਦੇਵੇ ਕਿ ਇਹ ਸੌਖਾ ਵਾ। ਤੇ ਪਰ ਹੁਣ ਇਹ ਹੈ ਕਿ ਇਹ ਰੀਅਲ ਆંકੜੇ ਇਹਨਾਂ ਨੇ ਰਿਲੀਜ਼ ਕੀਤੇ ਆ। DHS ਜਿਹੜੀ ਸੀਗੀ, ਉਹਨਾਂ ਨੇ ਆਪਣੀ ਜਿਹੜੀ ਹੋਲਡਿੰਗ ਫੈਸਿਲਿਟੀਆਂ ਹੁੰਦੀਆਂ, ਜੇਲ੍ਹਾਂ ਹੁੰਦੀਆਂ, ਉਹਦੇ ਵਿੱਚ ਹੁਣ ਜਿੱਦਾਂ ਸੀਗਾ 3250 ਬੰਦਿਆਂ ਨੂੰ ਹੋਲਡਿੰਗ ਫੈਸਿਲਿਟੀ ਹੋਰ ਵਧਾਤੀ ਉਹਨਾਂ ਨੇ। ਤੇ ਟੋਟਲ ਜਿਹੜੀ ਇਹਨਾਂ ਦੀ ਹੈਗੀ ਆ, ਪਹਿਲਾਂ ਜਿਹੜੀ ਸੀਗੀ 23,000, ਹੁਣ ਮਤਲਬ ਕਿ ਇਹ ਹੈਗਾ 25,000 ਤੋਂ ਉੱਤੇ ਲੋਕੀ ਇਹ ਇੱਕ ਦਿਨ ਦੇ ਵਿੱਚ ਫੜ ਸਕਦੇ ਆ, ਡਿਟੇਨ ਕਰ ਸਕਦੇ ਆ। ਹੋਲਡਿੰਗ ਫੈਸਿਲਿਟੀਆਂ ਇਹਨਾਂ ਨੇ ਵਧਾਤੀਆਂ ਆਪਣੀਆਂ, ਠੀਕ ਹੈ। ਤੇ ਹਜ਼ਾਰਾਂ ਫੈਸਿਲਿਟੀਆਂ ਇਹਨਾਂ ਨੇ ਜਿਹੜੀਆਂ CBP ਤੇ ਆਈਸ ਦੇ ਜਿਹੜੇ ਆਫਿਸ ਸੀਗੇ ਲੋਕਲ ਇੰਟਰਨਲੀ, ਉਹ ਜਿਹੜੀਆਂ ਡਿਟੈਂਸ਼ਨ ਸੈਂਟਰ ਸੀਗੇ, ਉਹ ਵੀ ਜਿਹੜੇ ਆ ਐਕਸਪੈਂਡ ਕਰਤੇ ਆ ਹਨਾ। ਤੇ 25,000 ਦੀ ਇਹਨਾਂ ਦੀ ਹੁਣ ਡੇਲੀ ਬੇਸਿਸ ਤੇ ਲੋਕਾਂ ਨੂੰ ਫੜ ਕੇ ਉੱਥੇ ਬੰਦ ਕਰਨ ਦੀ ਕਪੈਸਿਟੀ ਜਿਹੜੀ ਆ, ਇੰਨੀ ਕਿ ਇਹਨਾਂ ਨੇ ਮੈਨੇਜ ਜਿਹੜੀ ਕਰ ਲਈ ਹੈ। ਪਹਿਲਾਂ ਤਾਂ ਲੋਕੀ ਇੰਨੇ ਕਰ ਰਹੇ ਸੀ ਕਿ ਜੇਲ੍ਹਾਂ ਦਾ ਸਾਈਜ਼ ਨਹੀਂ ਸੀਗਾ,
ਤੇ ਹੁਣ ਇਹਨਾਂ ਨੇ ਆਪਣੀ ਐਵਰੇਜਾਂ ਕੱਢ ਲਈਆਂ ਕਿ ਕਿੰਨੇ ਕੁ ਬੰਦੇ ਆਉਂਦੇ ਆ, ਕਿੰਨੇ ਕੁ ਬੰਦੇ ਪ੍ਰੋਸੈਸ ਹੋ ਸਕਦੇ ਆ। ਮਈ 12 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ 1,10,000 ਬੰਦਿਆਂ ਨੂੰ ਐਕਸਪੀਡਾਈਟਡ ਰਿਮੂਵਲ ਦੇ ਚੁੱਕੇ ਆ। 1,10,000 ਬੰਦੇ ਇਹ 4 ਮਹੀਨਿਆਂ 'ਚ ਇਹਨਾਂ ਨੇ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਲੋਕੀ ਫੜ ਕੇ 1,10,000 ਇਹਨਾਂ ਨੇ ਡਿਪੋਰਟ ਕਰ ਚੁੱਕੇ ਆ ਉੱਥੇ, ਜਿਹਨਾਂ ਨੂੰ ਕੰਟਰੀ 'ਚ ਵੜਨ ਦਾ ਮੌਕਾ ਨਹੀਂ ਦਿੱਤਾ। ਉੱਥੇ ਬਿਆਨ ਵੀ ਉਹਨਾਂ ਦੇ ਫੇਲ ਹੋ ਕੇ ਵਾਪਸ ਜਿਹੜੇ ਭੇਜ ਦਿੱਤੇ ਗਏ ਆ। ਇਹਦੇ ਵਿੱਚ ਪੰਜਾਬੀ, ਹਾਂ ਇਹਦੇ ਵਿੱਚ ਪੰਜਾਬੀ ਵੀ ਹੈਗੇ ਆ, ਠੀਕ ਆ। ਔਨ ਐਵਰੇਜ ਉਹ ਜਿਹੜਾ ਉਹਨਾਂ ਦਾ ਹੁਣ ਆંકੜਾ ਚੱਲਦਾ ਪਿਆ 4,000 ਕ੍ਰੈਡੀਬਲ ਫੇਅਰ ਇੰਟਰਵਿਊ, ਜਿਹਨੂੰ ਬਿਆਨ ਕਿਹਾ ਜਾਂਦਾ, 4,000 ਕ੍ਰੈਡੀਬਲ ਫੇਅਰ ਇੰਟਰਵਿਊ ਹੁਣ ਉਹ ਹਫਤੇ ਦੇ ਵਿੱਚ ਲੈ ਰਹੇ ਆ ਔਨ ਐਵਰੇਜ। ਘੱਟੋ ਘੱਟ, ਹਾਂ ਕਈ ਵਾਰੀ ਜ਼ਿਆਦਾ ਵੀ, ਕਈ ਵਾਰੀ ਘੱਟ ਵੀ। ਜਿਹੜੀ ਇਹ 4,000 ਦੀ ਐਵਰੇਜ ਆ, ਇਹ ਪੁਰਾਣੇ ਟਾਈਮ ਤੋਂ ਹੁਣ ਤੱਕ ਦੇਖਿਆ ਜਾਵੇ ਜਿਹੜਾ ਵੀ ਹਾਈਐਸਟ ਸਕੋਰ ਸੀਗਾ ਉਤੋਂ ਇਹ ਡਬਲ ਆ। ਅੱਜ ਤੱਕ ਕਦੀ 2,000 ਨਹੀਂ ਟੱਪਿਆ ਸੀਗਾ ਇਹਨਾਂ ਦਾ। ਹੁਣ ਇਹ 4,000 ਬਿਆਨ ਜਿਹੜੇ ਹੈਗੇ ਆ ਪਾਸ ਫੇਲ ਇਹ ਕਰ ਰਹੇ ਆ ਬੜੀ ਸਪੀਡ ਦੇ ਨਾਲ। ਮੇਨ ਜਿਹੜੀ ਇਹਨਾਂ ਦੀ ਚੀਜ਼ ਹੈਗੀ ਆ ਕਿ ਇੰਟਰਨੈਸ਼ਨਲ ਪਾਰਟਨਰ, ਜਿਹੜੀ ਇਹ ਸਰਕਾਰ ਆ, ਇਹ ਜਿਹੜੀ ਪਹਿਲੀ ਸਰਕਾਰ ਸੀ, ਇਹਨੇ ਸਮਝੌਤਾ ਕੀਤਾ। ਜਿਹੜਾ ਟਰੰਪ ਸੀਗਾ ਉਹ ਤਾਂ ਕਹਿੰਦਾ ਸੀਗਾ ਮੈਕਸੀਕੋ ਮਰਡਰ ਆ, ਰੇਪਿਸਟ ਆ, ਇਹਨੇ ਕੰਧ ਦਾ ਬਿੱਲ ਦੇਣਾ, ਇੱਦਾਂ ਦੇਣਾ, ਉੱਦਾਂ ਦੇਣਾ, ਡਰਾਮਾ ਕਰਕੇ ਉਹ ਚੱਲ ਗਿਆ। ਪਰ ਇਹ ਜਿਹੜੀ ਸਰਕਾਰ ਸੀਗੀ ਇਹਨੇ ਐਗਰੀਮੈਂਟ ਕੀਤੇ, ਇਹਨਾਂ ਨੇ ਫੰਡਿੰਗ ਕੀਤੀ ਉਹਨਾਂ ਦੇ ਨਾਲ। ਇਹਨਾਂ ਦਾ ਹੁਣ ਜਿਹੜਾ ਆંકੜਾ ਹੈਗਾ, ਪਾਰਟਨਰਸ਼ਿਪ ਜਿਹੜੀ ਇਹਨਾਂ ਨੇ ਕੀਤੀ ਆ ਦੇਸ਼ਾਂ ਦੇ ਨਾਲ, 2,53,000 ਲੋਕੀ ਇਹਨਾਂ ਨੇ 152 ਕੰਟਰੀਆਂ ਦੇ ਵਿੱਚ ਮਈ ਤੋਂ ਲੈ ਕੇ ਹੁਣ ਤੱਕ ਰਿਮੂਵ ਕੀਤੇ ਆ ਪਾਰਟਨਰਸ਼ਿਪ ਪ੍ਰੋਗਰਾਮ ਦੇ ਥੱਲੇ। ਸੋ 4 ਮਹੀਨਿਆਂ ਦੇ ਵਿੱਚ ਇਹਨਾਂ ਨੇ ਅੱਜ ਜਿਹੜੇ 1,10,000 ਕਹਿ ਗਏ ਨੇ, ਤੋਂ ਇਲਾਵਾ 2,53,000 ਇਹਨਾਂ ਨੇ 152 ਕੰਟਰੀਆਂ ਦੇ ਵਿੱਚ ਵਾਪਸ ਜਿਹੜੇ ਕੀਤੇ ਆ। ਇਹਨੂੰ ਜੇ ਹੁਣ ਆਪਾਂ ਕੰਪੇਅਰ ਕਰੀਏ ਕਿ ਸੇਮ ਪੀਰੀਅਡ ਦੇ ਵਿੱਚ ਪ੍ਰੀ ਕੋਵਿਡ ਜਿਹੜਾ ਸੀਗਾ, ਈਵਨ ਟਰੰਪ ਦੇ ਥੱਲੇ ਜਿਹੜਾ ਇਹ ਨੰਬਰ ਸੀਗਾ 1,80,000 ਸੀਗਾ, ਉਹਨੂੰ ਕਹਿੰਦੇ ਸੀ ਬਹੁਤ ਸਟ੍ਰਿਕਟ ਆ, ਤੇ ਉਹਦਾ 1,80,000 ਸੀਗਾ, ਇਹਦਾ 2,53,000 ਆ। ਸੋ ਮੈਸੇਜ 60-70,000 ਵੱਧਦੀ ਆ। ਮੈਸੇਜ ਜਿਹੜਾ ਤੁਹਾਨੂੰ ਬੜਾ ਕਲੀਅਰ ਆ ਕਿ ਉਹ ਕਹਿੰਦੇ ਸੀ ਟਰੰਪ ਬਹੁਤ ਸਟ੍ਰਿਕਟ ਆ, ਤੇ ਲੋਕਾਂ ਨੂੰ ਥੋੜਾ ਜਿਹਾ ਭੁਲੇਖਾ ਸੀਗਾ ਕਿ ਇਹ ਨਹੀਂ ਸਟ੍ਰਿਕਟ ਆ। ਤੇ ਇਹਨਾਂ ਨੇ ਜਿਹੜਾ 1,600 ਫੈਮਲੀਆਂ ਇਹਨਾਂ ਨੇ ਮੋੜਤੀਆਂ, 1,10,000 ਇਹਨਾਂ ਨੇ ਕੁਇਕਲੀ ਐਕਸਪੀਡਾਈਟ ਕਰਤਾ, ਤੇ 2,53,000 ਇਹਨਾਂ ਨੇ ਪਾਰਟਨਰ ਪ੍ਰੋਗਰਾਮਾਂ ਦੇ ਥੱਲੇ ਜਿਹੜਾ ਵਾਪਸ ਇਹਨਾਂ ਨੇ ਮੋੜਤੇ। ਜਿਹੜੀਆਂ ਆਈਸ ਦੀਆਂ ਫਲਾਈਟ ਸੀਗੀਆਂ ਸਾਰੀਆਂ, ਉਹਨਾਂ ਦਾ ਆંકੜਾ ਕਿ ਇਹਨਾਂ ਨੇ ਡਬਲ ਕਰਤੀਆਂ ਜਿੰਨੀਆਂ ਫਲਾਈਟਸ ਇਹਨਾਂ ਦੀਆਂ ਸੀਗੀਆਂ। ਤੇ ਸਿਰਫ ਆਪਣੇ 2023 ਵਾਲੇ ਫਿਸਕਲ ਈਅਰ ਦੇ ਸੈਕੰਡ ਹਾਫ 'ਚ, ਮਤਲਬ ਕਿ ਅਕਤੂਬਰ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਆਈਸ ਦੀਆਂ ਜਿਹੜੀਆਂ ਡੀਪੋਰਟੇਸ਼ਨ ਫਲਾਈਟ ਸੀਗੀਆਂ ਉਹ ਹਿਸਟੋਰੀਕਲੀ ਡਬਲ ਕਰਤੀਆਂ, ਇੰਨੀਆਂ ਕਦੀ ਵੀ ਨਹੀਂ ਹੋਈਆਂ। ਜਿਹੜੀਆਂ ਇਹਦੇ ਵਿੱਚ ਮਲਟੀਪਲ ਕੰਟਰੀਜ਼ ਦੇ ਵਿੱਚ ਇਹ ਜਾਂਦੀਆਂ, ਤੇ 36,000 ਜਿਹੜੀਆਂ ਇਹਦੇ ਵਿੱਚ ਫੈਮਲੀਆਂ ਇਹਨਾਂ ਨੇ ਡਿਪੋਰਟ ਕੀਤੀਆਂ, ਜਿਹੜੀਆਂ ਸਾਊਥ ਵੈਸਟ ਬਾਰਡਰ ਤੋਂ ਇਹਨਾਂ ਨੇ ਫੜੀਆਂ। ਇਹ ਜਿਹੜੀਆਂ 36,000 ਫੈਮਲੀਆਂ ਸੀਗੀਆਂ, 36,000 ਦੇ ਵਿੱਚੋਂ ਦੀ 17,000 ਨਾਨ ਮੈਕਸੀਕਨ ਸੀਗੇ, ਮੰਨ ਲਓ ਇੰਡੀਅਨ ਜਾਂ ਦੂਜੀ ਕੰਟਰੀ ਦੇ, ਠੀਕ ਹੈ, ਜਿਹੜੇ ਆਪਣੇ ਪਾਸਪੋਰਟ ਪਾੜ ਦਿੰਦੇ ਸੀਗੇ, ਟਰੈਵਲ ਡਾਕੂਮੈਂਟ ਨਹੀਂ ਉਹਨਾਂ ਕੋਲ ਹੁੰਦੇ ਸੀ, ਉਹਨਾਂ ਦੇ ਏਜੰਟ ਦੱਸਦੇ ਸੀ ਕਿ ਪਾਸਪੋਰਟ ਪਾੜ ਦਿਓ, ਤੁਹਾਨੂੰ ਫਿਰ ਵਾਪਸ ਨਹੀਂ ਇਹ ਭੇਜ ਸਕਦੇ, ਥੋੜੀ ਦੇਰ ਇਹ ਰੱਖ ਸਕਦੇ ਆ। ਤੇ ਇਹਨਾਂ ਨੇ ਮੈਕਸੀਕੋ ਨਾਲ ਜਿਹੜੀ ਡੀਲ ਕੀਤੀ ਆ, ਤੇ 17,000 ਇਹਨਾਂ ਨੇ ਨਾਨ ਮੈਕਸੀਕਨ ਜਿਹੜੀਆਂ ਫੈਮਲੀਆਂ ਹੈਗੀਆਂ ਉਹ ਮੈਕਸੀਕੋ ਦੇ ਵਿੱਚ ਹੀ ਵਾਪਸ ਡਿਪੋਰਟ ਕਰਕੇ ਰੱਖੀਆਂ ਕਿ ਇੱਥੇ ਇਹਨਾਂ ਨੂੰ ਰੱਖੋ। ਤੇ ਮੈਕਸੀਕੋ ਵਾਲਿਆਂ ਨੇ ਇਹਨੂੰ ਆਪਣੇ ਸ਼ੈਲਟਰ ਡਿਟੈਂਸ਼ਨਾਂ 'ਚ ਰੱਖਿਆ, ਜਿਹੜੇ ਇਹਨਾਂ ਨੇ ਉੱਥੋਂ ਹੀ ਜਿਹੜਾ ਹੈਗਾ ਵਾਪਸ ਭੇਜਣੇ ਆ, ਸਿੱਧੇ ਅਮਰੀਕਾ 'ਚ ਨਹੀਂ ਆਉਣ ਦੇਣੇ। ਸੋ ਇਹ ਉਹੀ ਜਿਹੜਾ ਟ੍ਰਾਂਜੀਸ਼ਨ ਬੈਨ ਅਟਾਰਨੀ ਟਰਕਿਆਨਾ ਜੀ ਉਹੀ ਆ ਵੀ ਉਹਦੇ ਅੰਦਰ ਇਹ ਉਹਨਾਂ ਨੇ ਸਿੱਧੇ ਇਹ ਕਰ ਲਿਆ ਕਿ ਜਿਹੜਾ ਬੰਦਾ ਆਪਣਾ ਪਾਸਪੋਰਟ ਪਾੜ ਦਿੰਦਾ, ਦੱਸਦਾ ਨਹੀਂ ਕਿਹੜੀ ਕੰਟਰੀ ਤੋਂ ਆਇਆ। ਪਹਿਲਾਂ ਜਿੱਦਾਂ ਸੀਗਾ ਕਿ ਬੰਦਾ ਇੰਡੀਆ ਤੋਂ ਆਇਆ ਤੇ ਉਹਦੇ ਕੋਲ ਜੇ ਕੋਈ ਤਰੀਕਾ ਨਹੀਂ ਵਾਪਸ ਜਾਂਦਾ, ਪਾਸਪੋਰਟ ਉਹਨੇ ਪਾੜਤਾ ਜਾਂ ਹੈ ਨਹੀਂ, ਜਾਂ ਟਰੈਵਲ ਡਾਕੂਮੈਂਟ ਨਹੀਂ, ਤੇ ਇਹਨਾਂ ਨੂੰ ਵਾਪਸ ਭੇਜਣ ਲਈ ਟਰੈਵਲ ਡਾਕੂਮੈਂਟ ਵਗੈਰਾ ਬਣਾਉਣੇ ਪੈਂਦੇ ਸੀਗੇ, ਪਾਸਪੋਰਟ ਵਗੈਰਾ ਬਣਾਉਣੇ ਪੈਂਦੇ ਸੀ, ਕੌਂਸੂਲੇਟ ਨਾਲ ਸੰਪਰਕ ਕਰਨਾ ਪੈਂਦਾ ਸੀਗਾ। ਉਹ ਹੁਣ ਕਹਿੰਦੇ ਆ ਕਿ ਹੁਣ ਜਿੱਦਾਂ ਸੀਗਾ ਇੰਡੀਆ ਕੋਆਪਰੇਟ ਨਹੀਂ ਕਰਦਾ ਹੈਗਾ ਉਹਨਾਂ ਨਾਲ, ਤੇ ਟਾਈਮ ਲੱਗ ਜਾਂਦਾ ਹੈਗਾ। ਬੰਦੇ 6-6 ਮਹੀਨੇ ਰਹਿੰਦੇ ਸੀਗੇ, ਫਿਰ ਉਹ ਬੌਂਡ ਕਰਕੇ ਬਾਹਰ ਆ ਜਾਂਦੇ ਸੀਗੇ, ਜੇਲ੍ਹਾਂ ਬਿਜ਼ੀ ਹੋ ਜਾਂਦੀਆਂ ਸੀਗੀਆਂ, ਕਈ ਵਾਰੀ ਉਹਨੂੰ ਛੱਡਣਾ ਪੈ ਜਾਂਦਾ ਸੀਗਾ। ਤੇ ਹੁਣ ਉਹਨਾਂ ਨੇ ਪਹਿਲੀ ਵਾਰੀ ਉਹ ਕਹਿੰਦੇ ਹੋਇਆ ਕਿ ਉਹਨਾਂ ਨੇ ਮੈਕਸੀਕੋ ਦੇ ਨਾਲ ਡੀਲ ਬਣਾ ਲਈ ਆ, ਜਿਹਦੇ ਵਿੱਚ ਮੈਕਸੀਕੋ ਇੰਟਰਸਟਿਡ ਹੈਗਾ ਕਿ ਥਰਡ ਕੰਟਰੀ ਵਾਲੇ ਜਿਹੜੀ ਲੋਕੀ ਜਿਹੜੇ ਇੱਦਾਂ ਜਾ ਨਹੀਂ ਸਕਦੇ, ਉਹਨਾਂ ਨੂੰ ਉਹ ਉੱਥੇ ਡੱਕ ਕੇ ਰੱਖੂਗੇ। ਇਹ ਜਿਹੜਾ ਹਿਸਟੋਰੀਕਲੀ ਇਦਾਂ ਕਦੀ ਨਹੀਂ ਹੋਇਆ। 36,000 ਜਿਹੜਾ ਇਹਨਾਂ ਨੇ ਹੁਣ ਜਿਹੜਾ ਆંકੜਾ ਇਹਦਾ ਹੈਗਾ, 36,000 ਫੈਮਲੀਆਂ ਮੈਕਸੀਕੋ ਦੇ ਵਿੱਚ ਜਿਹੜੀਆਂ ਉਹ ਡਿਟੇਨ ਕੀਤੀਆਂ। ਸੋ ਇਹ ਹੋ ਗਿਆ, ਇਹ ਤਾਂ ਆંકੜੇ ਬੜੇ ਖਤਰਨਾਕ। ਆਪਾਂ ਵਰਕ ਆਥੋਰਾਈਜੇਸ਼ਨ ਦੇ ਵੱਲ ਨੂੰ ਵੀ ਵੱਧਦੇ ਆ, ਇਹਦੇ ਵਿੱਚ ਹੀ ਥੋੜੀ ਜੀ ਹੋਰ ਆਪਾਂ ਜੇ ਗੱਲ ਕਰਦੇ ਜਾਈਏ, ਇਹ ਮਈ ਮਹੀਨੇ ਤੋਂ ਬਾਅਦ ਦੇ ਆંકੜੇ 4 ਮਹੀਨਿਆਂ ਦੇ ਆંકੜੇ ਆ। 4 ਮਹੀਨਿਆਂ ਜਿਹੜਾ ਨੇ ਕੰਮ ਖਿੱਚਤਾ। ਸੋ 4 ਮਹੀਨਿਆਂ ਦੇ ਵਿੱਚ ਇੰਨੀ ਤੇਜ਼ੀ, ਇੰਨੀ ਸਖਤੀ ਕਰ ਦਿੱਤੀ, ਜਿੱਥੇ ਜਿਹੜੇ ਪਹਿਲੇ ਭਾਈ ਪਹੁੰਚ ਗਏ ਆ ਨਾ, ਤੁਸੀਂ ਇਹ ਤਾਂ ਰੱਬ ਦਾ ਸ਼ੁਕਰੀਆ ਅਦਾ ਕਰੋ ਵੀ ਤੁਹਾਨੂੰ ਉਦਾਂ ਆਉਣ ਦਿੱਤਾ।
ਜਦੋਂ ਜਿਹੜੀ ਇਹ ਚਰਚਾ ਸੁਣਦੇ ਸੀ, ਯਾਰ ਉੱਥੇ ਨਹੀਂ ਕੋਈ ਪੁੱਛਦਾ, ਕੋਈ ਨਹੀਂ ਕਰਦਾ ਬਿਆਨ, ਸਿੱਧੇ ਖੁੱਲ੍ਹੇ ਹੀ ਆ ਜਾਓ, ਉਹ ਆ ਜਾਓ। ਪਰ ਆਹ ਜਿਹੜੇ ਹੁਣ ਤੁਸੀਂ ਆਂਕੜੇ ਦੱਸੇ, ਇਹ ਤਾਂ ਕਾਫੀ ਕਹਿ ਸਕਦੇ ਹਾਂ ਵੀ ਸਖਤੀ ਵਾਲੇ ਜਿਹੜੇ ਆਂਕੜੇ ਆ ਵੀ ਕਾਫੀ ਇਹਨਾਂ ਨੇ ਨਕੇਲ ਕੱਸ ਦਿੱਤੀ ਆ, ਪੂਰਾ ਸ਼ਿਕੰਜਾ ਕੱਸਣ ਦੀ ਜਿਹੜੀ ਕੋਸ਼ਿਸ਼ ਹੈ। ਇਹ ਉਹ ਲੋਕ ਆ ਜਿਨ੍ਹਾਂ ਦੀ ਇੰਟਰੈਕਸ਼ਨ ਹੁੰਦੀ ਸੀਬੀਪੀ ਦੇ ਨਾਲ। ਕਈ ਲੋਕ ਜਿਹੜੇ ਉਹ ਸੇਫਲੀ ਵੀ ਲੰਘ ਜਾਂਦੇ ਹੋਣੇ ਆ, ਉਹਦਾ ਕੋਈ ਆਂਕੜਾ ਨਹੀਂ। ਉਹਦਾ ਤਾਂ ਨਹੀਂ, ਚਲੋ ਕੋਈ ਆਂਕੜਾ। ਉਹ ਤਾਂ ਫਿਰ ਹੁਣ ਇਹਦਾ ਇਦਾਂ ਕਿ ਕਾਫੀ ਸਾਡੇ ਨਾ, ਜਿੱਦਾਂ ਹੁਣ ਪਹਿਲਾਂ ਕਾਲ ਆਉਂਦੀ ਸੀ ਕਿ ਅਸਾਈਲਮ ਦਾ ਕੇਸ ਆਣਾ, ਹੁਣ ਬੌਂਡ ਦੇ ਕੇਸਾਂ ਦੇ ਵਿੱਚ ਮਹੀਨੇ 2 ਮਹੀਨੇ ਤੋਂ ਬੌਂਡ ਦੇ ਕੇਸਾਂ ਦੀ ਬਹੁਤ, ਕਿ ਡੱਕੇ ਪਏ ਆ ਰਿਸ਼ਤੇਦਾਰਾਂ ਦੇ ਫੋਨ, ਕੀ ਅੱਛਾ, ਡੱਕੇ ਪਏ ਆ, ਡਿਟੇਨਡ ਹੀਅਰਿੰਗ ਵਾਲੇ ਕੇਸ। ਉਹਦਾ ਕੇਸ ਲੋਡ ਜਿਹੜਾ ਜ਼ਿਆਦਾ ਵੱਧ ਗਿਆ, ਕਿ ਹੁਣ ਇਹਨਾਂ ਆંકੜਿਆਂ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਸੀਗਾ ਕਿ ਸ਼ਿਕੰਜਾ ਜਿਹੜਾ ਉਹ ਕੱਸਿਆ ਜਾ ਰਿਹਾ ਬਹੁਤ ਜ਼ਿਆਦਾ ਹਾਈ ਲੈਵਲ ਤੇ। ਠੀਕ ਹੈ, ਓਕੇ। ਠੀਕ ਹੈ, ਸੋ ਤੇ ਕਿੱਥੇ ਐਕਸਪੀਡਾਈਟਿਡ ਰਿਮੂਵਲ ਇੱਕ ਇੰਡੀਵਿਜੂਅਲ ਦਾ ਹੁੰਦਾ ਸੀ, ਹੁਣ ਐਕਸਪੀਡਾਈਟਿਡ ਰਿਮੂਵਲ ਫੈਮਿਲੀਜ਼ ਦੇ ਨਵਾਂ ਪ੍ਰੋਗਰਾਮ ਆ ਗਿਆ ਉਹਦੇ ਵਿੱਚ ਵੀ ਪੂਰੇ ਫੈਮਿਲੀ ਦਾ ਪਹਿਲਾਂ ਉਹ ਕਹਿੰਦੇ ਸੀਗੇ ਕਿ ਬਚਾ ਕਰ ਦੇਣਾ ਫੈਮਿਲੀ ਵਾਲਿਆਂ ਨੂੰ, ਘੱਟ ਉਹ ਕਰਨੀ ਪ੍ਰਾਇੋਰਟੀ ਨਹੀਂ ਹੈਗੇ। ਤੇ ਹੁਣ ਇਹ ਪਰਿਵਾਰਾਂ ਵਾਲਿਆਂ ਦੇ ਜਿਹੜੇ ਆ ਦੁਆਲੇ ਪੈ ਗਏ ਆ, ਉਹਨਾਂ ਨੂੰ ਹੁਣ ਸਗੋਂ ਇਹਨਾਂ ਨੇ ਛੇਤੀ ਕਰਨਾ ਵਾ, 30 ਦਿਨਾਂ ਦੇ ਵਿੱਚ ਪੁੱਠਾ ਕਰਤਾ ਹਿਸਾਬ ਕਿਤਾਬ ਇਹਨਾਂ ਨੇ। ਲਾਇਬਿਲਿਟੀ ਕਹਿੰਦੇ ਵੀ ਆਪਣੇ ਸਿਰ ਤੋਂ ਲਾਓ ਤੇ ਇਹਨਾਂ ਨੂੰ ਜਲਦੀ ਜਲਦੀ ਵਾਪਸ ਮੋੜੋ, ਜਲਦੀ ਜਲਦੀ ਵਾਪਸ ਭੇਜੋ। ਹੁਣ ਤੁਸੀਂ 4000 ਇੰਟਰਵਿਊਜ਼ ਦੀ ਗੱਲ ਕੀਤੀ 7 ਦਿਨਾਂ 'ਚ, ਇਹ ਕਿਹੜਾ ਵੀ ਵੀਕਐਂਡ ਤੇ ਬੰਦ ਨਹੀਂ ਹੁੰਦਾ ਬਾਰਡਰ, ਵੀਕਐਂਡ ਤੇ ਵੀ ਕੰਮ ਚੱਲੀ ਜਾਂਦਾ। 4000 ਜੇ ਮੰਨ ਲਓ ਵੀਕ 'ਚ ਆ ਦਿਨ ਦਾ ਮਤਲਬ 600 ਜਿਹੜੀ ਇੰਟਰਵਿਊ ਕਰ ਰਹੇ ਆ ਫਰਾਈਡੇ ਇੰਟਰਵਿਊ ਮੰਡੇ ਤੋਂ ਰੋਏ, ਸੋ 5 ਦਿਨ 1000 ਕ ਇੰਟਰਵਿਊਆਂ ਡੇਲੀ ਬੇਸਿਸ ਤੇ ਜਿਹੜੀਆਂ ਔਨ ਐਵਰੇਜ ਹੋ ਰਹੀਆਂ। ਵਾਓ, ਸੋ ਜਸਟ ਇਮੇਜਿਨ ਜੇ 24 ਘੰਟੇ ਵੀ ਕੰਮ ਕਰਦੇ ਹੋਣ ਤਾਂ ਕੰਮ ਪੂਰਾ ਹੀ ਜਿਹੜਾ ਆ ਉਹਨਾਂ ਨੇ ਖਿੱਚਿਆ ਪਿਆ ਆ ਜਲਦੀ ਤੋਂ ਜਲਦੀ। ਇਹਦੇ ਚੋਂ ਇਹ ਆંકੜਾ ਆ 2,53,000 ਲੋਕਾਂ ਨੂੰ ਵਾਪਸ ਮੋੜਨ ਦਾ। ਪਿਛਲੇ ਵਾਰ ਦੇ ਨਾਲੋਂ 70,000 ਵੱਧ ਜਿਹੜਾ ਆ ਉਹ ਹੈਗਾ ਆ। 152 ਮੁਲਕਾਂ ਤੋਂ ਨੂੰ ਲੋਕਾਂ ਨੂੰ ਇਹਨਾਂ ਨੇ ਮੋੜਿਆ ਹੈ ਵਾਪਸ, ਜਸਟ ਇਮੇਜਿਨ। ਤੇ ਇਹਦੇ ਵਿੱਚੋਂ 36,000 ਪਰਿਵਾਰ ਜਿਹੜੇ ਨਾਨ ਮੈਕਸੀਕਨ ਸੀਗੇ, ਉਹਨਾਂ ਨੂੰ ਮੈਕਸੀਕੋ ਦੇ ਵਿੱਚੋਂ, ਉਹਦੇ ਚੋਂ 17,000 ਲੋਕਾਂ ਨੂੰ 17,000 ਫੈਮਿਲੀਜ਼ ਨੂੰ ਉਹ ਉਹਨਾਂ ਨੇ ਮੈਕਸੀਕੋ ਦੇ ਵਿੱਚ ਜਿਹੜਾ ਉਹ ਰੱਖ ਦਿੱਤਾ। ਇਹ ਇੱਕ ਕਾਫੀ ਵੱਡੇ ਪੱਧਰ ਦੇ ਉੱਤੇ ਤਬਦੀਲੀ ਆਪਾਂ ਬਾਰਡਰ ਦੀ ਸਿਚੁਏਸ਼ਨ ਦੇ ਵਿੱਚ ਦੇਖ ਰਹੇ ਹਾਂ। ਸੋ ਜਿਹੜੇ ਵੀ ਭਾਈ ਸੁਣ ਰਹੇ ਆ, ਉਹ ਉਹਨਾਂ ਨੂੰ ਇਹ ਜਿਹੜੀ ਅੱਜ ਰੀਅਲ ਬਾਰਡਰ ਸਿਚੁਏਸ਼ਨ ਇਹ ਆંકੜਿਆਂ ਤੋਂ ਪਤਾ ਲੱਗਦੀ ਆ ਵੀ ਕੀ ਕੁਛ ਹੋ ਰਿਹਾ ਆ। ਸੋ ਇਹ ਆંકੜੇ ਕਾਫੀ ਡਰਾਉਣੇ ਨੇ, ਆਪਾਂ ਕਹਿ ਸਕਦੇ ਹਾਂ ਵੀ ਸਖਤੀ ਦੇ ਮਾਮਲੇ ਵਿੱਚ ਵੀ ਕਾਫੀ ਸਖਤੀ ਵੱਲ ਨੂੰ ਇਹ ਜਿਹੜਾ ਇਸ਼ਾਰਾ ਕਰ ਰਹੇ ਆ। ਇਹ ਸਿਰਫ ਪਿਛਲੇ 4 ਮਹੀਨਿਆਂ ਦੇ ਆ। ਆਉਣ ਵਾਲੇ ਸਮੇਂ 'ਚ ਕਿਉਂਕਿ ਜੇ ਆਪਾਂ ਅਟਰਨੀ ਟਰਕਿਆਨਾ ਜੀ ਹੁਣ ਇਲੈਕਸ਼ਨ ਨੂੰ ਵੀ ਮੁੱਦੇ ਦੇ ਤੌਰ ਦੇ ਉੱਤੇ ਦੇਖੀ, ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਉੱਭਰਨਾ ਆ ਇਸ ਵਾਰੀ ਫਿਰ ਇਲੈਕਸ਼ਨ 'ਚ, ਤਾਂ ਬਾਈਡਨ ਹੈਰਿਸ ਪ੍ਰਸ਼ਾਸਨ ਇਹੀ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਸੌਫਟ ਨਹੀਂ ਹੈਗੇ ਬਾਰਡਰ ਦੇ ਉੱਤੇ, ਤੇ ਇਹ ਕੰਮ ਜਿਹੜਾ ਉਹ ਤਿੱਖਾ ਹੀ ਹੋਣਾ ਆ, ਢਿੱਲਾ ਨਹੀਂ ਹੁੰਦਾ ਹੁਣ। ਜਿੰਨੀ ਵਾਰੀ ਹੁਣ ਮੈਨੂੰ ਲੱਗਦਾ ਕਿ ਉਹਨੇ ਇਮੀਗ੍ਰੇਸ਼ਨ ਦੀ ਗੱਲ ਕਰਨੀ, ਉਹਨੇ ਵੀ ਆંકੜਾ ਰੱਖ ਦੇਣਾ ਕਿ ਤੂੰ 1,80,000 ਕੀਤੇ ਸੀਗੇ, ਮੈਂ 2,52,000 ਕੀਤੇ ਆ, ਮੈਂ ਤਾਂ ਤੇਰੇ ਤੋਂ ਵੀ ਸਖਤ ਆ। ਹਾਂ, ਉਹਨੇ ਕਿਹੜਾ ਤੂੰ ਤਾਂ ਫੈਮਲੀਆਂ ਕੀਤੀਆਂ ਕੋਈ ਡਿਪੋਰਟ ਨਹੀਂ, ਤੇ ਮੈਂ ਤੇ ਇੰਨੀਆਂ ਫੈਮਲੀਆਂ ਡਿਪੋਰਟ ਕੀਤੀਆਂ ਹਨਾ। ਤੇ ਤੁਸੀਂ ਤੇ ਵੇਟ ਕਰਦੇ ਸੀਗੇ ਕਿ ਕਦੋਂ ਦੇਸ਼ ਵਾਲੇ ਇਹਨਾਂ ਦੇ ਵਾਪਸ ਲੈਣਗੇ, ਆਪਾਂ ਮੈਕਸੀਕੋ ਨਾਲ ਡੀਲ ਬਣਾ ਕੇ ਉੱਥੇ ਬੰਦੇ ਭੇਜਦੇ ਆ। ਸੋ ਬਾਰਡਰ ਇਹਦੇ ਵਿੱਚ ਹੁਣ ਮੈਂ ਇੱਕ ਚੀਜ਼ ਕਹੂੰਗਾ, ਜਿਹੜਾ ਸੇਮ ਪਹਿਲਾਂ ਸਾਡਾ ਡਿਸਕਲੇਮਰ ਇਹ ਹੈ ਕਿ ਕਿਸੇ ਨੂੰ ਆਪਾਂ ਕਹਿ ਨਹੀਂ ਰਹੇ ਬਾਰਡਰ ਟੱਪੋ, ਨਾ ਆਪਾਂ ਕਹਿ ਸਕਦੇ ਹਾਂ, ਤੇ ਜੇ ਆਪਾਂ ਕਵਾਂਗੇ ਫਿਰ ਤਾਂ ਸਾਡਾ ਵੀ ਉਹੀ ਸਮਗਲਿੰਗ ਵਾਲਾ ਹਿਸਾਬ ਕਿਤਾਬ ਹੋਊਗਾ। ਸੋ ਆਪਾਂ ਜਿਹੜਾ ਐਜ਼ ਅ ਲਾਇਰ ਆ, ਕਈ ਵਾਰੀ ਸਾਡੇ ਕੋਲ ਸਲਾਹ ਵੀ ਲੋਕੀ ਜਿਹੜਾ ਫੋਨ ਤੇ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਬਾਰਡਰ ਕਿੱਦਾਂ ਟੱਪਣਾ ਜਾਂ ਕਿੱਦਾਂ ਟੱਪੀਦਾ, ਕੋਈ ਸਲਾਹ ਨਹੀਂ ਵਕੀਲ ਦੇ ਸਕਦਾ। ਕੋਈ ਵਕੀਲ ਤੁਹਾਨੂੰ ਕਹਿ ਨਹੀਂ ਰਿਹਾ ਕਿ ਬਾਰਡਰ ਟੱਪੋ, ਇੱਥੇ ਆਓ। ਜਿਹੜਾ ਵਕੀਲ ਦਾ ਰੋਲ ਆ ਉਹ ਇਹ 4 ਚਫੇਰਿਆਂ 'ਚ ਅਮਰੀਕਾ ਦੇ ਜਿਹੜਾ ਸ਼ੁਰੂ ਹੁੰਦਾ ਵਾ, ਜਦੋਂ ਬੰਦਾ ਜੇਲ੍ਹ 'ਚ ਹੁੰਦਾ, ਉੱਥੋਂ ਜਿਹੜਾ ਵਕੀਲ ਦੀ ਕੋਈ ਉਹ ਨਹੀਂ ਕਿ ਤੁਸੀਂ ਕਿਹੜੇ ਮੈਥਡ ਨਾਲ ਆਉਣਾ ਜਾਂ ਬਾਰਡਰ ਤੇ ਕੀ ਕਹਿਣਾ ਜਾਂ ਕਿੱਦਾਂ। ਪਰ ਤੁਹਾਨੂੰ ਇੱਕ ਸਾਰਿਆਂ ਨੂੰ ਸਲਾਹ ਇਹ ਆ ਕਿ ਜਿਹੜੇ ਬੰਦੇ ਦਾ ਕਲੇਮ ਆ, ਜਿਹੜਾ ਵੀ ਕਲੇਮ ਆ, ਉਹ ਲਾਪਰਵਾਹੀ ਨਾ ਹੁਣ ਕਦੀ ਕਰੇ। ਇੰਟਰਵਿਊ ਜਿਹੜੀ ਹੋਣੀ ਆ, ਕਈ ਵਾਰੀ ਨਾ ਜਵਾਕ ਉੱਥੋਂ ਪੈਸਾ ਧੇਲਾ ਐਡਾ ਜ਼ਿਆਦਾ ਲਾ ਕੇ ਜਿਹੜੇ ਲੱਖਾਂ ਦੇ ਵਿੱਚ ਆਉਂਦੇ ਆ, ਤੇ ਆ ਕੇ ਜਦੋਂ ਬਾਰਡਰ ਤੇ ਕਈ ਵਾਰੀ ਸਾਨੂੰ ਹੁਣ ਅਪੀਲ ਲਈ ਹਾਇਰ ਕਰਦੇ ਆ, ਤੇ ਬਿਲਕੁਲ ਸਿੰਪਲ ਸਵਾਲ ਕਿ ਕੀ ਪ੍ਰੋਬਲਮ ਆ, ਕਿਤੋਂ ਖਤਰਾ, ਕੀ ਹਿਸਾਬ ਕਿਤਾਬ ਸੀਗਾ, ਤੇ ਬੰਦੇ ਦੇ ਜਵਾਬ ਹੀ ਨਹੀਂ ਜਿਹੜੇ ਹੈਗੇ ਪ੍ਰੀਪੇਅਰਡ, ਜਿਹੜੇ ਬੇਸਿਕ ਹੁੰਦੇ ਆ। ਸੋ ਇਹ ਆ ਕਿ ਤੁਹਾਡਾ ਜਿਹੜਾ ਕੇਸ, ਪਹਿਲੀ ਫਾਈਟ ਤੁਹਾਡੀ ਇੱਦਾਂ ਕਿ ਤੁਹਾਡੀ ਜਿਹੜਾ ਕਲੇਮ ਜਿਹੜਾ ਤੁਹਾਡਾ ਕੀ ਹੈਗਾ, ਤੁਹਾਨੂੰ ਹਰੇਕ ਚੀਜ਼ ਜਿਹੜੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਹੁਣ ਕੋਈ ਭੁਲੇਖਾ ਨਾ ਰੱਖਿਓਗੇ, ਤੁਹਾਡੇ ਕੋਲ ਪੁੱਛਣਾ ਨਹੀਂ ਹੈਗਾ। ਤੁਹਾਡੀ ਉੱਥੇ ਕਿਸੇ ਤੁਹਾਡੇ ਸੱਜਣ ਮਿੱਤਰ ਨੇ ਮਦਦ ਕਰ ਦੇਣੀ, ਵਕੀਲ ਨੇ ਮਦਦ ਕਰ ਦੇਣੀ। ਕ੍ਰੈਡੀਬਲ ਫੇਅਰ ਇੰਟਰਵਿਊ ਜਿਹਨੂੰ ਬਿਆਨ ਕਹਿੰਦੇ ਆ, ਤੁਹਾਡੇ ਬਿਆਨ ਜਿਹੜੇ ਹੋਣੇ ਆ ਪੂਰੇ ਸਟ੍ਰਿਕਟਲੀ
ਤੇ ਇੰਨਾ ਉਹਨਾਂ ਕੋਲ ਟਾਈਮ ਨਹੀਂ ਹੈਗਾ, ਇੱਕ ਦੋ ਤੁਹਾਡਾ ਗਲਤ ਜਵਾਬ ਹੋਏ ਤੇ ਚੱਕ ਕੇ ਉਹਨਾਂ ਨੇ ਸਿੱਧੇ ਪਾ ਦੇਣਾ ਤੁਹਾਨੂੰ। ਜਿਹੜੀ ਬਾਈਡਨ ਸਰਕਾਰ ਆ ਉਹਨੇ ਕਾਈਂਡ ਆਫ ਇਹੀ ਕਿਹਾ ਕਿ ਜਿੰਨੇ ਜ਼ਿਆਦਾ ਹੁਣ ਡਿਪੋਰਟ ਹੋਣ ਉਨਾ ਜ਼ਿਆਦਾ ਵਧੀਆ। ਸੋ ਇਹ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਇਸ ਵੇਲੇ ਚੱਲਣ ਦਿਆ, ਤੇ ਹਰੇਕ ਟਾਈਮ ਤੇ ਤੁਹਾਨੂੰ ਆਪਣਾ ਜਿਹੜਾ ਕੇਸ ਆ ਪੂਰਾ ਪਤਾ ਹੋਣਾ ਚਾਹੀਦਾ, ਉਹਦੀ ਡੀਟੇਲਸ ਨਿਟੀ-ਗ੍ਰਿਟੀ ਜਿਹਨੂੰ ਕਹਿੰਦੇ ਆ, ਪੂਰੀ ਪਤਾ ਹੋਣੀ ਚਾਹੀਦੀ ਹੈ। ਇਹਦੇ ਵਿੱਚ ਇੱਕ ਹੋਰ ਜਿਹੜੇ ਆંકੜੇ ਤੁਸੀਂ ਦੱਸੇ ਸੀ ਉਹ ਵੀ ਜਿਹੜੇ ਚਿੰਤਾਜਨਕ ਆ, ਪ੍ਰੋਸੀਕਿਊਸ਼ਨ ਵਾਲੇ ਵੀ ਕਾਫੀ ਲੋਕਾਂ ਨੂੰ ਇਹਨਾਂ ਨੇ ਅੰਦਰ ਕੀਤਾ, ਜਿੱਦਾਂ 65 ਮਿਲੀਅਨ ਡਾਲਰ ਦਾ ਕੈਸ਼ ਵੀ ਫੜਿਆ, 2000 ਇੰਡਾਈਟਮੈਂਟਸ, 1500 ਕਨਵਿਕਸ਼ਨਸ, 10,000 ਬੰਦੇ ਨੂੰ ਤਕਰੀਬਨ ਪ੍ਰੋਸੀਕਿਊਸ਼ਨ ਦੇ ਲਈ ਉਹਨਾਂ ਨੇ ਰੈਫਰ ਕੀਤਾ। ਇਹ ਪਿਛਲੇ 4 ਮਹੀਨੇ ਥੋੜਾ ਜਿਹਾ ਇਸ ਦੇ ਉੱਤੇ ਜੇ ਤੁਸੀਂ ਦੱਸੋ ਵੀ ਇਹ ਕਿਹੜੇ ਮਾਮਲਿਆਂ ਦੀ ਆਪਾਂ ਕਨਵਿਕਸ਼ਨ ਦੀ ਇਹਦੇ ਵਿੱਚ ਗੱਲ ਹੋ ਰਹੀ ਆ, ਇੰਡਾਈਟਮੈਂਟਸ ਦੀ ਗੱਲ ਹੋ ਰਹੀ ਹੈ? ਸਾਡਾ ਨਾ ਇੱਕ ਕੇਸ ਹੋਇਆ ਸੀਗਾ, ਸਰਕਾਰੀ ਵਕੀਲ ਸਵਾਲ ਸੁਣਨ ਤੋਂ ਬਾਅਦ ਕਹਿੰਦੀ ਕਿ ਆਪਾਂ ਨਾ ਜੱਜ ਕਹਿੰਦੀ ਕੁਛ ਹੋਰ ਤਾਂ ਨਹੀਂ ਕਹਿਣਾ, ਉਹ ਕਹਿੰਦੀ ਇਹਦਾ ਨਾ ਕੇਸ ਗ੍ਰਾਂਟ ਨਹੀਂ ਹੋਣਾ ਚਾਹੀਦਾ ਬੰਦੇ ਦਾ, ਇਹ ਸਾਨੂੰ ਇਨਫੋਰਮੇਸ਼ਨ ਦੇਵੇ ਕਿ ਕਿੱਦਾਂ ਆਇਆ, ਕਿਹੜੇ ਏਜੰਟ ਕੋਲ ਰਿਹਾ ਸੀਗਾ ਉੱਥੇ, ਤੇ ਉਹਦੇ ਬੇਸ ਤੇ ਕਹਿੰਦੀ ਫਿਰ ਆਪਾਂ ਅਪੀਲ ਨਹੀਂ ਕਰਾਂਗੇ। ਤੇ ਉੱਤੇ ਬਹਿਸ ਚੱਲੀ ਚੰਗੀ ਕਿ ਇਨਫੋਰਮੇਸ਼ਨ ਕਿਹੜੇ ਹਿਸਾਬ ਨਾਲ ਤੂੰ ਮੰਗਣ ਦੀ ਹੈ, ਕਿ ਅਸਾਈਲਮ ਦਾ ਲਾਅ, ਐਂਡ ਆਫ ਦਾ ਡੇ ਜੱਜ ਨੇ ਸਾਡਾ ਹੀ ਸਾਥ ਦਿੱਤਾ ਕਿ ਜਿਹੜਾ ਅਸਾਈਲਮ ਦਾ ਲਾਅ ਉਹ 'ਚ ਕਿਤੇ ਵੀ ਇਦਾਂ ਨਹੀਂ ਲਿਖਿਆ ਕਿ ਤੁਸੀਂ ਕੋਈ ਕੰਪਰੋਮਾਈਜ਼ ਕਰਨਾ ਜਾਂ ਇਦਾਂ ਕਰਨਾ ਵਾ। ਮੈਂ ਕਿਹਾ ਆਪਾਂ ਪ੍ਰੂਵ ਕਰਤਾ ਕਿ ਅਸਾਈਲਮ ਦੇ ਐਲੀਮੈਂਟ ਕੀ ਆ, ਆਪਾਂ ਕੇਸ ਜਿੱਤ ਗਏ, ਇਹਦੇ ਵਿੱਚ ਕੋਈ ਇਦਾਂ ਦਾ ਤਾਂ ਹੈ ਨਹੀਂਗਾ ਕਿ ਸਾਡੇ ਤੇ ਕੋਈ ਓਬਲੀਗੇਸ਼ਨ ਹੈਗਾ ਆਪਾਂ ਤੈਨੂੰ ਬੰਦੇ ਦਾ ਨਾਮ ਦੱਸਣਾ ਕਿ ਏਜੰਟ ਦਾ ਨਾਂ ਕੀ ਸੀਗਾ। ਤੇ ਸਰਕਾਰੀ ਵਕੀਲ ਕਹਿੰਦੀ ਇਹਦੇ ਵਿੱਚ ਸਰਕਾਰ ਨੂੰ ਇੰਟਰਸਟ ਹੈਗਾ, ਤੇ ਜੱਜ ਨੂੰ ਆਪਣੀ ਆਰਗੂਮੈਂਟ ਇਹ ਸੀਗੀ ਕਿ ਇਹਨੂੰ ਲੱਗਦਾ ਕਿ ਉਹ ਮਾੜੇ ਆ, ਆਪਾਂ ਹੁਣ ਬਾਰਡਰ ਟੱਪਣ 'ਚ ਤਾਂ ਨਹੀਂ ਕਿਸੇ ਦੀ ਉਹ ਕਰਦੇ, ਕੋਈ ਵਾਇਲੇਟ ਕਰ ਰਹੇ ਆ, ਪਰ ਮੇਰੇ ਹਿਸਾਬ ਨਾਲ ਤਾਂ ਜਿਹੜਾ ਬੰਦਾ ਹੁਣ ਕੋਈ ਕਿੱਥੇ ਪੀੜਿਤ ਬੰਦਾ ਕਹਿ ਰਿਹਾ ਕਿ ਮੈਨੂੰ ਬਾਹਰ ਕੱਢੋ ਇੱਥੋਂ, ਮੈਨੂੰ ਮੁਸੀਬਤ ਆ, ਤਾਂ ਮੈਂ ਜੱਜ ਨੂੰ ਇਹ ਕਿਹਾ, ਮੈਂ ਕਿਹਾ ਮੈਂ ਉਹ ਬੰਦੇ ਨੂੰ ਮਾੜਾ ਨਹੀਂ ਸਮਝਦਾ ਕਿ ਮੈਂ ਹੁਣ ਉਹਨੇ ਜੇ ਕਾਨੂੰਨ ਤੋੜਿਆ, ਪਰ ਮੈਂ ਕਿਹਾ ਸਾਡੇ ਤੇ ਕੋਈ ਓਬਲੀਗੇਸ਼ਨ ਨਹੀਂ ਹੈਗਾ ਕਿ ਆਪਾਂ ਕਿਸੇ ਦਾ ਨਾਂ ਲਈਏ ਜਾਂ ਉੱਦਾਂ ਲਈਏ। ਤੇ ਜੱਜ ਕਹਿੰਦੀ ਕਿ ਇਹੋ ਜਿਹੜੀ ਮੇਰੀ ਗ੍ਰਾਂਟ ਆ ਉਹ ਕਹਿੰਦੀ ਕੰਡੀਸ਼ਨਲ ਨਹੀਂ ਹੋ ਸਕਦੀ ਹੈਗੀ, ਕਹਿੰਦੀ ਉਹ 100% ਹੀ ਗ੍ਰਾਂਟ ਹੋਣੀ ਹੈ। ਸਰਕਾਰ ਨੂੰ ਕਹਿੰਦੀ ਕਿ ਉਹ ਤੁਹਾਡੇ ਵਿੱਚ, ਵਕੀਲ ਦੇ ਵਿੱਚ ਤੇ ਇਹਦੇ ਕਲਾਇੰਟ ਦੇ ਵਿੱਚ ਮਸਲਾ ਹੈਗਾ। ਤੇ ਉਹਨੇ ਕਾਫੀ ਜ਼ੋਰ ਲਾਇਆ ਕਿ ਮੈਂ ਕਿਹਾ ਇਹ ਸਾਡੀ ਜੌਬ ਨਹੀਂ ਹੈਗੀ, ਤੁਹਾਡੀ ਜੌਬ ਹੈਗੀ ਆ ਕਿ ਤੁਸੀਂ ਕਿੱਦਾਂ ਕਰੈਕ ਡਾਊਨ ਕਰਨਾ ਹੈਗਾ। ਸਾਨੂੰ ਨਾ ਤੁਸੀਂ ਵਿੱਚ ਉਹਦੇ ਪਾਓ ਕਿ ਕੀ ਹੈਗਾ ਆਪਣਾ ਵਕੀਲ ਦਾ ਜੇ ਕੰਮ ਹੀ ਜਿਹੜਾ ਹੈਗਾ ਬਾਰਡਰ ਤੋਂ ਅੰਦਰੋਂ ਸ਼ੁਰੂ ਹੁੰਦਾ, ਬਾਹਰ ਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਉਹ ਕਹਿੰਦੀ ਅੱਗੋਂ ਦੀ ਕੀ ਕਹਿੰਦੀ, ਜਿਹੜੀ ਇਹਦੀ ਐਪਲੀਕੇਸ਼ਨ ਸੀਗੀ ਬੰਦੇ ਦੀ 589 ਐਪਲੀਕੇਸ਼ਨ ਸੀਗੀ, ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਡਾ ਐਡਰੈਸ ਕੀ ਸੀਗਾ ਇੰਡੀਆ ਆਉਣ ਤੋਂ ਪਹਿਲਾਂ। ਕਹਿੰਦੀ ਕਿ ਇਹਨੇ ਐਡਰੈਸ ਲਿਖਿਆ ਕਿ ਇਹ ਹਾਈਡਿੰਗ 'ਚ ਰਿਹਾ ਏਜੰਟ ਦੇ ਕੋਲ 2 ਮਹੀਨੇ। ਕਹਿੰਦੀ ਇਸ ਲਈ ਕਹਿੰਦੀ ਬਾਏ ਲਾਅ ਕਹਿੰਦੀ ਇਹਨੂੰ ਦੱਸਣਾ ਪੈਣਾ ਕਿ ਐਡਰੈਸ ਕੀ ਸੀਗਾ, ਪਤਾ ਨਹੀਂ ਐਡਰੈਸ। ਕਹਿੰਦੀ ਕਿ ਪਰ ਤੇਰੀ ਜਿਹੜੀ ਐਪਲੀਕੇਸ਼ਨ ਆ, ਕਹਿੰਦੀ ਉਹਨੇ ਜੱਜ ਨੂੰ ਆਰਗੂਮੈਂਟ ਦਿੱਤੀ ਕਿ ਇਹਦੀ ਐਪਲੀਕੇਸ਼ਨ ਦੇ ਹਿਸਾਬ ਨਾਲ ਇਹਦਾ ਦੱਸਣਾ ਬਣਦਾ, ਕਿਉਂਕਿ ਇੱਕੋ ਸਵਾਲ ਪੁੱਛਿਆ ਗਿਆ ਹੈਗਾ 5 ਸਾਲਾਂ 'ਚ ਕਿੱਥੇ ਰਿਹਾ। ਉਹ ਕਹਿੰਦਾ ਮੈਨੂੰ ਯਾਦ ਨਹੀਂ। ਤੇ ਕਹਿੰਦੀ ਪਤਾ ਕਰਕੇ ਆ ਰਿਸ਼ਤੇਦਾਰਾਂ ਤੋਂ, ਐਫੀਡੇਵਿਟ ਲੈ ਕੇ ਆਵੇ। ਮੈਂ ਕਿਹਾ ਇਦਾਂ ਦਾ ਕੋਈ ਓਬਲੀਗੇਸ਼ਨ ਨਹੀਂ ਹੈਗਾ, ਉਹਨੇ ਕਹਿ ਦਿੱਤਾ ਕਿ ਨਹੀਂ ਪਤਾ ਹੈਗਾ, ਆਪਾਂ ਉਹਦੇ ਲਈ ਹੋਰ ਜਾਂ ਉਹਦੇ ਪਰਿਵਾਰ ਲਈ ਕੋਈ ਹੋਰ ਥੋੜਾ ਹੁਣ ਪੰਗਾ ਪਾ ਦੇਣਾ। ਤੇ ਜੱਜ ਕਹਿੰਦੀ ਹਾਂ ਉਹਦਾ ਕੋਈ ਓਬਲੀਗੇਸ਼ਨ ਨਹੀਂ ਹੈਗਾ, ਜੇ ਉਹਨੂੰ ਨਹੀਂ ਪਤਾ। ਸਾਡੀ ਆਰਗੂਮੈਂਟ ਉਹਨੂੰ ਇਹ ਸੀਗੀ ਕਿ ਜਿਹੜਾ ਫਾਰਮ ਆ, ਗੱਲ ਇਹ ਜੱਜ ਨੇ ਇਹ ਗੱਲ ਦੇਖਣੀ ਆ ਕਿ ਬੰਦੇ ਨੇ ਫਾਰਮ ਜਿਹੜਾ ਸਾਰਾ ਸਹੀ ਭਰਿਆ, ਝੂਠ ਤਾਂ ਨਹੀਂ ਉਹਦੇ ਵਿੱਚ ਕੁਝ ਬੋਲਿਆ, ਕਿ ਜਿੰਨਾ ਉਹਨੂੰ ਪਤਾ ਹੈਗਾ ਟੂ ਬੈਸਟ ਆਫ ਹਿਸ ਨੌਲੇਜ ਐਂਡ ਐਬਿਲਿਟੀ। ਜਦੋਂ ਇਹਨੇ ਫਾਰਮ ਭਰਿਆ ਤੇ ਅੱਜ ਦੀ ਡੇਟ ਦੇ ਵਿੱਚ ਵੀ ਉਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਹੈਗਾ ਕਿ ਮੈਂ ਕਿੱਥੇ ਰਿਹਾ ਸੀ, ਮੈਨੂੰ ਐਡਰੈਸ ਦਾ ਨਹੀਂ ਪਤਾ, ਮੈਂ ਲੁੱਕ ਕੇ ਰਿਹਾ ਸੀਗਾ। ਤੇ ਇਹਨੇ ਜਿਹੜਾ ਫਾਰਮ ਆ ਬਿਲਕੁਲ ਸਹੀ ਭਰਿਆ, ਅੱਜ ਦੀ ਡੇਟ ਦੇ ਵਿੱਚ ਇਹਨੂੰ ਪਤਾ ਨਹੀਂ ਹੈਗਾ। ਸਾਡੀ ਇਹ ਤਰੀਕ ਜਿਹੜੀ ਫਾਈਨਲ ਹੀਅਰਿੰਗ ਚੱਲਣ ਦੀ ਆ, ਤੇ ਜੱਜ ਨੇ ਇਹ ਦੇਖਣਾ ਕਿ ਜਿਹੜਾ ਫਾਰਮ ਆ ਇਹਨੇ ਸਹੀ ਭਰਿਆ ਹੈਗਾ ਗਲਤ ਭਰਿਆ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈਗਾ ਉਹਨੇ ਫਾਰਮ ਸਹੀ ਭਰਿਆ ਹੈਗਾ। ਇਸ ਲਈ ਜਿਹੜੀ ਸਰਕਾਰ ਆਰਗੂਮੈਂਟ ਦਿੰਦੀ ਹੈ ਕਿ ਇਹਦੀ ਜ਼ਿੰਮੇਵਾਰੀ ਬਣਦੀ ਸੀਗੀ, ਇਦਾਂ ਸੀਗਾ ਉੱਦਾਂ ਸੀਗਾ, ਉਹ ਜ਼ਿੰਮੇਵਾਰੀ ਦਾ ਕੋਈ ਬੇਸ ਨਹੀਂ ਹੈਗਾ, ਕਿਉਂਕਿ ਬੰਦੇ ਦੀ ਜ਼ਿੰਮੇਵਾਰੀ ਸਿਰਫ ਇੰਨੀ ਬਣਦੀ ਆ ਕਿ ਜਿਹੜੀ ਉਹਦੀ ਬੈਸਟ ਨੌਲੇਜ ਆਫ ਐਬਿਲਿਟੀ, ਉਹਨੇ ਫਾਰਮ ਸਹੀ ਭਰਿਆ ਕਿ ਨਹੀਂ ਭਰਿਆ। ਸੋ ਜੱਜ ਕਹਿੰਦੀ ਕਿ ਆਹੋ ਮੈਂ ਤੁਹਾਡੀ ਆਰਗੂਮੈਂਟ ਨਾਲ ਐਗਰੀ ਕਰਦੀ ਹਾਂ ਕਿ ਆਰਗੂਮੈਂਟ ਇਹੀ ਸਹੀ ਇਹੀ ਹੈ ਕਿ ਜਿਹੜਾ ਰੂਲ ਆ ਉਹੀ ਕਹਿੰਦਾ ਕਿ ਜਿੰਨਾ ਤੁਹਾਨੂੰ ਪਤਾ ਹੈਗਾ ਉਹਦੇ ਹਿਸਾਬ ਨਾਲ ਤੁਸੀਂ ਸੱਚ ਦੱਸਣਾ। ਤਾਂ ਮੈਂ ਕਿਹਾ ਹੁਣ ਸਾਡੇ ਕੋਲ ਇਨਵੈਸਟੀਗੇਟ ਕਰਨ ਦਾ ਟਾਈਮ ਹੀ ਨਹੀਂ ਹੈਗਾ, ਆਪਾਂ ਅਮਰੀਕਾ ਬੈਠੇ, ਸਾਨੂੰ ਕੀ ਪਤਾ ਕੌਣ ਕਿੱਦਾਂ ਹੈ ਨਾ। ਠੀਕ ਹੈ। ਤੇ ਇਹਨਾਂ ਦਾ ਜਿਹੜਾ ਕ੍ਰੈਕਡਾਊਨ ਆ, ਮਤਲਬ ਕਿ ਜਿਹੜੀ ਸਰਕਾਰ ਆ ਉਹਨਾਂ ਨੇ ਸਰਕਾਰੀ ਵਕੀਲਾਂ ਦੇ ਥਰੂ ਕਿਹਾ ਕਿ ਪਤਾ ਕਰੋ ਕਿ ਕੌਣ ਆ, ਕਿੱਦਾਂ, ਸਵਾਲਾਂ ਦੇ ਵਿੱਚ ਪੁੱਛੋ। ਤੇ ਇਹ ਜਿਹੜੇ 17,000 ਬੰਦੇ ਇਹਨਾਂ ਨੇ ਫੜਿਆ, ਇਹ ਨੋਨ ਸਮਗਲਰ ਹੁੰਦੇ ਹੋਣੇ ਆ ਕਿ ਜਦੋਂ ਕਈ ਜਣਿਆਂ ਨੇ ਨਾਂ ਲੈ ਦਿੱਤਾ ਉਹਦਾ ਕਿ ਆਹ ਬੰਦਾ ਸੀਗਾ, ਆਹ ਬੰਦਾ ਸੀਗਾ, ਠੀਕ ਹੈ। ਜਦੋਂ ਬਾਰ-ਬਾਰ ਨਾਂ ਲਈ ਗਏ ਤੇ ਫਿਰ ਇਹਨਾਂ ਨੇ ਉਹ ਜਿਹੜੇ 17,000 ਬੰਦੇ ਚੱਕਦੇ। ਹੁਣ 17,000 ਇਟਸ ਅ ਬਿਗ ਨੰਬਰ, 17,000 ਸਿਕਿਉਰਿਟੀ ਇਹਨਾਂ ਨੇ ਜਿਹੜੇ ਫੜ ਲਏ ਹਨ। ਇੰਡੀਆ ਦੇ ਵਿੱਚ ਹੁਣ ਜਿਹੜਾ ਹੈਗਾ ਕਾਫੀ ਉਹਨਾਂ ਦੇ ਵੀ ਮੁੱਦੇ ਜਿਹੜੇ ਹੈਗੇ ਹੁਣ ਕੈਨੇਡਾ ਗੁੰਡੇ ਨਾਲ ਵੀ ਚੱਲਦੇ ਆ। ਹੁਣ ਪਤਾ ਨਹੀਂ ਹੁਣ ਕਿਹੜੇ ਹਿਸਾਬ ਨਾਲ ਇੰਡੀਆ ਕੋਆਪਰੇਟ ਕਰਦਾ। ਮੈਕਸੀਕੋ ਨੇ ਤਾਂ ਫੁੱਲ ਕਿਹਾ ਕਿ ਉਹਨਾਂ ਨੇ ਕੋਆਪਰੇਟ ਜਿਹੜਾ ਕਰਨਾ ਵਾ, ਤੇ ਉਹ ਫੈਮਲੀਆਂ ਨੂੰ ਹਾਊਸ ਕਰਨ ਲਈ ਤਿਆਰ ਆ। ਹੁਣ ਇਹ ਤਾਂ ਹੁਣ
ਸਰਕਾਰਾਂ ਦੀ ਆਪਸ ਦੇ ਵਿੱਚ ਪਾਰਟਨਰਸ਼ਿਪ ਤੇ ਡਿਪੈਂਡ ਕਰਦਾ ਕਿ ਪਾਰਟਨਰਸ਼ਿਪ ਕਿੱਥੇ ਕਿ ਜਾਂਦੀ ਆ, ਤੇ ਸਰਕਾਰਾਂ ਦੇ ਆਪਸ 'ਚ ਟ੍ਰੇਡ ਵੀ ਚੱਲਦੇ ਆ, ਕਈ ਕੁਛ ਹੁੰਦਾ। ਇਹ ਤਾਂ ਹੁਣ ਪੋਲਿਟਿਕਸ ਇਜ਼ ਅ ਡਰਟੀ ਗੇਮ। ਜੀ, ਜੀ, ਬਿਲਕੁਲ। ਸੋ ਇਹ ਰੀਅਲ ਸਿਚੁਏਸ਼ਨ ਤੁਹਾਨੂੰ ਦੱਸੀ ਆ ਬਾਰਡਰ ਦੀ ਵੀ ਕੀ ਇਸ ਟਾਈਮ ਉੱਥੇ ਚੱਲ ਰਿਹਾ ਹੈ, ਕਿੱਦਾਂ ਕ੍ਰੈਕਡਾਊਨ ਉਹ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਕਰ ਰਹੇ ਆ। ਪਿਛਲੇ 4 ਮਹੀਨਿਆਂ ਦੇ ਹੈਰਾਨਕੁੰਨ ਜਿਹੜੇ ਆંકੜੇ ਆ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕੀਤੇ ਆ। ਹੁਣ ਗੱਲ ਵਧਾਉਂਦੇ ਆਪਾਂ ਵਰਕ ਆਥੋਰਾਈਜੇਸ਼ਨ ਵੱਲ ਨੂੰ, EADs ਵੱਲ ਨੂੰ। ਰੀਸੈਂਟਲੀ ਨਿਊਯਾਰਕ ਦੇ ਵਿੱਚ ਉੱਥੋਂ ਦਾ ਜਿਹੜਾ ਮੇਅਰ ਆ ਉਹਨਾਂ ਨੇ ਫੈਡਰਲ ਬਿਲਡਿੰਗ ਦੇ ਬਾਹਰ ਜਾ ਕੇ ਪ੍ਰੋਟੈਸਟ ਵੀ ਕੀਤਾ, ਰੈਲੀ ਵੀ ਕੀਤੀ, ਸਰਕਾਰ ਨੂੰ ਕਿਹਾ, ਬਾਈਡਨ ਪ੍ਰਸ਼ਾਸਨ ਨੂੰ ਵੀ ਭਾਈ ਵਰਕ ਆਥੋਰਾਈਜੇਸ਼ਨ ਥੋੜ੍ਹੀਆਂ ਜਿਹੀਆਂ ਤੇਜ਼ ਕਰੋ, ਕੰਮ ਬੜਾ ਜਿਹੜਾ ਉਹ ਮੰਦਾ ਹੋਈ ਜਾਂਦਾ ਆ। ਸੋ ਕੀ ਜਿਹੜੇ ਆ ਉਹ ਫੈਸਲੇ ਲਏ ਜਾ ਰਹੇ ਆ ਇਸ ਬਾਈਡਨ ਹੈਰਿਸ ਪ੍ਰਸ਼ਾਸਨ ਦੇ ਵੱਲੋਂ, USCIS ਦੇ ਵੱਲੋਂ EADs ਨੂੰ ਲੈ ਕੇ? ਜਿਹੜਾ ਤਾਂ ਕਾਨੂੰਨ ਆ ਕਿ ਅਸਾਲਮ ਜਿਹਨਾਂ ਨੇ ਫਾਈਲ ਕੀਤਾ 6 ਮਹੀਨੇ ਤੋਂ ਬਾਅਦ ਹੀ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਮਿਲਣਾ, ਉਹ ਠੀਕ ਹੈ, ਜਿਹੜਾ ਕਾਨੂੰਨ ਆ ਉਹਨੂੰ ਸਿਰਫ ਕਾਂਗਰਸ ਚੇਂਜ ਕਰ ਸਕਦੀ ਆ ਵੋਟਿੰਗ ਦੇ ਨਾਲ, ਮੈਜੋਰਟੀ ਦੇ ਨਾਲ। ਉਹਨੂੰ ਬਾਈਡਨ ਸਰਕਾਰ ਜਾਂ USCIS ਆਪਣੇ ਲੈਵਲ ਤੇ ਨਹੀਂ ਚੇਂਜ ਕਰ ਸਕਦੀ। ਉਹ ਕਾਨੂੰਨ ਉਦਾਂ ਦਾ ਉਦਾਂ ਹੀ ਰਹਿਣਾ, ਉਹ ਨਹੀਂ ਚੇਂਜ ਹੋ ਸਕਦਾ। ਉਹ 6 ਮਹੀਨੇ ਬਾਅਦ ਹੀ ਰਹਿਣਾ। ਅਸਾਲਮ ਵਾਲਿਆਂ ਦਾ ਉਦਾਂ ਹੀ ਰਹਿਣਾ, ਉਹਦੇ ਵਿੱਚ ਕੁਝ ਨਹੀਂ ਹੋ ਸਕਦਾ। ਪਰ ਅਕਤੂਬਰ 1 ਤੋਂ USCIS ਨੇ ਕਿਹਾ ਕਿ ਜਿਹੜੀ CBP-1 ਐਪ ਦੇ ਰਾਹੀਂ ਜਿਹੜੇ ਆਏ ਆ, ਅੱਛਾ, ਐਪ ਦੇ ਰਜਿਸਟਰ ਹੋ ਕੇ ਆਏ ਆ, ਜਾਂ ਜਿਹਨਾਂ ਨੂੰ ਬਾਰਡਰ ਤੇ ਸਰੈਂਡਰ ਕੀਤਾ ਸੀ, ਜਿਹਨਾਂ ਨੇ ਹਿਊਮੈਨਿਟੇਰੀਅਨ ਪੈਰੋਲ ਵਗੈਰਾ ਦਿੱਤਾ ਗਿਆ, ਹੂੰ, ਉਹਨਾਂ ਨੂੰ 6 ਮਹੀਨੇ ਦੀ ਵੇਟ ਕਰਨ ਦੀ ਲੋੜ ਨਹੀਂ। ਉਹ ਰਾਈਟ ਵੇ ਜਿਹੜਾ ਆ ਕੇ ਨਾ ਕੰਟਰੀ ਦੇ ਵਿੱਚ ਐਂਟਰ ਕਰਦੇ ਸਾਰੀ ਆਪਣਾ ਜਿਹੜਾ ਵਰਕ ਪਰਮਿਟ ਫਾਈਲ ਕਰ ਸਕਦੇ ਆ। ਅੱਛਾ, 90 ਦਿਨ ਦੀ ਬਜਾਏ ਉਹਨਾਂ ਨੂੰ 30 ਦਿਨ 'ਚ ਦਿੱਤਾ ਜਾਊਗਾ। ਮਤਲਬ ਕਿ ਉਹ ਰਾਈਟ ਵੇ ਬੰਦਾ ਪਹਿਲੇ ਮਹੀਨੇ ਉਹਨੂੰ ਵਰਕ ਪਰਮਿਟ ਮਿਲ ਜਾਊਗਾ, ਜਿਹੜਾ ਐਪ ਦੇ ਰਾਹੀਂ ਆ ਰਿਹਾ ਜਾਂ ਜਿਹਨੂੰ ਹਿਊਮੈਨਿਟੇਰੀਅਨ ਪੈਰੋਲ ਮਿਲਿਆ ਵਾ। ਉਹ ਕਹਿੰਦੇ ਕਿ ਇਹਦਾ ਰੀਜ਼ਨ ਇਹ ਆ ਕਿ ਲੋਕਾਂ ਨੂੰ ਆਪਾਂ ਇਨਸੈਂਟਿਵ ਦੇਣਾ ਕਿ 2 ਨੰਬਰ 'ਚ ਬਾਰਡਰ ਨਾ ਟੱਪੋ, ਲੀਗਲੀ ਆਓ, ਤਾਂ ਕਿ ਤੁਹਾਡੇ ਕੋਲ ਪਹਿਲੇ ਦਿਨ ਹੀ ਜਿਹੜਾ ਵਰਕ ਕੰਮ ਕਰਨ ਪਰਮਿਟ। ਦੀ ਆਪਸ਼ਨ ਹੋਵੇ, ਸਹੀ। ਫਾਈਲ ਕਰਨ ਦੀ ਆਪਸ਼ਨ ਹੋਵੇ। ਹੂੰ, ਤੇ ਜਿਹੜਾ ਇੱਕ ਇਹਦੇ ਵਿੱਚ ਹੁਣ ਫਾਇਦਾ ਇਹ ਹੋਇਆ ਕਿ ਹੁਣ ਇਹ ਜਿਹੜਾ ਸਾਰਾ ਕੁਝ ਕਰਨਾ, ਇਹ ਹੁਣ ਸਾਡੇ ਲੋਕਾਂ ਲਈ ਵੀ ਫਾਇਦਾ ਹੋ ਜਾਊਗਾ। ਉਹ ਕਹਿੰਦੇ ਕਿ ਜਿਹੜਾ ਵੈਲਿਡਿਟੀ ਪੀਰੀਅਡ ਸੀਗਾ ਨਾ, ਜਿੱਦਾਂ ਹੁਣ 2 ਸਾਲ ਦਾ ਦਿੰਦੇ ਸੀਗੇ ਅਸਾਲਮ ਵਾਲੇ, ਉਹ ਹੁਣ ਇਹਨਾਂ ਨੇ 5 ਸਾਲ ਦਾ ਕਰ ਦੇਣਾ, ਉਹ ਵਧਾਤਾ। ਉਹ ਵਧਾ ਦੇਣਾ ਇਹਨਾਂ ਨੇ। ਹਾਂਜੀ। ਠੀਕ ਸੋ ਹੈ। ਇੱਕ ਤਾਂ ਇਹ ਹੈ ਕਿ ਤੁਹਾਨੂੰ ਹੁਣ ਸਿੱਧੇ 5 ਸਾਲ ਤੁਹਾਨੂੰ ਖੁੱਲੀ ਛੂਟ ਮਿਲ ਜਾਣੀ ਆ। ਦੂਜਾ ਇਹ ਹੈ ਕਿ ਵਕੀਲਾਂ ਦੇ, ਪੈਰਾਲੀਗਲਾਂ ਦੇ ਤੁਹਾਡੇ ਚੱਕਰ ਘੱਟ ਲੱਗਣੇ ਆ। ਸਿੱਧੇ 5 ਸਾਲ ਦਾ ਤੁਹਾਡਾ ਜਿਹੜਾ ਵਰਕ ਪਰਮਿਟ ਉਹ ਆ ਜਾਣਾ। ਠੀਕ ਹੈ। ਸੋ ਉਹ ਕੰਮ ਇਹ ਜਿਹੜਾ ਵਧੀਆ ਕਰਨ ਜਾ ਰਹੇ ਆ। ਪਰ ਉਹਦਾ ਰੀਜ਼ਨ ਇਹਨਾਂ ਦਾ ਇਹ ਹੈ ਕਿ ਇਹਨਾਂ ਦਾ ਆਪਣਾ ਵਰਕਲੋਡ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ, ਸਟਾਫ ਨਹੀਂ। ਸੋ ਉਹਨਾਂ ਨੂੰ ਪਤਾ ਕਿ ਉਹ ਕਹਿੰਦੇ ਕੋਈ ਫਾਇਦਾ ਨਹੀਂ ਹੁਣ ਹੋ ਰਿਹਾ 2-2 ਸਾਲ ਦਾ, ਤਾਂ ਕਿਉਂਕਿ $410 ਤੇ ਇਹਨਾਂ ਦੀ ਫਾਈਲਿੰਗ ਫੀਸ ਆ, ਸਰਕਾਰੀ ਫੀਸ ਆ। ਉਹ ਕਹਿੰਦੇ ਕਿ ਹੁਣ ਇਹ ਜੇ ਮਹਿਕਮਾ ਆਪਾਂ 2 ਸਾਲ ਦੀ ਜਗ੍ਹਾ 5 ਸਾਲ ਕਰ ਦਈਏ, ਤੇ ਜਿਹੜਾ ਉਹਨਾਂ ਦਾ ਸਟਾਫ ਆ ਉਹਨੂੰ ਉਹ ਹੋਰ ਕੰਮ ਵਾਸਤੇ ਯੂਜ਼ ਕਰ ਸਕਦੇ ਆ। ਸੋ ਉਹਨਾਂ ਦਾ ਵਰਕਲੋਡ ਬਹੁਤ ਜ਼ਿਆਦਾ ਵੱਧ ਗਿਆ, ਤੇ ਉਹਦੇ ਤਹਿਤ ਉਹ ਕਹਿੰਦੇ ਕਿ ਆਪਾਂ ਇਹ ਤਾਂ ਨਹੀਂ ਚੇਂਜ ਕਰ ਸਕਦੇ ਕਿ ਤੁਸੀਂ 6 ਮਹੀਨੇ ਤੋਂ ਪਹਿਲਾਂ ਵਰਕ ਪਰਮਿਟ ਅਪਲਾਈ ਕਰੋ ਅਸਾਲਮ ਵਾਲੇ। ਪਰ ਉਹ ਕਹਿੰਦੇ ਕਿ ਸਾਡੇ ਕੋਲ ਇਹ ਪਾਵਰ ਜ਼ਰੂਰ ਆ ਕਿ 2 ਸਾਲ ਦੀ ਬਜਾਏ ਹੁਣ ਤੁਹਾਨੂੰ ਜਿਹੜਾ 5 ਸਾਲ ਦਾ ਵਰਕ ਪਰਮਿਟ ਜਿਹੜਾ ਦੇਵਾਂਗੇ। ਸੋ ਉਹਦਾ ਕਾਫੀ ਲੋਕਾਂ ਨੂੰ ਜਿਹੜਾ ਫਾਇਦਾ ਹੋ ਜਾਣਾ। ਸੋ ਇਹ 'ਚ 2 ਚੀਜ਼ਾਂ ਹੋ ਗਈਆਂ, ਇੱਕ ਤਾਂ CBP-1 ਦੇ ਜ਼ਰੀਏ ਆ ਰਹੇ ਆ, ਜਾਂ ਹਿਊਮੈਨਿਟੇਰੀਅਨ ਪੈਰੋਲ ਦੇ ਜ਼ਰੀਏ ਜਿਹੜੇ ਆਏ ਆ, ਉਹਨਾਂ ਨੂੰ 1 ਅਕਤੂਬਰ ਤੋਂ ਆਉਂਦਿਆਂ ਹੀ ਅਮਰੀਕਾ 'ਚ ਆਉਂਦਿਆਂ ਹੀ ਵਰਕ ਪਰਮਿਟ ਅਪਲਾਈ ਕਰਨ ਦਾ ਮੌਕਾ ਮਿਲ ਜਾਣਾ ਆ। ਉਹ 6 ਮਹੀਨਿਆਂ ਦੀ ਵੇਟ ਉਹਨਾਂ ਦੇ ਲਈ ਨਿਕਲ ਜਾਣੀ ਆ। ਪ੍ਰੋਸੈਸਿੰਗ ਟਾਈਮ ਉਹਨੂੰ ਘਟਾ ਰਹੇ ਆ, ਮੈਨੂੰ ਲੱਗਦਾ 90 ਦਿਨ ਤੋਂ 30 ਦਿਨ ਦੇ ਉੱਤੇ ਕਰ ਰਹੇ ਆ ਕੁਛ, ਉਹ ਉਹਨਾਂ ਦੀ ਹਾਂਜੀ। ਕੋਸ਼ਿਸ਼ ਕਰ ਰਹੇ ਆ। ਤੇ ਵਰਕ ਪਰਮਿਟ ਦੀ ਜਿਹੜੀ ਮਿਆਦ ਆ ਉਹ 2 ਸਾਲ ਤੋਂ ਵਧਾ ਕੇ 5 ਸਾਲ ਜਿਹੜੀ ਉਹ ਕਰਨ ਜਾ ਰਹੇ। ਇਹ ਕੀ ਸਾਰਿਆਂ ਦੇ ਲਈ ਇਹ 5 ਸਾਲ ਹੋਣੀ ਹੈ, ਜਾਂ ਸਰਟਨ ਕੇਸਿਸ ਦੇ ਵਿੱਚ ਇਹ ਸਿਰਫ 5 ਸਾਲ? ਸਰਟਨ ਕੇਸਿਸ ਦੇ ਲਈ ਇਹ ਹੋਣੀ ਹੈ। ਇਹਦੇ ਵਿੱਚ ਜਿਹਨਾਂ ਨੂੰ ਤੇ ਆਲਰੇਡੀ ਰਿਫਿਊਜੀ ਐਡਮਿਟ ਕੀਤਾ ਗਿਆ ਜਾਂ ਅਸਾਈਲਮ ਜਿਹਨਾਂ ਦਾ ਪਾਸ ਹੋ ਗਿਆ ਜਦੋਂ ਉਹ ਕਰਦੇ ਸੀਗੇ, ਉਹਨਾਂ ਦੀ 5 ਸਾਲ ਆ। ਵਿਦਹੋਲਡਿੰਗ ਆਫ ਰਿਮੂਵਲ ਜਿਹਨੂੰ ਮਿਲੀ ਆ, ਜਾਂ ਜਿਹਨਾਂ ਦੀ ਅਸਾਈਲਮ ਐਪਲੀਕੇਸ਼ਨ ਪੈਂਡਿੰਗ ਆ, ਜਿਹੜੇ ਆਪਣੇ ਅਸਾਈਲਮ ਵਾਲੇ ਕੇਸਿਸ ਜਿਹੜੇ ਆਉਂਦੇ ਆ, ਠੀਕ ਹੈ, ਜਿਹੜੇ ਨਾਰਮਲ ਆਪਣੇ ਅਸਾਈਲਮ ਵਾਲੇ ਜਿਹੜੇ ਕੇਸਿਸ ਆ, ਉਹਨਾਂ ਦੀ ਵੀ ਜਿਹੜੀ ਹੈਗੀ ਆ, ਇਹਨਾਂ ਨੇ ਵਰਕ ਪਰਮਿਟ ਹੁਣ 5 ਸਾਲ ਦਾ ਕਰ ਦੇਣਾ। ਠੀਕ ਹੈ, ਠੀਕ ਹੈ। ਸੋ ਜਿਹੜੇ ਹੁਣ ਆਲਰੇਡੀ ਕਹਿ ਲਓ ਵੀ ਐਲੀਜੀਬਲ ਹੈਗੇ ਨੇ ਕੰਮ ਨੂੰ, ਉਹਨਾਂ ਦੇ ਲਈ ਵੀ ਐਕਸਪੈਡਾਈਟ ਕਰ ਰਹੇ ਆ ਕੁਝ EAD ਨੂੰ ਲੈ ਕੇ? ਅਕਤੂਬਰ 1 ਨਹੀਂ, ਉਹਨਾਂ ਦੇ ਲਈ ਨਹੀਂ ਕਰ ਰਹੇ। ਜਿਹੜੇ ਅਸਾਈਲਮ ਵਾਲੇ ਪੈਂਡਿੰਗ ਆ, ਜਿਹੜੇ ਐਕਸਪੀਡਾਈਟ ਤਾਂ ਸਿਰਫ ਉਹਨਾਂ ਲਈ ਕਰ ਰਹੇ ਜਿਹੜੇ ਤੁਹਾਨੂੰ ਦੱਸਿਆ ਸੀਗਾ ਕਿ ਲੀਗਲ ਤਰੀਕੇ ਨਾਲ ਐਂਟਰੀ ਮਾਰੀ ਹੈ ਜਿਹਨਾਂ ਨੇ। ਠੀਕ ਹੈ। ਤੇ ਜਿਹੜੀ ਅਕਤੂਬਰ 1 ਤੋਂ ਬਾਅਦ ਆ, ਉਹ ਸਾਰਿਆਂ ਦਾ ਹੀ ਇਹ ਕਰ ਰਹੇ ਆ ਕਿ ਵਰਕ ਪਰਮਿਟ 5 ਸਾਲ ਦਾ ਕਰ ਦੇਣਾ। ਠੀਕ ਹੈ, ਠੀਕ ਹੈ। TPS ਨੂੰ ਲੈ ਕੇ ਵੀ ਕੁਛ ਹੈ, ਟੈਂਪਰੇਰੀ ਪ੍ਰੋਟੈਕਟਡ ਸਟੇਟਸ, ਉਹਦੇ ਵਿੱਚ ਵੀ ਕੁਝ ਚੇਂਜਸ ਆ ਰਹੇ ਆ,
ਜਾਂ ਉਹ ਜਿਹੜੇ ਸੇਮ? ਵੈਨੀਜ਼ੁਏਲਾ ਵਾਲੇ ਸੀਗੇ ਹਜ਼ਾਰਾਂ ਲੱਖਾਂ 'ਚ ਹੀ ਸੀਗੇ। ਵੈਨੀਜ਼ੁਏਲਨ ਜਿਹੜੇ ਆਏ ਸੀਗੇ ਉਹਨਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜਿਹੜਾ ਹੋਰ ਵਧਾ ਦਿੱਤਾ ਇਹਨਾਂ ਨੇ 18 ਮਹੀਨੇ ਦਾ, ਤੇ ਉਹਨਾਂ ਦੀ ਵਰਕ ਪਰਮਿਟ ਵਗੈਰਾ ਰਹਿ ਸਕਦੇ ਇੱਥੇ। ਉੱਥੇ ਜਿਹੜਾ ਪੋਲੀਟੀਕਲ ਅਨਰੈਸਟ ਜਿਹੜਾ ਚੱਲਦਾ ਉਹਦੇ ਕਰਕੇ ਵੈਨੀਜ਼ੁਏਲਨਸ ਨੂੰ ਇਹਨਾਂ ਨੇ ਅਸਾਈਲਮ ਜਿਹੜਾ TPS ਦੇ ਦਿੱਤਾ। ਜੀ ਜੀ। ਸੋ ਬਿਲਕੁਲ ਅੱਜ ਆਪਾਂ ਗੱਲਬਾਤ ਕੀਤੀ ਹੈ ਰੀਅਲ ਬਾਰਡਰ ਸਿਚੁਏਸ਼ਨ ਦੀ। ਇੱਕ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਇੰਟਰਪ੍ਰੇਟਰਸ ਦੀ, ਵੀ ਤੁਸੀਂ ਜਿਹੜਾ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਵਾਲੇ ਜਿਹੜੇ ਬੰਦੇ ਨਾਲ ਲੈ ਕੇ ਜਾਣੇ ਆ, ਉਹ ਆਪ ਲੈ ਕੇ ਜਾਣੇ ਆ। ਕਿਹੜੇ ਹੋ ਸਕਦੇ ਆ ਉਹ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਸੁਣ ਲਿਓ। ਤੇ ਦੂਜੀ ਤੁਹਾਨੂੰ ਰੀਅਲ ਬਾਰਡਰ ਦੀ ਸਿਚੁਏਸ਼ਨ, ਬਾਰਡਰ ਤੇ ਕਿੰਨਾ ਸ਼ਿਕੰਜਾ ਕੱਸਿਆ ਹੋਇਆ ਆ ਬਾਈਡਨ ਪ੍ਰਸ਼ਾਸਨ ਨੇ, ਉਹਦੇ ਬਾਰੇ ਦੱਸਿਆ। ਕਿੱਦਾਂ ਕਨਵਿਕਸ਼ਨਸ, ਇੰਡਾਈਟਮੈਂਟਸ ਸਾਰਾ ਕੁਝ ਚੱਲ ਰਿਹਾ ਆ। ਤੇ ਇੱਕ EAD ਨੂੰ ਲੈ ਕੇ ਆਪਾਂ ਗੱਲ ਕੀਤੀ ਆ, ਵੀ ਇਹਦੇ ਵਿੱਚ ਮਿਆਦ ਵੱਧ ਰਹੀ ਆ। ਕੁਝ ਕੇਸਾਂ ਦੇ ਵਿੱਚ 5 ਸਾਲ ਦੀ ਜਿਹੜੀ ਮਿਆਦ ਆ ਉਹ ਹੋ ਜੂਗੀ। 1 ਅਕਤੂਬਰ ਤੋਂ ਇਹ ਜਿਹੜੇ ਚੇਂਜਸ ਆ EAD ਦੇ ਵਿੱਚ ਆ ਰਹੇ ਆ। ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ ਜਾਂ ਵਰਕ ਪਰਮਿਟ ਕਹਿ ਲਓ, ਵੀ ਉਸ ਨੂੰ ਜਿਹੜਾ ਉਹ ਲੈ ਕੇ ਕੌਣ ਆਉਂਦਿਆਂ ਹੀ ਅਪਲਾਈ ਕਰ ਸਕਦਾ ਆ। ਇਹ ਸਾਰੀਆਂ ਚੀਜ਼ਾਂ ਦੇ ਲਈ ਪ੍ਰੋਗਰਾਮ ਦਾ ਜਿਹੜਾ ਪਹਿਲਾ ਹਿੱਸਾ ਉਹ ਤੁਸੀਂ ਇੱਕ ਵਾਰੀ ਫਿਰ ਸਾਰਾ ਸੁਣ ਲਿਓ। ਤੇ ਟਿਰਕੀਆਣਾ ਜੀ, ਇੱਕ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਤੇ ਫਿਰ ਲਵਾਂਗੇ ਆਪਾਂ ਲੋਕਾਂ ਦੇ ਸਵਾਲ। ਤੇ ਸਰੋਤੇ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਟਰਕਿਆਣਾ ਜੀ, ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸੋਤੇ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਓ ਵਾਰੀ ਸਿਰ ਕਰਦੇ ਹਾਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ। ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ, ਦੋਨੋਂ ਮੁਸਲਿਮ ਸਤਿ ਸ਼੍ਰੀ ਅਕਾਲ ਜੀ। ਮੇਰਾ ਜੀ ਸਵਾਲ ਹੈ, ਮੇਰੀ ਬੇਟੀ ਨੇ ਕੇਸ ਫਾਈਲ ਕੀਤਾ ਸੀ 15 ਚ, ਅਸੀਂ 16 ਚ ਆ ਗਏ ਇੱਥੇ। ਮੇਰਾ ਬੇਟਾ ਆਸਟ੍ਰੇਲੀਆ ਸੀ ਜਦ ਉਹ ਬੱਚਾ ਸੀ, ਉਦੋਂ ਬਾਅਦ ਚ ਉਹ ਸਿਟੀਜ਼ਨ ਹੋ ਗਿਆ। ਉਹ ਪੁੱਛਣਾ ਸੀ ਵੀ ਉਹਨੂੰ ਕਿੰਨਾ ਟਾਈਮ ਲੱਗੂਗਾ ਇੱਧਰ ਆਉਣ ਨੂੰ। ਹੁਣ ਵੀ ਸੇਮ ਟਾਈਮ ਆ ਇੰਡੀਆ ਵਾਂਗੂ ਕਿ ਉੱਧਰ ਕੋਈ ਫਰਕ ਆ? ਨਹੀਂ, ਇੰਡੀਆ ਵਾਲੇ ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਣਾ ਤੇ ਇੰਡੀਆ ਵਾਲੇ ਟਾਈਮ ਲੱਗਣਾ। ਪਰ ਜੇ ਉਹ ਸਿਟੀਜ਼ਨ ਹੈਗਾ ਤੇ ਇੱਥੇ ਉਹ ਇਨਵੈਸਟਮੈਂਟ ਦੇ ਬੇਸ ਤੇ E2 ਵੀਜ਼ੇ ਤੇ ਆ ਸਕਦਾ ਆਪਣਾ। ਹਾਂਜੀ, ਤੁਹਾਨੂੰ ਉਹਨਾਂ ਨੇ ਇੱਕ ਦੋ ਵਾਰੀ ਅਪੁਆਇੰਟਮੈਂਟ ਲੈ ਕੇ ਕਾਲ ਵੀ ਕਰੀ ਸੀ, ਇੱਥੇ ਵੀ ਆ ਕੇ ਗਏ ਆ ਉਹ, ਤੇ ਉਹਨਾਂ ਨੂੰ ਇਹ ਵੀਜ਼ਾ ਲੈ ਕੇ ਆਏ ਸੀ ਉਹ ਇੱਥੇ। ਤਾਂ ਹੁਣ ਜਦ ਦੁਬਾਰੇ ਉਹਨਾਂ ਨੇ ਉੱਥੋਂ ਵਿਜ਼ਟਰ ਵੀਜ਼ਾ ਲਿਆ, ਉਹਨਾਂ ਨੂੰ ਦਿੱਤਾ ਨੀਗਾ, ਉਹਨਾਂ ਦਾ ਰਿਫਿਊਜ਼ਲ ਕਰਤਾ। ਹੁਣ ਇਨਵੈਸਟਮੈਂਟ ਦਾ ਵੀ ਠੀਕ ਰਹੂਗਾ? ਏਦਾਂ ਪੁੱਛਣਾ ਸੀ, ਵਿਦ ਫੈਮਿਲੀ ਆਉਣਾ। ਗਰੰਟੀ ਇਨਵੈਸਟਮੈਂਟ ਤੇ ਕੋਈ ਨਹੀਂ ਹੈਗੀ। ਪਹਿਲਾਂ ਤੁਸੀਂ ਆਪਣਾ ਮਤਲਬ ਇਨਵੈਸਟਮੈਂਟ ਵਾਲਾ ਵੀ ਰਿਫਿਊਜ਼ ਕੀਤਾ ਜਾ ਸਕਦਾ, ਪਰ ਉਹ ਤੁਸੀਂ ਟਰਾਈ ਕਰ ਸਕਦੇ ਆ। ਤੇ ਜਿਹੜਾ ਫੈਮਿਲੀ ਬੇਸਡ ਵਾਲਾ ਭੈਣ ਭਾਈ ਵਾਲੇ ਜਿਹੜੇ ਚੱਲਦੇ ਆ ਕੇਸ 2005 ਦੇ ਚੱਲਦੇ ਆ। ਤੇ ਅਨਮੈਰਿਡ ਆ ਕਿ ਮੈਰਿਡ ਆ? ਮੈਰਿਡ ਆ, 3 ਬੱਚੇ ਆ, ਮੈਰਿਡ ਆ। ਤੁਸੀਂ ਸਿਟੀਜ਼ਨ ਬਣ ਗਏ?
ਅਸੀਂ ਸਿਟੀਜ਼ਨ, ਹਾਂਜੀ। ਕੋਈ ਕਨਵਰਟ ਹੋ ਸਕਦਾ ਵੀ ਜਿੱਦਾਂ ਵੀ ਸਾਡੇ ਬੰਨਿਓ? ਨਹੀਂ 12 ਕੁ ਸਾਲ ਦਾ ਉਹ 2009 ਦੇ ਚੱਲਦੇ ਆ, ਤੁਸੀਂ ਵੀ ਫਾਈਲ ਕਰ ਸਕਦੇ ਆ ਉਹਨਾਂ ਦਾ, ਪਰ ਉਹਦਾ ਟਾਈਮ ਲੱਗਣਾ ਆਪਣਾ। ਤੇ ਇਨਵੈਸਟਮੈਂਟ ਵਾਲਾ ਜੇ ਇੱਕ ਵੀਜ਼ਾ ਹੁੰਦਾ EB5, EB5 ਚ ਪਰ $8 ਲੱਖ ਤੋਂ ਉੱਤੇ ਇਨਵੈਸਟਮੈਂਟ ਚਾਹੀਦੀ ਆ, ਉਹ ਫਿਰ ਸਿੱਧਾ ਡਾਇਰੈਕਟ ਗ੍ਰੀਨ ਕਾਰਡ ਮਿਲ ਜਾਂਦਾ ਤੇ ਉਹਨੂੰ ਨਹੀਂ ਉਹ ਰੋਕ ਸਕਦੇ। ਜਿਹੜਾ ਦੂਜਾ E2 ਵੀਜ਼ਾ ਘੱਟ ਇਨਵੈਸਟਮੈਂਟ ਵਾਲਾ $2 ਲੱਖ ਵਾਲਾ, ਉੱਤੇ ਰੋਕਿਆ ਜਾ ਸਕਦਾ ਕਿਉਂਕਿ ਉਹ 'ਚ ਤੁਸੀਂ ਵਾਪਸ ਜਾਣਾ ਹੁੰਦਾ, ਪਰ EB5 ਜਿਹੜਾ ਗ੍ਰੀਨ ਕਾਰਡ ਆ ਉੱਤੇ ਨਹੀਂ ਰੋਕਣਾ। ਜੇ ਤਾਂ ਪੈਸੇ ਹੈਗੇ ਆ ਇੰਨੇ ਕੁ ਤੇ ਬਿਜ਼ਨਸ ਕੋਈ ਕਰਨਾ ਤੇ ਫਿਰ 3-4 ਸਾਲ 'ਚ ਆ ਸਕਦਾ ਜੀ। ਕੁਲਜੀਤ ਸਿੰਘ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਜੀ। ਭਾਈ ਮੇਰੇ ਨਾ 2 ਕੁਐਸਚਨ ਸੀਗੇ। ਇੱਕ ਤਾਂ ਸਾਰਿਆਂ ਤੋਂ ਪਹਿਲਾਂ ਭਾਈ ਤੁਹਾਡਾ ਮੇਰਾ ਬਹੁਤ ਥੈਂਕ ਯੂ ਕਿ ਤੁਸੀਂ ਬਹੁਤ ਵਧੀਆ ਸਰਵਿਸ ਦੇ ਰਹੇ ਹੋ, ਫ੍ਰੀ ਕਾਸਟ ਜੀ। ਬਹੁਤ ਆਪਣੀ ਹੈਲਪ ਕਰ ਰਹੇ ਹੋ ਤੁਸੀਂ, ਥੈਂਕ ਯੂ ਤੁਹਾਡਾ ਭਾਜੀ। ਮੈਂ ਐਕਚੁਅਲੀ ਮੇਰੇ ਕੋਲ ਸਿਟੀਜ਼ਨਸ਼ਿਪ ਹੈਗੀ ਸਪੇਨ ਦੀ ਜੀ, ਪਰ ਮੈਂ ਇੱਥੇ ਆਇਆ ਅਮਰੀਕਾ ਦੇ ਵਿੱਚ ਲਾਸਟ 6 ਮਾਰਚ ਦੇ ਵਿੱਚ ਜੀ। ਤੇ ਮੈਂ ਐਜ ਪੇਰੈਂਟਸ ਆਇਆ, ਮੇਰੀ ਡਾਕਟਰ ਨੇ ਅਪਲਾਈ ਕੀਤਾ ਸੀ, ਮੇਰੇ ਕੋਲ 10 ਸਾਲ ਦਾ ਗ੍ਰੀਨ ਕਾਰਡ ਆ ਜੀ। ਠੀਕ ਭਾਜੀ ਹੈ। ਮੈਨੂੰ ਇੱਕ ਸਕਿੰਟ ਦਿਓ, ਮੈਂ ਇੱਕ ਕਮੈਂਟ ਕਰਨਾ ਸੀਗਾ। ਜਿੱਦਾਂ ਹੁਣ ਲਾਈਵ ਫੀਡ ਵਗੈਰਾ ਚੱਲਦੀ ਨਾ, ਕਮੈਂਟ ਦੇ ਵਿੱਚ ਜੇ ਕੋਈ ਕਹਿ ਰਿਹਾ ਕਿ ਮੈਂ ਕਿਸੇ ਨੂੰ ਹੈਲਪ ਕਰਨਾ ਜਾਂ ਏਦਾਂ ਵਾ, ਮੈਨੂੰ ਹੁਣ ਪਤਾ ਨਹੀਂ ਕੋਈ ਉਹ ਸਾਡੇ ਕੋਈ ਆਫਿਸ ਦਾ ਨਹੀਂ ਕੋਈ ਏਦਾਂ ਹੈਗਾ, ਕੋਈ ਭੁਲੇਖਾ ਨਾ ਖਾ ਜਾਓ। ਸਕੈਮ ਵੀ ਬੜਾ ਹੁੰਦਾ ਕਿ ਮੈਂ ਹੈਲਪ ਕਰਨਾ, ਸਾਡੇ ਜਿੱਦਾਂ ਲਾਈਵ ਫੀਡ ਚੱਲਦੇ ਆ ਕਮੈਂਟਾਂ 'ਚ, ਤੇ ਇਹਨੂੰ ਥੋੜਾ ਜਿਹਾ ਬਚ ਕੇ, ਇਹ ਕਈ ਵਾਰੀ ਆਪਾਂ ਕਿਸੇ ਨੂੰ ਐਂਡੋਰਸ ਨਹੀਂ ਕਰ ਰਹੇ ਹੈਗੇ ਇਸ ਸ਼ੋਅ ਦੇ ਵਿੱਚ। ਠੀਕ ਹੈ, ਬਿਲਕੁਲ। ਭਾਜੀ ਇੱਕ ਵਾਰੀ ਦੁਬਾਰਾ ਦੱਸਿਓ, ਸੌਰੀ। ਹਾਂਜੀ, ਸਵਾਲ ਪੁੱਛੋ। ਸਪੇਨ ਦੇ ਸਿਟੀਜ਼ਨ ਉਹ ਮਾਰਚ 'ਚ ਆਏ ਸੀ, 10 ਸਾਲ ਦਾ ਗ੍ਰੀਨ ਕਾਰਡ, ਅੱਗੇ ਕੀ? ਹਾਂਜੀ। ਤੇ ਮੇਰੇ ਨਾ ਬੱਚੇ ਮਾਈਨਰ ਹੈ, 10 ਸਾਲ ਦਾ 17 ਸਾਲ ਦਾ ਹੈ। ਉਹਨਾਂ ਨੂੰ ਮੈਂ ਇਸ ਅਪ੍ਰੈਲ ਦੇ ਵਿੱਚ ਅਪਲਾਈ ਕੀਤਾ ਸੀ। ਉਹਨਾਂ ਨੂੰ ਕਿੰਨਾ ਕੁ ਟਾਈਮ ਲੱਗੂਗਾ ਇੱਥੋਂ ਸਪੇਨ ਤੋਂ? ਤੁਹਾਡੀ ਸਿਟੀਜ਼ਨਸ਼ਿਪ ਕੀ ਹੈ, US ਦੀ ਹੈ ਕਿ ਸਪੇਨ ਦੀ ਹੈ? ਸਪੇਨ ਦੀ ਆ, ਇੱਥੇ ਗ੍ਰੀਨ ਕਾਰਡ ਹੋਲਡਰ ਆ। ਬੱਚਿਆਂ ਦੇ ਤੁਹਾਡੇ ਜਿਹੜੇ ਮਾਈਨਰ ਹੈਗੇ ਆ, ਤੇ ਤੁਸੀਂ ਗ੍ਰੀਨ ਕਾਰਡ ਕਿੱਦਾਂ ਲਿਆ ਸੀਗਾ ਆਪਣਾ? ਤੁਹਾਡੀ ਆਵਾਜ਼ ਕੱਟੀ ਹੋਈ। ਤੁਸੀਂ ਪੁੱਛਦੇ ਤੁਹਾਨੂੰ ਗ੍ਰੀਨ ਕਾਰਡ ਕਿੱਦਾਂ ਮਿਲਿਆ? ਤੁਹਾਡੀ ਬੇਟੀ ਨੇ ਕੀਤਾ ਸੀ, ਤੁਸੀਂ ਕਿਹਾ? ਹਾਂਜੀ, ਐਜ ਅ ਪੇਰੈਂਟਸ ਆਇਆ ਸੀ ਜੀ। ਤੇ ਸੋ F2A ਤੁਹਾਡਾ ਜਿਹੜਾ F2A ਗ੍ਰੀਨ ਕਾਰਡ ਆਣਾ ਮਾਈਨਰ ਜਵਾਕਾਂ ਦਾ, ਤੇ ਉਹਦਾ ਤੁਹਾਡਾ ਜਿਹੜਾ ਟਾਈਮ ਹੈਗਾ 3-4 ਸਾਲ ਦਾ ਲੱਗਣਾ ਚਾਹੀਦਾ। ਇਹਦੀਆਂ ਡੇਟਾਂ ਨਾ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ। ਅੱਛਾ ਜੀ। 3-4 ਸਾਲ ਹੋਰ ਕੁਐਸਚਨ ਜਲਦੀ ਜੀ। ਇਸ ਤਰ੍ਹਾਂ ਮੇਰੀ ਵਾਈਫ ਦੇ ਇਸੇ ਮਹੀਨੇ ਇੰਟਰਵਿਊ ਹੋਇਆ, ਉਹਨਾਂ ਨੇ ਵੀ ਆ ਜਾਣਾ, ਤੇ ਫਿਰ ਬੱਚਿਆਂ ਦਾ ਕਿੱਦਾਂ ਕਰਾਂਗੇ ਜੀ? ਉਹਦਾ ਕੋਈ ਹੈ ਕੋਈ ਹੱਲ? ਨਾਲ ਨਹੀਂ ਹੋਣਗੇ ਬੱਚੇ ਜੇ ਇਹਨਾਂ ਦੀ ਵਾਈਫ ਦੀ ਵੀ ਇੰਟਰਵਿਊ ਹੈ? ਨਹੀਂ, ਉਹਦੀ ਸਿਬਲਿੰਗ ਨੇ ਕੀਤਾ ਨਾ, ਤਾਂ ਕਰਕੇ ਸਿਬਲਿੰਗ ਨੇ ਕੀਤਾ। ਤਾਂ ਉਹ ਸਿਬਲਿੰਗ ਦੇ ਕੇਸ 'ਚ ਇਹ ਭੈਣ ਭਾਈ ਵਾਲਾ ਕੇਸ ਨਹੀਂ ਹੈਗਾ, ਸਿਬਲਿੰਗ ਵਾਲਾ ਜਿਹੜਾ ਕੇਸ ਹੈਗਾ। ਤੇ ਸਿਬਲਿੰਗ ਜਦੋਂ ਆਪਣੇ ਪੇਰੈਂਟਸ ਦਾ ਕਰਦਾ ਤੇ ਦੂਜੇ ਸਿਬਲਿੰਗ ਦਾ ਅਲੱਗ ਕਰਨਾ ਪੈਂਦਾ। ਹਾਂਜੀ। ਠੀਕ ਹੈ। ਸਵਾਲ ਕੀ ਪੁੱਛਿਆ ਹੈਗਾ? ਨਹੀਂ, ਬੱਚਿਆਂ ਦਾ ਤੁਹਾਨੂੰ ਫਿਰ ਇੰਤਜ਼ਾਮ ਕਰਨਾ ਪੈਣਾ ਉੱਥੇ। ਬੱਚਿਆਂ ਦਾ ਤੁਹਾਨੂੰ ਮੈਂ ਤਰੀਕ ਜਿਹੜੀ ਨਾ ਅਪਰੋਕਸੀਮੇਟ ਦੱਸ ਦਿੰਦਾ, ਅਕਤੂਬਰ ਦੇ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਕੀ ਚੱਲਦੀ ਹੈ ਇਸ ਵੇਲੇ। ਸੋ F2A ਕੈਟਾਗਰੀ ਜਿਹੜੀ ਇਹਦੀ ਬਣਦੀ ਆ, ਤੇ F2A ਕੈਟਾਗਰੀ ਜਿਹੜੀ ਹੈਗੀ ਆ ਇੰਡੀਆ ਦੀ 2019 ਚੱਲਦੀ ਹੈ ਇਸ ਵੇਲੇ। ਸੋ 3 ਕੁ ਸਾਲ ਦਾ। ਹੁਣ ਮੈਨੂੰ ਪਤਾ ਨਹੀਂ ਤੁਸੀਂ ਕਦੋਂ ਬੱਚੇ ਤੁਹਾਡੇ ਸਪੇਨ ਬੋਰਨ ਆ ਕਿ ਬੱਚੇ ਤੁਹਾਡੇ ਇੰਡੀਅਨ? ਹਾਂਜੀ, ਇੱਕ ਸਪੇਨ ਬੋਰਨ ਆ, ਇੱਕ ਇੰਡੀਅਨ ਬੋਰਨ ਆ, ਦੋਨਾਂ ਕੋਲ ਨੈਸ਼ਨੈਲਿਟੀ ਉੱਥੋਂ ਦੀ ਸਪੇਨ ਦੀ ਹੈ। ਜੇ ਉਹਨਾਂ ਕੋਲ ਟੂਰਿਸਟ ਵੀਜ਼ਾ ਲੈਣ ਨਾ, ਉਹ ਟੂਰਿਸਟ ਵੀਜ਼ਾ ਉਹਨਾਂ ਕੋਲ ਹੁੰਦਾ, ਤੇ ਜਿਹੜੀ ਇੱਥੇ ਚਾਰਟ 20 ਚੱਲਣ ਦੇ ਆ ਉਹ 2023 ਦਾ ਚੱਲਣ ਦੇ ਆ, ਜਿਹੜਾ ਐਮਬੈਸੀ ਵਾਲਾ ਚੱਲਣ ਦੇ ਆ ਉਹ 2019 ਦਾ ਚੱਲਦਾ। ਜੇ ਤੁਹਾਡੇ ਜਵਾਕ ਇੱਥੇ ਹੁੰਦੇ ਟੂਰਿਸਟ ਵੀਜ਼ੇ ਦੇ ਉੱਤੇ, ਤੇ ਆਉਣ ਤੋਂ 90 ਦਿਨ ਬਾਅਦ ਉਹਨਾਂ ਦਾ ਇਰਾਦਾ ਬਣਦਾ ਕਿ ਨਹੀਂ ਮੈਂ ਹੁਣ ਸਪੇਨ ਵਾਪਸ ਜਾਣਾ, ਤੇ ਫਿਰ ਤੁਸੀਂ ਇੱਥੇ ਉਹਨਾਂ ਦਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਸੀਗੇ। ਸੋ ਪਰ ਉਹ ਇਸ ਵੇਲੇ ਇੱਥੇ ਹੈ ਨਹੀਂ, ਉਹਨਾਂ ਨੂੰ 2019 ਵਾਲੇ ਦੇ ਹਿਸਾਬ ਨਾਲ ਚੱਲਣਾ ਪੈਣਾ। ਜੇ ਉਹ ਇੱਥੇ ਹੁੰਦੇ ਤੇ ਲੀਗਲ ਸਟੇਟਸ ਤੇ ਹੁੰਦੇ, ਤੇ ਫਿਰ 2023 ਦੇ ਹਿਸਾਬ ਨਾਲ ਸਤੰਬਰ 2023 ਚੱਲਣ ਦੇ ਆ, ਉਹਦੇ ਵਿੱਚ ਤੁਸੀਂ ਤੁਰੰਤ ਕਰ ਸਕਦੇ ਸੀਗੇ, ਪਰ ਹੁਣ ਤੁਹਾਨੂੰ ਵੇਟ ਕਰਨੀ ਪੈਣੀ ਹੈ। ਜੀ, ਮਿਹਰਬਾਨੀ। ਅਗਲੇ ਕਾਲਰ ਨੇ ਰਾਜਵੀਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਜੀ। ਹਾਂਜੀ, ਮੇਰਾ ਸਵਾਲ ਹੈ ਕਿ ਸਾਡੇ ਫਰੈਂਡ ਨੇ ਜੀ 2010 ਵਿੱਚ ਆਏ ਨੇ ਜੀ, ਇੱਥੇ ਆਏ ਸਨ ਜੀ B1 B2 ਵੀਜ਼ੇ ਤੇ ਜੀ। ਤੇ ਉਹਨਾਂ ਨੇ ਨਾ ਮਤਲਬ ਕੋਈ ਸਟੇਟਸ ਨਹੀਂ ਹੈਗਾ ਜੀ, ਕੁਛ ਨਹੀਂ ਪਾਇਆ ਜੀ ਇੱਥੇ, ਕੇਸ ਕੁਛ ਵੀ। ਉਹਨਾਂ ਦਾ ਬੱਚਾ ਜਿਹੜਾ ਨਾ ਜੀ ਉਹ ਇੱਥੇ ਪੜ੍ਹਦਾ ਹੈ, ਮਤਲਬ ਉਹਨਾਂ ਨਾਲ ਹੀ ਆਇਆ ਸੀ 3rd ਗ੍ਰੇਡ ਤੋਂ ਨਾ, ਮਤਲਬ ਇੱਥੇ ਪੜ੍ਹਦਾ, ਹੁਣ MBA ਕਰ ਰਿਹਾ ਜੀ ਉੱਥੇ ਕਾਲਜ ਆ ਰਿਹਾ ਜੀ, ਯੂਨੀਵਰਸਿਟੀ। ਤੇ ਪੁੱਛਿਆ ਸਵਾਲ ਹੈ ਉਹਦਾ ਕੁਝ ਬਣ ਸਕਦਾ ਜੀ ਕੋਈ ਜੌਬ ਦੇ ਥਰੂ, ਜਾਂ ਫਿਰ ਮਤਲਬ ਆਪਣਾ ਉਹਦਾ
ਕੋਈ ਮਤਲਬ ਵੈਸੇ ਜਿਹੜਾ ਯੂਨੀਵਰਸਿਟੀ ਦੇ ਥਰੂ ਕਿਸੇ ਤਰੀਕੇ ਨਾਲ ਹੋ ਸਕਦਾ ਜੀ ਉਹਦਾ ਗ੍ਰੀਨ ਕਾਰਡ ਜਾਂ ਕੋਈ ਵਰਕ ਪਰਮਿਟ ਵਗੈਰਾ ਜੀ? ਉਹ ਵੀ ਕੱਚਾ ਇਸ ਵੇਲੇ? ਹਾਂਜੀ ਹਾਂਜੀ, ਕਿਉਂਕਿ ਉਹ ਮਾਂ-ਬਾਪ ਦਾ ਹੀ ਨਹੀਂ ਹੈਗਾ ਜੀ, ਉਹ ਫਰੈਂਡ ਕਹਿ ਰਿਹਾ ਜੀ ਉਹਨਾਂ ਦਾ ਹੀ ਕੁਝ ਨਹੀਂ ਹੈ ਸਟੇਟਸ, ਤੇ ਉਹ ਬੱਚੇ ਦਾ ਤਾਂ ਆਟੋਮੈਟਿਕ ਉਹਨਾਂ ਡਿਪੈਂਡੈਂਟ ਹੈ ਜੀ। ਨਹੀਂ, ਇਦਾਂ ਦਾ ਕੋਈ ਵੀਜ਼ਾ ਨਹੀਂ। ਇੱਕ ਵਾਰੀ ਬੰਦਾ ਆਊਟ ਆਫ ਸਟੇਟਸ ਹੋ ਗਿਆ ਹੁਣ ਤਾਂ ਜੇ ਯੂਐਸ ਸਿਟੀਜ਼ਨ ਨਾਲ ਵਿਆਹ ਕਰਾਂਦਾ ਉਹੀ ਉਹਦੀ ਆਪਸ਼ਨ ਹੈਗੀ ਆ, ਹੋਰ ਨਹੀਂ ਕੋਈ ਤਰੀਕਾ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ ਭਾਜੀ, ਥੈਂਕ ਯੂ। ਇਹ ਜਿੱਦਾਂ ਇਦਾਂ ਦੇ ਨਿਆਣੇ ਡਾਕਾ ਡੂਕਾ ਦੇ ਇੰਟਰਵਿਊ ਆਉਂਦੇ? ਡਾਕਾ ਦਾ ਤੁਹਾਨੂੰ ਦੱਸਿਆ ਸੀਗਾ ਨਾ ਕਿ ਇਨੀਸ਼ੀਅਲ ਫਾਈਲਿੰਗ ਨਹੀਂ ਹੁਣ ਉਹ ਐਕਸੈਪਟ ਕਰਦੇ, ਉਦੋਂ ਦੀਆਂ ਜਿਹੜੀਆਂ ਸੀਗੀਆਂ ਜੇ ਪਹਿਲੋਂ ਕੀਤੀ ਹੁੰਦੀ ਤਾਂ ਉਹ ਵੀ ਉਹਦੀ ਵੀ ਟਾਈਮਲਾਈਨ ਸੀਗੀ ਨਾ 2007 ਵਾਲੀ 10 ਵਾਲੀ ਏਜ ਯੂਜ ਦੀ ਕਈ ਰਿਕੁਆਇਰਮੈਂਟ ਸੀਗੀਆਂ, ਤੇ ਡਾਕਾ ਉਹ ਵਾਲੀ ਵੋਟ ਲੰਘ ਗਈ, ਹੁਣ ਉਹ ਵੀ ਨਾ ਕਾਫੀ ਨਿਕਲ ਗਈਆਂ ਜੀ। ਮਨਜੀਤ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਸਵਾਲ ਸੀ, ਮੈਂ ਨਾ ਪਿਛਲੇ ਮਹੀਨੇ ਦੀ 10 ਤਰੀਕ ਨੂੰ ਵਰਕ ਪਰਮਿਟ ਅਪਲਾਈ ਕੀਤਾ ਸੀ ਰੀਨਿਊ ਵਾਸਤੇ। ਮੇਰਾ ਲਾਸਟ ਦੇ ਇਸ ਈਅਰ ਦੇ ਲਾਸਟ 'ਚ ਖਤਮ ਹੋਣਾ ਜਾ ਕੇ, ਤੇ ਸਰ ਮੇਰੇ ਕੋਲ ਨਾ ਸਟ੍ਰਿਪਟ ਨੰਬਰ ਤੇ ਆ ਗਿਆ ਉਹਨਾਂ ਦਾ ਵਰਕ ਪਰਮਿਟ ਦਾ, ਤੇ ਬਟ ਮੈਂ ਪੁੱਛਣਾ ਸੀ ਵੀ ਮੈਂ ਡੀਐਮਵੀ ਦੇ ਵਿੱਚ ਜਾ ਕੇ ਜਿਵੇਂ ਮੇਰਾ ਲਾਇਸੈਂਸ ਵੀ ਵਰਕ ਪਰਮਿਟ ਦੇ ਨਾਲ ਹੀ ਖਤਮ ਹੋ ਰਿਹਾ ਨਾ, ਕਮਰਸ਼ੀਅਲ ਲਾਇਸੈਂਸ, ਤੇ ਵੀ ਮੈਂ ਉਹ ਜਿਹੜੀ 540 ਦਿਨ ਦੀ ਐਕਸਟੈਂਸ਼ਨ ਮਿਲਦੀ ਆ ਉਹ ਲੈ ਸਕਦਾ ਸਟ੍ਰਿਪਟ ਨੰਬਰ ਦੇ ਬੇਸ ਤੇ? ਹਾਂਜੀ ਹਾਂਜੀ, ਉਹ ਰਸੀਟ ਦੇ ਉੱਤੇ ਹੀ ਲਿਖੀ ਹੋਈ ਆਉਂਦੀ ਆ, ਤੇ ਤੁਹਾਡੇ ਆਏ ਜੇ ਨਹੀਂ ਆਈ ਤੇ ਤੁਸੀਂ ਉਹਨਾਂ ਦੇ ਫੀਲਡ ਆਫਿਸ ਜਾ ਕੇ ਇਨਕੁਆਇਰੀ ਕਰੋ। ਹਾਂਜੀ, ਉਹ ਆਟੋਮੈਟਿਕ ਹੀ ਹੁੰਦੀ ਹੈ ਐਕਸਟੈਂਸ਼ਨ, ਜੇ ਟਾਈਮਲੀ ਫਾਈਲ ਕੀਤਾ ਸੀਗਾ ਤਾਂ। ਨਹੀਂ ਅਜੇ ਸਾਲ ਹੈਗੇ ਸੀ 5 ਮਹੀਨੇ ਮੇਰੇ ਕੋਲ ਵਰਕ ਪਰਮਿਟ ਖਤਮ ਹੋਣ ਤੋਂ, ਬਟ ਜਿਹੜੀ ਸਟ੍ਰਿਪਟ ਨੰਬਰ ਨਹੀਂ ਆਉਂਦੀ ਜਿਹੜੀ ਆਪਾਂ ਜਿਵੇਂ ਮੈਂ 10 ਅਗਸਤ ਨੂੰ ਕੀਤਾ ਸੀ ਪਿਛਲੇ ਮਹੀਨੇ ਦੀ, ਤੇ ਉਹ 3-4 ਦਿਨਾਂ ਬਾਅਦ ਸਟ੍ਰਿਪਟ ਨੰਬਰ ਆ ਗਈ ਸੀ ਮੇਰੇ ਕੋਲ। ਉੱਤੇ ਲਿਖਿਆ ਨਹੀਂ ਆਟੋਮੈਟਿਕ ਐਕਸਟੈਂਸ਼ਨ ਲਿਖੀ ਨਹੀਂ? ਨਹੀਂ ਸਰ ਮੈਂ ਇਹਨੇ ਪੜ੍ਹਿਆ ਨਹੀਂ ਹੈਗਾ, ਬਟ ਇਸ ਚੀਜ਼ ਦਾ ਪੜ੍ਹਿਓ ਇੱਕ ਵਾਰੀ ਉਹਨੂੰ, ਜੇ ਉੱਤੇ ਲਿਖੀ ਆਟੋਮੈਟਿਕ ਐਕਸਟੈਂਸ਼ਨ ਤਾਂ ਫਿਰ ਤੁਸੀਂ ਡੈਫੀਨਿਟਲੀ ਡੀਐਮਵੀ ਨੂੰ ਦਿਖਾ ਸਕਦੇ ਆ। ਫਿਰ ਉੱਥੇ ਐਕਸਟੈਂਸ਼ਨ ਮੇਰਾ ਵੀ ਰਸੀਟ ਹੀ ਹੋਣੀ ਆ, ਉਹਨੇ ਕੋਈ ਵਰਕ ਪਰਮਿਟ ਨਹੀਂ ਤੈਨੂੰ ਭੇਜਣਾ। ਜਿਹੜਾ ਰਸੀਟ ਹੁੰਦੀ ਨਾ ਉਹ ਇਟਸੈਲਫ ਜਿਹੜਾ ਪ੍ਰੂਫ ਆਫ ਐਕਸਟੈਂਸ਼ਨ ਹੁੰਦੀ ਹੈ। ਓਕੇ, ਨਹੀਂ ਪਰ ਸਰ ਮੇਰਾ ਲਾਇਸੈਂਸ ਰੀਨਿਊ ਹੋ ਸਕਦਾ ਕਿ ਨਹੀਂ? ਨਹੀਂ, ਡੀਐਮਵੀ ਵਾਲਿਆਂ ਨੂੰ ਜਾ ਕੇ ਪੁੱਛਣਾ ਪੈਣਾ। ਉਹ ਆਈ ਥਿੰਕ ਜੇ ਡੀਐਮਵੀ ਵਾਲਿਆਂ ਨੂੰ ਤੁਸੀਂ ਜਿਹੜਾ ਪ੍ਰਿੰਟ ਆਊਟ ਕਰਕੇ ਲੈ ਜਾਓ ਕਿ ਆਟੋਮੈਟਿਕ ਐਕਸਟੈਂਸ਼ਨ ਹੁੰਦੀ ਹੈ, ਤੇ ਨਾਲ ਆਪਣਾ ਰਸੀਟ ਲੈ ਜਾਓ। ਦੇ ਸ਼ੁਡ ਨਾਟ ਹੈਵ ਐਨੀ ਪ੍ਰੋਬਲਮ। ਹਾਂ, ਉਹਨਾਂ ਨੂੰ ਉਹ ਚੀਜ਼ ਐਕਸਪਲੇਨ ਕਰ ਦੋ ਵੀ ਇਹਦਾ ਮਤਲਬ ਇਹੀ ਹੁੰਦਾ ਆਟੋਮੈਟਿਕ ਐਕਸਟੈਂਸ਼ਨ ਆ। ਉਹ ਯੂਐਸਸੀਆਈਸ ਦੇ ਉੱਤੇ ਲਿਖਿਆ ਮਿਲੂਗਾ ਇਹਨਾਂ ਨੂੰ, ਜਿਹੜਾ 540 ਦਿਨ ਦੀ ਜਿਹੜੀ ਐਕਸਟੈਂਸ਼ਨ ਵਾਲੀ। ਹਾਂਜੀ ਹਾਂਜੀ, ਉਹ ਉਹਨਾਂ ਦੇ ਉਹ ਵੈਬ ਪੇਜ ਦੀ ਪ੍ਰਿੰਟ ਲੈ ਜਾਓ ਆਨਲਾਈਨ, ਉਹਨਾਂ ਨੂੰ ਉੱਥੇ ਦਿਖਾ ਦਿਓ ਜਿੰਨਾ ਵੀ ਗੱਲ ਕਰੋਗੇ, ਤੇ ਨਾਲ ਰਿਸਿਪਟ ਨੋਟਿਸ ਦਿਖਾ ਦਿਓ। ਉਹਦਾ ਮਤਲਬ ਇਹੀ ਹੈ ਵੀ ਤੁਹਾਡੀ 540 ਦਿਨਾਂ ਦੀ ਐਕਸਟੈਂਸ਼ਨ ਆ, ਸੋ ਉਹਦੇ ਆਧਾਰ ਤੇ ਤੁਹਾਡਾ ਜ਼ਰੂਰ ਐਕਸਟੈਂਡ ਹੋਣਾ ਚਾਹੀਦਾ ਹੈ ਲਾਇਸੈਂਸ ਜੀ। ਮੋਨੂ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਵਾਵਾ ਲੱਗਾ ਸੀ ਦਸੰਬਰ ਪਿਛਲੇ ਸਾਲ ਦਾ, ਤੇ ਪ੍ਰਾਈਮਾ ਫੇਸ਼ੀ ਆ ਗਈ ਸੀ ਮਾਰਚ ਦੇ ਵਿੱਚ, ਤੇ ਹੁਣ ਮੈਂ ਇਹ ਪੁੱਛਣਾ ਸੀਗਾ ਬਈ ਉਹਦੇ ਬੇਸ ਤੇ ਵਰਕ ਪਰਮਿਟ ਵਗੈਰਾ ਕਿਵੇਂ ਅਪਲਾਈ ਕਰ ਸਕਦੇ ਹਾਂ, ਟਰੈਵਲ ਡਾਕੂਮੈਂਟ ਕਿਵੇਂ ਅਪਲਾਈ ਕਰ ਸਕਦੇ ਹਾਂ? ਕੀ ਪਹਿਲਾਂ ਤੁਹਾਡਾ ਅਸਾਈਲਮ ਚੱਲਦਾ? ਨਹੀਂ ਭਾਜੀ, ਉਹ ਹੋ ਗਿਆ ਸੀਗਾ, ਆਪਣਾ ਟੀਡੀ ਮਿਲ ਗਈ ਸੀ, ਕਲੀਅਰ ਕਰਤਾ ਸੀ। ਤੁਹਾਡਾ ਕੀ ਨਾਮ ਹੈ ਭਲਾ? ਮੋਨੂ ਭਾਜੀ। ਮੋਨੂ, ਤੁਸੀਂ ਆਪਣਾ ਵਰਕ ਪਰਮਿਟ ਜਿਹੜਾ ਸੀਗਾ ਤੁਹਾਨੂੰ ਤੁਸੀਂ ਨਾਲ ਵੀ ਕਰ ਸਕਦੇ ਸੀਗੇ ਵਾਵਾ ਦੇ ਅਪਲਾਈ। ਸੋ ਜਿਹੜਾ ਵਾਵਾ ਦੇ ਕੇਸ ਦੇ ਵਿੱਚ ਕੀ ਹੈਗਾ ਕਿ ਤੁਸੀਂ ਨਾ ਉਹਨਾਂ ਨੂੰ ਵਰਕ ਪਰਮਿਟ ਦੀ ਜਦੋਂ ਤੁਹਾਡੀ ਰਿਸੀਟ ਆਉਂਦੀ ਆ, ਤੁਸੀਂ ਉਹਨਾਂ ਨੂੰ ਕਾਲ ਕਰਕੇ ਨਾ ਹਿਊਮੈਨਿਟੇਰੀਅਨ ਬੇਸਿਸ ਤੇ ਕੀ ਆਪਣਾ ਦੱਸ ਦਿਓਗੇ ਕੀ ਪ੍ਰੋਬਲਮ ਆ ਕਿੱਦਾਂ। ਕਈ ਵਾਰੀ ਉਹ ਨਾ ਐਕਸਪੀਡਾਈਟ ਕਰ ਦਿੰਦੇ ਆ ਵਾਵਾ ਵਾਲੇ ਜਿਹੜੇ ਕੇਸ ਹੈਗੇ ਆ। ਸੋ ਫਾਈਲ ਕਰ ਦਿਓ। ਐਸ ਸੱਚ ਇਹਦਾ ਕੋਈ ਮੈਜਿਕ ਨੰਬਰ ਨਹੀਂ ਹੈਗਾ। ਤੇ ਤੁਸੀਂ ਜਿਹੜਾ ਆਪਣਾ ਸਿਟੀਜ਼ਨ ਨਾਲ ਵਿਆਹ ਕੀਤਾ ਸੀਗਾ ਤੁਸੀਂ? ਹਾਂਜੀ। ਫਿਰ 485 ਫਾਈਲ ਕੀਤਾ ਤੁਸੀਂ? ਅਜੇ ਨਹੀਂ ਕੀਤਾ ਜੀ। ਉਹ ਕਿਉਂ ਨਹੀਂ ਕੀਤਾ? ਬੇਸ ਤੇ ਕੀਤਾ ਸੀ ਜੀ, ਪਰ ਉਹ ਹੁਣ I-30 ਦੇ ਬੇਸ ਤੇ ਕੀਤਾ ਸੀਗਾ ਜੀ, I-130 ਦੇ ਬੇਸ ਤੇ ਉਹ ਪਰ ਉਹ ਨਹੀਂ ਕਿਉਂਕਿ ਨਹੀਂ ਵਾਵਾ ਦੇ ਬੇਸ ਤੇ ਕਿਉਂ ਨਹੀਂ 485 ਫਾਈਲ ਕੀਤਾ ਤੁਸੀਂ? ਉਹ ਅਜੇ ਕੀਤਾ ਨਹੀਂ ਜੀ, ਉਹ ਹੁਣ ਸੋਚਦੇ ਪਏ ਵੀ ਕਰਦੇ ਆ। ਫਿਰ ਸੋਚਦਾ ਭਾਜੀ ਕਦੇ ਪਏ ਉਹਦੇ ਬੇਸ ਤੇ ਤੁਹਾਡਾ ਵਰਕ ਪਰਮਿਟ ਆ ਜਾਣਾ। ਸਵਾਲ ਹੀ ਨਹੀਂ ਤੁਹਾਡਾ। ਉਹ 485 ਫਾਈਲ ਕਰੋ, ਤੁਸੀਂ ਐਲੀਜੀਬਲ ਹੈਗੇ ਆ, ਕੇਸ ਤੁਹਾਡਾ ਡਿਸਮਿਸ ਆ, ਸਟ੍ਰੇਟ ਆਟੋਮੈਟਿਕਲੀ ਆ ਜਾਂਦਾ ਜੀ ਵਰਕ ਪਰਮਿਟ 485 ਅਪਲਾਈ ਕਰਕੇ। ਹਾਂਜੀ 10-11 ਮਹੀਨੇ ਚ ਆਇਆ ਤੁਹਾਡਾ। ਉਹ ਤਾਂ ਤੁਹਾਨੂੰ ਪਹਿਲਾਂ ਹੀ ਨਾਲ ਹੀ ਕਰ ਦੇਣਾ ਚਾਹੀਦਾ ਸੀਗਾ। ਵੇਟ ਕਾਦੀ ਤੁਸੀਂ ਕਰ ਰਹੇ ਇੰਨੀ ਦੇਰ ਦੀ? ਪਿਛਲੇ ਸਾਲ ਕਰਤਾ ਹੁੰਦਾ ਤੁਹਾਡਾ ਆ ਵੀ ਜਾਣਾ ਸੀਗਾ। ਜੇ ਕੋਈ ਹੋਰ ਮਸਲਾ ਹੈ ਤੇ ਉਹ ਜੇ ਨਹੀਂ ਸਾਹਮਣੇ ਦੱਸ ਸਕਦੇ ਤਾਂ ਫਿਰ
ਉਹ ਦੂਜੀ ਸਲਾਹ ਲੈ ਲਿਓ, ਉਹਨਾਂ ਦੇ ਨਾਲ ਉੱਦਾਂ ਕਾਲ ਕਰਕੇ ਦੇਖ ਲਿਓ। 415 909 0503 ਦੇ ਉੱਤੇ ਇਹਨਾਂ ਦੇ ਨਾਲ ਅਪੁਆਇੰਟਮੈਂਟ ਤੁਸੀਂ ਬਣਾ ਸਕਦੇ ਆ। ਤੇ ਜੇ ਸਟੂਡੀਓ 'ਚ ਕਿਸੇ ਨੇ ਕਾਲ ਕਰਕੇ ਸਵਾਲ ਪੁੱਛਣਾ, ਉਹਦੇ ਲਈ ਨੰਬਰ ਹੈ 408 272 5200 4082725200। ਕਰੀ ਜ਼ੇਬ, ਹਾਂਜੀ ਜੀ ਐਨੂ ਜੀ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਛਾ, ਮੇਰਾ ਕੁਐਸਚਨ ਇਹ ਹੈਗਾ ਜੀ ਕਿ ਮੈਂ ਸਿਟੀਜ਼ਨ ਹਾਂ, ਮੇਰੇ ਕੋਲ 15-16 ਸਾਲ ਹੋ ਗਏ ਨੇ, ਤੇ ਮੈਂ ਆਪਣੇ ਪੇਰੈਂਟਸ ਵਾਸਤੇ ਅਗਰ ਅਪਲਾਈ ਕਰਨਾ ਚਾਹ ਰਿਹਾ ਸੀ ਤਾਂ ਮੇਰੇ ਕੋਲ ਸਿਰਫ ਕੁਐਸਚਨ ਮੇਰਾ ਇਹ ਹੈ ਕਿ ਆਇਆ ਉਹਨਾਂ ਨੂੰ ਪਹਿਲੇ ਪਹਿਲੇ ਉਹਨਾਂ ਨੂੰ ਵਿਜ਼ਿਟ ਵੀਜ਼ਾ ਈਜ਼ੀ ਮਤਲਬ ਆ ਜਾਣਗੇ ਇੱਥੇ ਜਲਦੀ, ਜਾਂ ਔਰ ਇੱਥੇ ਆ ਕੇ ਫਿਰ ਸਿਟੀਜ਼ਨਸ਼ਿਪ ਵਾਸਤੇ ਸਟੇਟਸ ਚੇਂਜ ਕੀਤਾ ਜਾਏ, ਜਾਂ ਉੱਥੋਂ ਸਿਟੀਜ਼ਨਸ਼ਿਪ ਵਾਸਤੇ ਅਪਲਾਈ ਕੀਤਾ ਜਾਏ? ਤੁਸੀਂ ਸਿਟੀਜ਼ਨ ਹੈਗੇ ਹੋ? ਹਾਂਜੀ ਹਾਂਜੀ, ਮੈਂ ਸਿਟੀਜ਼ਨ ਹਾਂ ਯਾਰ। ਘਰ ਦੇ ਕਿਹੜੀ ਕੰਟਰੀ 'ਚ? ਪਾਕਿਸਤਾਨ। ਘਰ ਦੇ ਪਾਕਿਸਤਾਨ ਦੇ ਵਿੱਚ। ਟੂਰਿਸਟ ਵੀਜ਼ਾ ਉਹਨਾਂ ਕੋਲ ਹੈਗਾ? ਨਹੀਂ, ਅਪਲਾਈ ਕਰਨਾ ਮੈਂ ਵਿਜ਼ਿਟ ਵੀਜ਼ਾ ਅਪਲਾਈ ਕਰਨਾ। ਦੇਖੋ ਮੈਂ ਤੁਹਾਨੂੰ ਦੱਸਦਾ ਕੀ ਆ, ਵੀਜ਼ਾ ਜ਼ਿਆਦਾ ਕੁਇਕਰ ਹੈ ਜਾਂ ਹਾਂਜੀ ਸੁਣ ਲਿਓ ਵੀਰ ਜੀ, ਹਾਂਜੀ ਸੁਣ ਲਓ ਜੀ। ਜੀ। ਸੋ ਕੀ ਹੈ ਕਿ ਐਜ਼ ਅ ਸਿਟੀਜ਼ਨ ਤੁਸੀਂ ਸਿੱਧੇ ਉਹਨਾਂ ਦਾ ਜਿਹੜਾ ਪੇਰੈਂਟਸ ਦਾ ਅਪਲਾਈ ਕਰ ਸਕਦੇ ਆ, ਡਿਪੈਂਡਿੰਗ ਅਪੋਨ ਕਿ ਕੌਂਸੂਲੇਟ ਦੇ ਵਿੱਚ ਰਸ਼ ਕਿੱਦਾਂ, ਕਿਹੜਾ ਕੌਂਸੂਲੇਟ ਕਿੱਦਾਂ ਮੂਵ ਕਰਦਾ। ਤਕਰੀਬਨ ਜਿਹੜਾ 1.5-2 ਸਾਲ ਦੇ ਵਿੱਚ ਔਨ ਐਵਰੇਜ ਬੰਦਾ ਅਮਰੀਕਾ ਆ ਜਾਂਦਾ। ਠੀਕ ਹੈ, ਸੋ ਸਹੀ ਪ੍ਰੋਸੈਸ ਜਿਹੜਾ ਹੈਗਾ ਉਹ ਇਹੀ ਹੈਗਾ, ਕਿਉਂਕਿ ਤੁਹਾਡਾ ਇਰਾਦਾ ਵੀ ਜਿਹੜਾ ਉਹ ਇਹ ਆ ਕਿ ਉਹਨਾਂ ਨੇ ਆ ਕੇ ਇੱਥੇ ਗ੍ਰੀਨ ਕਾਰਡ ਲੈਣਾ, ਤੇ ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਪੱਕੇ ਪੈਰੀ ਆਓ। 1.5-2 ਸਾਲ ਦਾ ਜਿਹੜਾ ਤਕਰੀਬਨ ਔਨ ਐਵਰੇਜ ਜਿਹੜਾ ਪ੍ਰੋਸੈਸ ਆ। ਹੁਣ ਥਿਓਰੈਟਿਕਲੀ ਸਪੀਕਿੰਗ ਜਿਹੜੇ ਲੋਕਾਂ ਕੋਲ ਟੂਰਿਸਟ ਵੀਜ਼ਾ ਹੁੰਦਾ ਹੈਗਾ, ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ, ਹੋ ਸਕਦਾ ਲੱਗ ਜਾਵੇ, ਹੋ ਸਕਦਾ ਉਹ ਕਹਿਣ ਕਿ ਨਹੀਂ ਸਾਨੂੰ ਨਹੀਂ ਲੱਗਦਾ, ਤੁਸੀਂ ਵਾਪਸ ਜਾਣਾ। ਸੋ ਟੂਰਿਸਟ ਵੀਜ਼ੇ 'ਚ ਵੀ ਤੁਹਾਡਾ ਟਾਈਮ ਖਰਾਬ ਹੋਊਗਾ ਸਾਰਾ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਟੂਰਿਸਟ ਵੀਜ਼ੇ ਵਾਲਾ ਬੰਦਾ ਜਦੋਂ ਬਾਰਡਰ ਤੋਂ ਆਉਂਦਾ ਵਾ, ਉਹ ਸਿਰਫ ਟੂਰਿਸਟ ਵਾਲੇ ਇੰਟੈਂਟ ਦੇ ਨਾਲ ਆ ਸਕਦਾ। ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਆ ਕੇ ਗ੍ਰੀਨ ਕਾਰਡ ਫਾਈਲ ਕਰਨਾ, ਤੇ ਉਹ ਵਿਜ਼ਿਟ ਕਰਨ ਦੇ ਪਰਪਸ ਨਹੀਂ ਆ ਸਕਦਾ। ਤੇ ਜਿਹੜੇ ਉਹ ਦੇਖਦੇ ਆ ਇਹ ਕਿ 90 ਦਿਨ ਤੋਂ ਬਾਅਦ ਆ ਕੇ ਜੇ ਕਿਸੇ ਦਾ ਇਰਾਦਾ ਚੇਂਜ ਹੋ ਜਾਵੇ ਕਿ ਨਹੀਂ ਮੈਂ ਵਾਪਸ ਨਹੀਂ ਜਾਣਾ, ਉਹਨੂੰ ਉਹ ਕੁਛ ਨਹੀਂ ਕਹਿੰਦੇ। ਅਦਰਵਾਈਜ਼ ਬਾਕੀ ਬੰਦੇ ਨੂੰ ਤਾਂ ਉਹੀ ਕਹਿੰਦੇ ਆ ਕਿ ਤੂੰ ਝੂਠ ਬੋਲ ਕੇ ਆਇਆ। ਸੋ ਹੁਣ ਟੂਰਿਸਟ ਵੀਜ਼ਾ, ਫਿਰ ਅੱਗੇ 90 ਦਿਨ ਵਾਲਾ ਰੂਲ, ਫਿਰ ਅੱਗੇ ਤੁਹਾਡੀ ਫਾਈਲਿੰਗ। ਸੋ ਉਹ ਝੰਜਟ ਦੇ ਵਿੱਚ ਪੈਣ ਨਾਲੋਂ ਚੰਗਾ ਜਿਹੜਾ ਹੈਗਾ ਤੁਸੀਂ ਪੱਕਾ ਕੰਮ ਕਰੋ, ਸਿੱਧਾ ਹੀ ਉਹਨਾਂ ਦਾ ਜਿਹੜਾ ਹੈਗਾ ਪੇਰੈਂਟਸ ਦਾ ਉਹ ਅਪਲਾਈ ਕਰੋ। ਠੀਕ ਹੈ ਜੀ, ਜੀ ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ। ਦੀਪ ਸਿੰਘ, ਨਾਲੇ ਇਹਦਾ ਇਦਾਂ ਕਿ ਮੇਰਾ ਪਹਿਲਾ ਸਵਾਲ ਇਹੀ ਹੋਊਗਾ ਕਿ ਜਿਹੜਾ ਬੰਦਾ ਹੁਣ ਸਿਟੀਜ਼ਨ ਬਣ ਗਿਆ, ਘਰ ਦੇ ਤੁਹਾਡੇ ਜਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਸੀਗੇ, ਉਹ ਸੀਗੇ ਸਾਰੇ, ਐਡੀ ਦੇਰ ਕਿਉਂ ਨਹੀਂ ਅਪਲਾਈ ਕੀਤਾ? ਮਤਲਬ ਕਿ ਸਿਟੀਜ਼ਨ ਦੀ ਗੱਲ ਹੀ ਕੋਈ ਵੇਟ ਕਰਦਾ। ਜਿਹਨੇ ਵਿਜ਼ਿਟ ਕਰਨਾ ਉਹ ਤਾਂ ਗ੍ਰੀਨ ਕਾਰਡ ਤੇ ਵੀ ਜਦੋਂ ਤੁਸੀਂ ਨੈਚੁਰਲਾਈਜ਼ ਹੁੰਨੇ ਆ, ਸਾਰਾ ਕਰਦੇ ਆ, ਤੇ ਉਦੋਂ ਤਾਂ ਬੰਦਾ ਇਹ ਵੀ ਕਹਿ ਸਕਦਾ ਉਹਨਾਂ ਨੂੰ ਐਮਬੈਸੀ ਦੇ ਵਿੱਚ ਜਦੋਂ ਪੁੱਛਿਆ ਜਾਵੇ ਕਿ ਤੁਸੀਂ ਕੀ ਕਰਨ ਜਾਣਾ, ਉਹ ਤਾਂ ਬੰਦਾ ਕਹਿ ਸਕਦਾ ਕਿ ਯਾਰ ਮੇਰਾ ਜਵਾਕ ਤਾਂ ਗ੍ਰੀਨ ਕਾਰਡ ਹੋਲਡਰ ਆ, ਉਹ ਤਾਂ ਮੇਰਾ ਫਾਈਲ ਹੀ ਨਹੀਂ ਕਰ ਸਕਦਾ, ਮੈਂ ਤਾਂ ਵਿਜ਼ਿਟ ਕਰਨ ਜਾਣਾ ਉਹਨੂੰ। ਸੋ ਜਿਹੜਾ ਐਜ਼ ਅ ਗ੍ਰੀਨ ਕਾਰਡ ਹੋਲਡਰ ਹੀ ਜਦੋਂ ਤੁਸੀਂ ਹੁੰਨੇ ਆ ਨਾ, ਉਦੋਂ ਹੀ ਤੁਹਾਡੇ ਘਰਦਿਆਂ ਨੂੰ ਜਿਹੜਾ ਇਹ ਅਪਲਾਈ ਕਰਨਾ ਚਾਹੀਦਾ। ਜੀ ਜੀ। ਦੀਪ ਸਿੰਘ, ਸਤਿ ਸ਼੍ਰੀ ਅਕਾਲ ਭਾਈ। ਮੇਰਾ ਸਵਾਲ ਇਹ ਆ ਵੀ ਮੇਰਾ ਨਾ ਅਸਾਈਲਮ ਦਾ ਕੇਸ ਆ ਜਿਹੜਾ ਉਹ ਗ੍ਰਾਂਟ ਹੋਇਆ ਵਾ। ਮੈਂ ਹੁਣ ਜਦੋਂ ਉਹਦੀ ਗ੍ਰੀਨ ਕਾਰਡ ਲਈ ਅਪਲਾਈ ਕਰਨਾ ਗਾ, ਮੇਰੀ ਪਹਿਲਾਂ ਮੈਰਿਜ ਹੋਈ ਵੀ ਸੀਗੀ 2016 ਦੇ ਵਿੱਚ। ਉਦੋਂ ਮੈਂ ਰਹਿੰਦਾ ਨਿਊਯਾਰਕ ਦੇ ਵਿੱਚ ਸੀ, ਮੇਰੀ ਮੈਰਿਜ ਹੋਈ ਸੀ ਟੈਕਸਸ ਦੇ ਵਿੱਚ। ਉਹ ਜਿਹੜਾ ਮੈਰਿਜ ਸਰਟੀਫਿਕੇਟ ਹੁੰਦਾ ਨਾ, ਉਹਦੇ ਉੱਤੇ ਜਿਹੜਾ ਥੱਲੇ ਐਡਰੈਸ ਹੁੰਦਾ, ਉਹਨਾਂ ਨੇ ਮੇਰਾ ਟੈਕਸਸ ਦਾ ਪਾਤਾ ਉਦੋਂ, ਕਿਉਂਕਿ ਮੇਰੇ ਕੋਲ ਉਦੋਂ ID ਹੈ ਨਹੀਂ ਸੀ ਕੋਈ। ਉਹਦਾ ਤਾਂ ਨਹੀਂ ਕੋਈ ਚੱਕਰ ਹੁੰਦਾ ਜਦੋਂ ਹੁਣ ਮੈਂ ਆਪਣਾ ਅਸਾਈਲਮ ਦਾ ਕੇਸ ਅਪਲਾਈ ਕਰਦਾ? ਜਿਹੜਾ ਤੁਹਾਡਾ ਅਸਾਈਲਮ, ਸੋ ਕੀ ਹੁੰਦਾ ਕਿ ਜਿਹੜਾ ਅਸਾਈਲਮ ਦਾ ਕੇਸ ਹੁੰਦਾ ਉਹਦੇ ਵਿੱਚ ਤੁਸੀਂ ਦੱਸਦੇ ਆ ਕਿ ਤੁਹਾਡੇ ਪਿਛਲੇ 5 ਸਾਲਾਂ ਦੇ ਐਡਰੈਸ ਕੀ ਸੀਗੇ। ਜਿਹੜਾ ਤੁਹਾਡਾ ਮੈਰਿਜ ਦੀ ਐਪਲੀਕੇਸ਼ਨ ਹੁੰਦੀ ਆ, ਮੈਰਿਜ ਜਿਹੜਾ ਲਾਇਸੈਂਸ ਹੁੰਦਾ ਵਾ, ਉਹਦੇ ਵਿੱਚ ਵੀ ਤੁਹਾਡੇ ਕੋਲ ਜਿਹੜਾ ਐਡਰੈਸ ਪੁੱਛਿਆ ਜਾਂਦਾ ਵਾ। ਮੈਨੂੰ ਨਹੀਂ ਪਤਾ ਹੁਣ ਤੁਸੀਂ ਕੀ ਭਰਿਆ, ਪਰ ਜੇ ਤੁਸੀਂ ਉਹ ਐਡਰੈਸ ਟੈਕਸਸ ਦਾ ਭਰਿਆ ਹੈਗਾ, ਮੰਨ ਲਓ ਜੇ ਤਾਂ ਤੁਸੀਂ ਨਿਊਯਾਰਕ ਦਾ ਭਰਿਆ ਸੀ, ਯੂ ਆਰ ਫਾਈਨ। ਪਰ ਜੇ ਤੁਸੀਂ ਉਹ ਟੈਕਸਸ ਦਾ ਭਰਿਆ ਸੀਗਾ, ਸੋ ਫਿਰ ਇੱਦਾਂ ਕਿ ਜਿਹੜੀਆਂ ਦੋਨੋਂ ਐਪਲੀਕੇਸ਼ਨਾਂ ਵਿਆਹ ਵਾਲੀ ਤੁਸੀਂ ਕਾਊਂਟੀ ਨੂੰ ਦਿੱਤੀ ਆ, ਉਹ 'ਚ ਵੀ ਤੁਸੀਂ ਸਹੁੰ ਖਾ ਕੇ ਦੱਸਿਆ ਕਿ ਮੈਂ ਸੱਚ ਕਹਿੰਦਾ ਸਾਰਾ ਕੁਛ, ਤੇ ਜਿਹੜੀ ਤੁਸੀਂ ਅਸਾਈਲਮ ਦੇ ਦਿੱਤੀ ਆ ਉਹਦੇ ਵਿੱਚ ਵੀ ਤੁਸੀਂ ਦੱਸਿਆ ਕਿ ਮੈਂ ਸਾਰਾ ਕੁਝ ਸੱਚ ਕਹਿੰਦਾ। ਇਹਦੇ ਉੱਤੇ ਇੱਕ ਪਟੇਲ ਵਰਸਸ US ਸੁਪਰੀਮ ਕੋਰਟ ਤੱਕ ਜਿਹੜਾ ਕੇਸ ਗਿਆ ਸੀਗਾ, ਆਪਾਂ ਰੇਡੀਓ ਤੇ ਡਿਸਕਸ ਵੀ ਕੀਤਾ ਸੀਗਾ। ਤੇ ਇੱਦਾਂ ਹੀ DMV ਦੀ ਐਪਲੀਕੇਸ਼ਨ ਦੇ ਵਿੱਚ ਝੂਠ ਨਿਕਲਿਆ ਸੀਗਾ, ਤੇ ਉਹਦੀ ਪੂਰੀ ਜਿਹੜੀ ਐਪਲੀਕੇਸ਼ਨ ਗ੍ਰੀਨ ਕਾਰਡ ਸਾਰਾ ਜਿਹੜਾ ਉਹਨਾਂ ਨੇ ਕੈਂਸਲ ਜਿਹੜਾ ਕੀਤਾ ਸੀਗਾ। ਤੇ ਕਹਿਣ ਦਾ ਮਤਲਬ ਇਹ ਆ ਕਿ
ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਐਡਰੈਸ ਐਡਰੂਸ ਲਾ ਕੇ ਭੁਲੇਖਾ ਲੱਗ ਗਿਆ। ਉਹਨੇ ਵੀ ਇਹੀ ਕਿਹਾ ਸੀ ਕਿ ਮੈਨੂੰ ਭੁਲੇਖਾ ਲੱਗ ਗਿਆ, ਮੈਨੂੰ ਉਦੋਂ ਪਤਾ ਨਹੀਂ ਸੀਗਾ। ਮੈਨੂੰ ਨੌਲੇਜ ਹੀ ਹੈ ਨਹੀਂ, ਤਾਂ ਤੁਹਾਡਾ ਸੋਚ ਸੁਣ ਕੇ ਆਈ ਆ, ਪਹਿਲਾਂ ਤਾਂ ਹੈ ਨਹੀਂ ਸੀ, ਉਦੋਂ ਆਏ ਨੂੰ ਕੀ ਹੋਇਆ ਸੀ। ਪਟੇਲ ਸਾਹਿਬ ਵਾਲੇ ਫਿਰ ਤੁਹਾਡਾ ਹਾਲ ਕਰਨਾ ਇਹਨਾਂ ਨੇ ਹੁਣ ਕਿੱਦਾਂ ਵਾ, ਕਿਉਂਕਿ ਤੁਹਾਡੀ ਮੈਰਿਜ ਐਪਲੀਕੇਸ਼ਨ ਦੇ ਵਿੱਚ ਗੱਲ ਝੂਠੀ ਪੈ ਗਈ ਨਾ ਹੁਣ, ਤੇ ਹੁਣ ਇਹਦਾ ਹੁਣ ਉਹ ਅਪਲਾਈ ਨਹੀਂ ਕੀਤਾ ਮੈਰਿਜ ਵਾਲਾ। ਨਹੀਂ, ਉਹਦੀ ਐਪਲੀਕੇਸ਼ਨ ਉਹ ਪਟੇਲ ਸਾਹਿਬ ਦੀ ਡੀਐਮਵੀ ਤੋਂ ਐਪਲੀਕੇਸ਼ਨ ਕੱਢ ਕੇ ਲਿਆਈ ਸੀਗੀ ਸਰਕਾਰ ਕਿ ਤੂੰ ਇਦਾਂ ਕਿਹਾ ਵਾ। ਠੀਕ। ਤੁਸੀਂ ਆਪਣਾ ਤੁਹਾਡਾ ਹੁਣ ਹਾਲੇ ਦਾ ਵਕੀਲ ਦੇ ਨਾਲ, ਹਾਂਜੀ ਸਹੀ, ਤੁਹਾਡਾ ਹੁਣ ਹਾਲੇ ਦਾ ਹੀ ਆ, ਤੁਸੀਂ ਆਪਣਾ ਜਿਹੜਾ ਰਹੇ ਤੁਸੀਂ ਸੱਚ ਦੱਸੋ ਉਹਨਾਂ ਨੂੰ ਕੀ ਆ। ਅਸਾਈਲਮ ਐਪਲੀਕੇਸ਼ਨ ਤੁਸੀਂ ਆਲਰੇਡੀ ਸਬਮਿਟ ਕਰਾਈ ਹੋਈ ਆ, ਜਿੱਥੇ ਤੁਹਾਡਾ ਫਿਰ ਰੈਜ਼ੀਡੈਂਸ ਵਾਲਾ ਵਿਆਹ ਵਾਲਾ ਜੇ ਗੱਲਬਾਤ ਆਉਂਦੀ ਆ ਤੇ ਤੁਸੀਂ ਉਹਦਾ ਆਪਣਾ ਫਿਰ ਤੁਹਾਨੂੰ ਦੱਸਣਾ ਪੈਣਾ ਕਿ ਕਿਉਂ ਤੁਸੀਂ ਉਹਦੇ ਵਿੱਚ ਗਲਤ ਐਡਰੈਸ ਲਿਖਿਆ ਆਪਣਾ ਟੈਕਸਸ ਦਾ ਕਿੱਦਾਂ। ਹੁਣ ਉਹ ਤਾਂ ਤੁਸੀਂ ਪੰਗਾ ਆਪ ਹੀ ਛਿੜਿਆ, ਇਹ ਤਾਂ ਹੁਣ ਇਮੀਗ੍ਰੇਸ਼ਨ ਤੇ ਡਿਪੈਂਡ ਕਰਦਾ ਕਿ ਉਹ ਐਡੀ ਦੂਰ ਤੱਕ ਜਾਂਦੇ ਆ ਕਿ ਐਡੀ ਦੂਰ ਤੱਕ ਨਹੀਂ ਜਾਂਦੇ ਆ। ਵਿਆਹ ਵਾਲਾ ਰੈਕੋਰਡ ਤਾਂ ਹੁਣ ਮੈਨੂੰ ਪਤਾ ਨਹੀਂ ਹੋਣਾ, ਉਹਨਾਂ ਨੂੰ ਕਢਾਉਣਾ ਪੈਣਾ ਉੱਥੇ। ਪਰ ਜਿਹੜਾ ਅਸਾਈਲਮ ਵਾਲਾ ਉਹਦੀ ਐਪਲੀਕੇਸ਼ਨ ਆ ਜਿਹੜੀ, ਉਹ 'ਚ ਜੇ ਤੁਸੀਂ ਕੁਝ ਝੂਠ ਬੋਲਿਆ ਐਡਰੈਸ ਦਾ ਬੋਲਿਆ ਤਾਂ ਫਿਰ ਤੁਹਾਡਾ ਅਸਾਈਲਮ ਉਹਨਾਂ ਨੇ ਖਾਰਿਜ ਕਰ ਦੇਣਾ। ਜੀ ਜੀ, ਸੋ ਫੂਕ ਕੇ ਕਦਮ ਰੱਖਣ ਵਾਲੀ ਗੱਲ ਆ ਜੀ। ਹੁਣ ਅੱਗੇ ਧਿਆਨ। ਪ੍ਰਦੀਪ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਦੀਪ। ਹੈਲੋ। ਹਾਂਜੀ ਪੁੱਛੋ ਜੀ ਸਵਾਲ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਮਾਰਚ 'ਚ ਆਇਆ ਸੀ ਇੱਥੇ ਅਮਰੀਕਾ, ਤੇ ਮੇਰੇ ਬਾਇਓਮੈਟ੍ਰਿਕ ਆਇਆ ਸੀ 2 ਦਿਨ ਪਹਿਲਾਂ, ਮਿਸ ਹੋ ਗਏ। ਹੁਣ ਕੋਈ ਦਿੱਕਤ ਤਾਂ ਨਹੀਂ? ਅਸਾਈਲਮ ਦੇ ਬਾਇਓਮੈਟ੍ਰਿਕਸ ਮਿਸ ਹੋ ਗਏ ਕਿ ਈਏਡੀ ਦੇ ਮਿਕਸ ਹੋ ਗਏ? ਵਰਕ ਪਰਮਿਟ ਦੇ। ਚੱਲ ਫਿਰ ਤਾਂ ਕੋਈ ਨਹੀਂ, ਉਹਦਾ ਹੱਦ ਤੋਂ ਹੱਦ ਵਰਕ ਪਰਮਿਟ ਦੀ ਡਿਨਾਈ ਕਰੂਗੇ, ਉਹ 'ਚ ਕੇਸ ਤਾਂ ਨਹੀਂ ਕੋਈ ਫਰਕ ਪੈਣਾ। ਪਰ ਇੱਦਾਂ ਬਾਇਓਮੈਟ੍ਰਿਕਸ ਦਾ ਨੋਟਿਸ ਲੈ ਕੇ ਨਾ ਚੱਲ ਜਾਓ ਫੀਲਡ ਆਫਿਸ ਸੋਮਵਾਰ ਨੂੰ ਹੀ ਸਵੇਰੇ। ਉਹ ਕਈ ਵਾਰੀ ਕੀ ਕਰਦੇ ਆ, ਕਈ ਵਾਰੀ ਉਹ ਅਕੋਮੋਡੇਟ ਕਰ ਲੈਂਦੇ ਆ। ਮੈਂ ਗਿਆ ਸੀ ਭਾਜੀ, ਉਹਨਾਂ ਨੇ ਮਨਾ ਕਰਤਾ। ਉਹਨਾਂ ਨੇ ਕਿਹਾ ਦੁਬਾਰਾ ਰਿਕੁਐਸਟ ਕਰੋ, ਦੁਬਾਰਾ ਅਪਲਾਈ ਕਰੋ। ਉਹ ਤਾਂ ਜੀ ਫਿਰ ਕਰਦੇ ਕਿੱਡੀ ਕੁ ਗੱਲ ਆ, ਉਹ ਫੀਸ ਹੀ ਦੁਬਾਰਾ ਲੱਗਣੀ ਆ, ਵਰਕ ਪਰਮਿਟ ਹੀ ਆ। ਹਾਂਜੀ, ਮਤਲਬ ਉਹਦੀ ਬਾਇਓਮੈਟ੍ਰਿਕ ਦੀ ਮੈਂ ਵਕੀਲ ਨੂੰ ਕਿਹਾ ਸੀ, ਉਹ ਕਹਿੰਦੇ ਜਦੋਂ ਵਰਕ ਪਰਮਿਟ ਅਪਲਾਈ ਕਰਾਂਗੇ ਉਦੋਂ ਨਾਲ ਹੀ ਰਿਕੁਐਸਟ ਪਾ ਦਾਂਗੇ ਉਹਦੀ। ਆਹੋ, ਵਰਕ ਪਰਮਿਟ ਦੁਬਾਰਾ ਅਪਲਾਈ ਕਰ ਦਿਓ। ਹਾਂਜੀ, ਮੈਂ ਹਲੇ ਅਪਲਾਈ ਨਹੀਂ ਕੀਤਾ, ਮਤਲਬ ਜਦੋਂ ਮੈਨੂੰ 90 ਦਿਨ ਹੀ ਹੋਏ ਆ ਉਹਦੇ ਕਲੌਕ ਦੇ। ਨਹੀਂ, ਫਿੰਗਰਪ੍ਰਿੰਟ ਯਾਰ ਕਿਹੜੇ ਮਿਸ ਕੀਤੇ ਤੁਸੀਂ? ਮੈਂ ਹਲੇ ਨਵਾਂ ਹੀ ਆਇਆ ਵਾਂ, ਮਾਰਚ 'ਚ ਆਇਆ ਵਾਂ। ਮੇਰੇ ਸਵਾਲ ਦਾ ਤਾਂ ਜਵਾਬ ਦੇ ਦੇ। ਫਿੰਗਰਪ੍ਰਿੰਟ ਕਾਹਦੇ ਮੰਗਾਏ? ਮੇਰੇ ਅਹੀ ਮਤਲਬ ਵਰਕ ਪਰਮਿਟ ਨਹੀਂ ਆਇਆ, ਉਹਦੇ ਨਵੇਂ ਦੇ ਹੀ ਮਤਲਬ। ਮੈਨੂੰ ਤਾਂ ਗੱਲ ਹੀ ਨਹੀਂ ਸਮਝ ਲੱਗਣ ਦੀ। ਵਰਕ ਪਰਮਿਟ ਤੇ ਅਪਲਾਈ ਨਹੀਂ ਕਰ ਸਕਦਾ ਬੰਦਾ, ਤਾਂ ਅਸਾਈਲਮ ਵਾਲੇ ਤਾਂ ਨਹੀਂ ਆਪਣੇ ਆਏ, ਉਹ ਵਾਲੇ ਤਾਂ ਨਹੀਂ ਮਿਸ ਕਰਤੇ ਐਪਲੀਕੇਸ਼ਨ ਵਾਲੇ ਜਿਹੜੇ ਸਟਾਰਟਿੰਗ 'ਚ ਆਉਂਦੇ ਹੁੰਦੇ ਜੀ, ਮਤਲਬ ਵਰਕ ਪਰਮਿਟ ਲਈ। ਯਾਰ ਹੁਣ ਮੈਂ ਕਿੱਦਾਂ ਵਰਕ ਪਰਮਿਟ ਅਪਲਾਈ ਨਹੀਂ ਕੀਤਾ, ਫਿਰ ਵਰਕ ਪਰਮਿਟ ਦੇ ਪਹਿਲਾਂ ਕਿੱਦਾਂ ਆ ਗਏ? 90 ਦਿਨ ਹੋਏ ਆ, ਪਹਿਲੋਂ ਆ ਗਏ ਉਹਨੇ ਵਕੀਲ ਨੇ। ਭਾਜੀ ਮੇਰੀ ਗੱਲ ਸੁਣੋ, ਤੁਸੀਂ ਇਹਨੂੰ ਨਾ ਆਪਣੇ ਵਕੀਲ ਸਾਹਿਬ ਨਾਲ ਬੈਠੋ। ਇੱਥੇ ਮੈਂ ਤੀਰ ਤੋਂ ਤੁਸੀਂ ਅਸਾਈਲਮ ਦੇ ਜਿਹੜੇ ਨਾ ਫਿੰਗਰਪ੍ਰਿੰਟ ਮਿਸ ਕਰਤੇ ਆ, ਤੁਹਾਡੀ ਐਪਲੀਕੇਸ਼ਨ ਅਬੈਂਡਨ ਹੋ ਜਾਣੀ ਆ। ਅਸਾਈਲਮ ਦੀ ਐਪਲੀਕੇਸ਼ਨ ਤੁਹਾਨੂੰ ਜਿਹੜੀ ਦੁਬਾਰਾ ਉਹ ਫਾਈਲ ਕਰਨੀ ਪੈ ਸਕਦੀ ਆ। ਇਹ ਤੁਸੀਂ ਨਾ ਆਪਣੇ ਵਕੀਲ ਦੇ ਨਾਲ ਜਾ ਕੇ ਇਮੀਡੀਏਟਲੀ ਆਪਣੀ ਅਸਾਈਲਮ ਦੀ ਐਪਲੀਕੇਸ਼ਨ ਜਿਹੜੀ ਦੁਬਾਰਾ ਸਿਸਟਮ ਦੇ ਵਿੱਚ ਰਖਾਓ, ਨਹੀਂ ਤਾਂ ਤੁਹਾਡਾ ਚੱਕਰ ਪੈ ਜਾਣਾ ਇਹਦਾ। ਠੀਕ ਹੈ ਜੀ, ਥੈਂਕ ਯੂ। ਤੇ ਉਹ ਜਿਹੜਾ ਕਹਿ ਰਿਹਾ ਨਾ ਕਿ ਵਰਕ ਪਰਮਿਟ ਦੇ ਨਾਲ ਅਪਲਾਈ ਕਰ ਦਾਂਗੇ, ਇਦਾਂ ਕੁਝ ਨਹੀਂ ਹੋਣਾ ਇਹਦੇ ਵਿੱਚ। ਹੁਣ ਇਦਾਂ ਕਿ ਤੁਹਾਡੀ ਅਸਾਈਲਮ, ਹੁਣ ਚੱਕਰ ਤੁਹਾਡਾ ਕੀ ਪੈਣਾ ਕਿ ਤੁਹਾਡੀ ਉਹਨਾਂ ਨੇ ਜੇ ਅਸਾਈਲਮ ਹੁਣ ਡਿਨਾਈ ਕਰਤੀ ਨਾ ਮਗਰੋਂ ਦੀ, ਤੁਹਾਡੀ ਕਲੌਕ ਰੋਕ ਦੇਣੀ ਉਹਨਾਂ ਨੇ 90 ਦਿਨ ਦੇ ਉੱਤੇ। ਫਿਰ ਤੁਹਾਡੀ ਕਲੌਕ ਚੱਲਣੀ ਨਹੀਂ। ਫਿਰ ਤੁਹਾਡੀ ਕਲੌਕ ਜਿਹੜਾ ਡਿਲੇ ਆ ਉਹ ਤੁਹਾਡੇ ਵੱਲ ਪੈਣਾ। ਫਿਰ ਤੁਹਾਡੀ ਦੁਬਾਰਾ ਫਾਈਨਲ ਤਰੀਕ ਜਾਂ ਕੋਰਟ ਦੇ ਮੂਹਰੇ ਤਰੀਕ ਪੈਣੀ ਨਾ, ਫਿਰ ਤੁਹਾਡੀ ਕਲੌਕ ਜਿਹੜੀ ਐਕਟੀਵੇਟ ਹੋਣੀ ਆ। ਤੇ ਇਹਦਾ ਤੁਹਾਨੂੰ ਕੌਨਸੀਕੁਐਂਸ ਮਹਿੰਗਾ ਬਹੁਤ ਪੈ ਸਕਦਾ, ਕਿ ਹੋ ਸਕਦਾ ਕਿ ਜੇ ਕਲੌਕ ਰੋਕੀ ਰੱਖੀ ਨਾ, ਤੁਹਾਡਾ ਵਰਕ ਪਰਮਿਟ ਆਉਣਾ ਨਹੀਂ ਕਦੀ। ਇਹ ਤੁਸੀਂ ਆਪਣੇ ਵਕੀਲ ਨਾਲ ਵਿੱਚ ਪੈ ਕੇ ਨਾ ਇਹ ਫਿੰਗਰ ਪ੍ਰਿੰਟਿੰਗ ਵਾਲਾ ਮਸਲਾ ਜਿਹੜਾ ਹੱਲ ਕਰੋ। ਇੱਕ ਵਾਰੀ ਤੁਸੀਂ ਦੁਬਾਰਾ ਜਾ ਕੇ ਦੇਖੋ ਸੋਮਵਾਰ ਨੂੰ, ਉੱਥੇ ਕੋਈ ਹਰਜ ਨਹੀਂ ਹੈਗਾ। ਤੇ ਕਲੀਅਰ ਗੱਲ ਕਰਨੀ। ਹੁਣ ਜਿੱਦਾਂ ਤੁਸੀਂ ਇੱਥੇ ਗੱਲ ਕਰਨ ਦੇ ਕਨਫਿਊਜ਼ਿੰਗ ਜੀ, ਇੱਦਾਂ ਹੋ ਗਿਆ ਉੱਦਾਂ ਹੋ ਗਿਆ, ਇੱਦਾਂ ਇੱਥੇ ਸਿਸਟਮ ਤੁਹਾਡੀ ਬੁੱਕਤ ਨਹੀਂ ਪਾਊਗਾ ਕਦੀ ਵੀ। ਉੱਥੇ ਕਲੀਅਰ ਜਾਓ ਹੱਥ ਜੋੜ ਕੇ, ਯਾਰ ਮੇਰੇ ਕੋਲ ਗਲਤੀ ਹੋ ਗਈ ਭਰਾਵਾ, ਮੈਨੂੰ ਦੇ ਦੇ ਆਹ ਜੋ ਵੀ ਤੁਹਾਡਾ ਰੀਜ਼ਨ ਸੀਗਾ, ਉਹਨੂੰ ਰੀਜ਼ਨ ਦੱਸੋ। ਆਫਿਸਰ ਨੂੰ ਜੇ ਲੱਗਿਆ ਕਿ ਸਿੱਧੀ ਗੱਲ ਕਰੋ ਨਾ, ਤੇ ਚੱਜ ਦਾ ਕੋਈ ਨਾਲ ਬੰਦਾ ਲੈ ਕੇ ਜਾਓ ਜਿਹੜਾ ਸਿਫਾਰਿਸ਼ ਤੁਹਾਡੀ ਪਾ ਦੇਵੇ ਉੱਥੇ। ਹੋ ਸਕਦਾ ਉਹ ਤੁਹਾਡਾ ਕਰ ਲੈਣ, ਨਹੀਂ ਜੇ ਹੁੰਦਾ ਗੱਡੀ ਮੋੜ ਕੇ ਜਾਓ ਵਕੀਲ ਦੇ ਦਫ਼ਤਰ ਸਿੱਧੇ, ਉਹਨੂੰ ਕਹ ਦੁਬਾਰਾ ਫਾਈਲ ਕਰ, ਤੇ ਐਪਲੀਕੇਸ਼ਨ ਤੁਹਾਡੀ ਉਹਨਾਂ ਨੇ ਅਬੈਂਡਨ ਕਰ ਦੇਣੀ ਹੈ ਤੇ ਕਲੌਕ ਤੁਹਾਡੀ ਰੋਕ ਦੇਣੀ ਉਹਨੇ ਤਾਂ। ਜੀ, ਮਲਕੀਤ ਸਿੰਘ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ।
ਹਾਂ ਭਾਜੀ, ਮੇਰਾ ਕੁਐਸਚਨ ਸੀ ਭਾਜੀ, ਮੈਂ ਮਈ ਮਹੀਨੇ 'ਚ ਨਾ ਅਸਾਈਲਮ ਦਾ ਪਰਮਿਟ ਰਿਨਿਊਅਲ ਵਾਸਤੇ ਅਪਲਾਈ ਕਰਵਾਇਆ ਸੀ ਲਾਇਰ ਕੋਲੋਂ, ਤੇ ਉਹਨਾਂ ਨੇ ਯੂਐਸਏ ਵਾਲਿਆਂ ਨੇ ਹਜੇ ਤੱਕ ਨਾ ਕੋਈ ਰਿਸਿਪਟ ਨੋਟਿਸ ਨਿਕਲ ਰਿਹਾ ਜੀ ਇਸ ਮਹੀਨੇ ਦਾ। ਮੈਂ ਆਲਮੋਸਟ ਮੇਰਾ ਹੁਣ ਪਰਮਿਟ ਖਤਮ ਵੀ ਹੋ ਗਿਆ ਆ, ਤੇ ਇਹਦੇ 'ਚ ਕੀ ਕਰ ਸਕਦੇ ਆ? ਤੇ ਜੇ ਮੈਂ ਕਰਨਾ ਹੋਵੇ ਮੈਂ ਕਰ ਸਕਦਾ ਆ? ਚੈੱਕ ਕੈਸ਼ ਹੋ ਗਿਆ ਜਿਹੜਾ ਵਰਕ ਪਰਮਿਟ ਵਾਲਾ ਸੀਗਾ? ਨਹੀਂ ਜੀ, ਪੈਸੇ ਵੀ ਨਹੀਂ ਚੱਕੇ ਜੀ ਉਹਨਾਂ ਨੇ ਹਜੇ ਤੱਕ। ਇਹ ਮੇਰਾ ਵੀਰ ਐਪਲੀਕੇਸ਼ਨ ਮੈਨੂੰ ਨਹੀਂ ਲੱਗਦਾ ਤੇਰੀ ਪਹੁੰਚੀ ਉੱਥੇ, ਇੰਨੀ ਦੇਰ ਨਹੀਂ ਲਾਉਂਦੇ ਚੈੱਕ ਚੁੱਕ ਕੈਸ਼ ਕਰਨ ਨੂੰ। ਇਹਦਾ 4 ਮਹੀਨੇ ਤੁਹਾਨੂੰ ਉਹਨਾਂ ਨੇ ਵੇਟ ਕਰਨੀ ਹੈ। ਦੁਬਾਰਾ ਆਪਣੀ ਜਿਹੜਾ ਵਰਕ ਪਰਮਿਟ ਦੀ ਐਪਲੀਕੇਸ਼ਨ ਆ ਉਹ ਰੀਫਾਈਲ ਕਰੋ ਫਟਾਫਟ। ਓਕੇ, ਹੁਣ ਪਰਮਿਟ ਐਕਸਪਾਇਰ ਹੋ ਗਿਆ ਤੇ ਬਾਅਦ ਵੀ ਕਰ ਸਕਦੇ ਆ, ਕੋਈ ਚੱਕਰ ਤਾਂ ਨਹੀਂ ਹੁੰਦਾ? ਹਾਂਜੀ, ਉਹਦੇ ਵਿੱਚ ਨਾ ਇਹਨਾਂ ਨੇ ਜਿਹੜਾ ਅੱਜ ਖਬਰਾਂ ਪੜ੍ਹਦੇ ਸੀ ਇਹਦੇ ਵਿੱਚ ਇਹਨਾਂ ਨੇ ਅਪਡੇਟ ਦਿੱਤਾ, ਇਹਨੂੰ ਹੁਣ ਧਿਆਨ ਨਾਲ ਸੁਣ ਲਿਓ। ਉਹਨਾਂ ਨੇ ਕਿਹਾ ਕਿ ਜਿਹੜੇ ਹੁਣ ਤੁਸੀਂ ਫਾਈਲ ਤਾਂ ਕਰ ਸਕਦੇ ਆ, ਫਿਰ ਤੁਹਾਨੂੰ ਨਾ ਜਿਹੜੀ ਆਟੋਮੈਟਿਕ ਐਕਸਟੈਂਸ਼ਨ ਨਹੀਂ ਦੇਣੀ 540 ਦਿਨ ਵਾਲੀ ਉਹਨਾਂ ਨੇ, ਕਿਉਂਕਿ ਤੁਸੀਂ ਟਾਈਮਲੀ ਫਾਈਲ ਨਹੀਂ ਕੀਤਾ। ਜੇ ਤੁਸੀਂ ਉਹ ਆਟੋਮੈਟਿਕ ਐਕਸਟੈਂਸ਼ਨ ਲੈਣੀ ਆ ਤੇ ਤੁਹਾਨੂੰ ਜਿਹੜਾ ਸਿੰਪਲ ਐਪਲੀਕੇਸ਼ਨ ਨਾਲ ਨਹੀਂ ਤੁਹਾਡਾ ਚੱਲਣਾ, ਤੁਹਾਨੂੰ ਨਾਲ ਉਹਦੇ ਥੋੜਾ ਜਿਹਾ ਐਸੇ ਉਹਨਾਂ ਨੂੰ ਲਿਖ ਕੇ ਦੱਸਣਾ ਪੈਣਾ ਕਿ ਇੰਨੀ ਤਰੀਕ ਨੂੰ ਫੈਡੈਕਸ ਭੇਜੀ ਸੀ, ਚੈੱਕ ਭੇਜਿਆ ਸੀ ਸਾਰਾ, ਤੇ ਐਕਸਟਰਾ ਆਰਡੀਨਰੀ ਸਰਕਮਸਟੈਂਸਸ ਬਿਯੋਂਡ ਮਾਈ ਕੰਟਰੋਲ, ਇਹ ਧਾਰਾ ਹੁੰਦੀ ਆ ਕਿ ਐਕਸਟਰਾ ਆਰਡੀਨਰੀ ਸਰਕਮਸਟੈਂਸਸ ਬਿਯੋਂਡ ਮਾਈ ਕੰਟਰੋਲ ਸੀਗੇ ਜਿਹਦੇ ਕਰਕੇ ਮੈਂ ਟਾਈਮ ਸਿਰ ਫਾਈਲ ਨਹੀਂ ਕਰ ਪਾਇਆ। ਉਹ ਤੁਸੀਂ ਨਾਲ ਫਾਈਲ ਕਰੋ ਤੇ ਉਹਦੇ ਬੇਸ ਤੇ ਫਿਰ ਉਹ ਤੁਹਾਨੂੰ ਨਾਲ ਉਹਨੂੰ ਰਿਕੁਐਸਟ ਕਰੋ ਕਿ ਮੇਰੀ ਜਿਹੜੀ 540 ਦਿਨ ਦੀ ਐਕਸਟੈਂਸ਼ਨ ਮੈਨੂੰ ਜ਼ਰੂਰ ਦਿਓ। ਜੇ ਤੁਸੀਂ ਸਿੱਧੇ ਦੁਬਾਰਾ ਫਾਈਲ ਕਰਦੇ ਹੋ ਉਹਨਾਂ ਨੇ ਤੁਹਾਨੂੰ ਐਕਸਟੈਂਸ਼ਨ ਨਹੀਂ ਦੇਣੀ, ਸੋ ਐਕਸਟੈਂਸ਼ਨ ਨੂੰ ਤੁਹਾਨੂੰ ਫਾਈਟ ਕਰਨਾ ਪੈਣਾ। ਓਕੇ ਸਰ, ਇੱਕ ਛੋਟਾ ਜਿਹਾ ਕੁਐਸਚਨ ਹੋਰ ਸਰ, ਮੇਰਾ ਵਾਵਾ ਵੀ ਅਪਲਾਈ ਹੋਇਆ ਹੋਇਆ ਤੇ ਮੈਂ ਉਧਰੋਂ ਲੈ ਸਕਦਾ ਪਰਮਿਟ? ਵਾਵਾ ਦੇ ਵਿੱਚ ਪੁਲਿਸ ਰਿਪੋਰਟ ਵਗੈਰਾ ਹੈਗੀ ਆ ਤੁਹਾਡੇ ਕੋਲ? ਹਾਂਜੀ, ਸਾਰਾ ਕੁਝ ਸਬਮਿਟ ਕੀਤਾ ਹੋਇਆ। ਮੇਰਾ ਕੇਸ 2020 ਦਾ ਲੱਗਾ ਹੋਇਆ, ਪਰ ਜਿੱਦਾਂ ਪਹਿਲੇ ਵੀਰ ਨੇ ਕਾਲ ਕੀਤੀ ਨਾ, ਮੇਰਾ ਕੱਲਾ 360 ਹੀ ਲੱਗਾ ਹੋਇਆ, 485 ਜਾਂ ਕੁਝ ਨਹੀਂ ਲਾਇਆ ਲਾਇਰ ਨੇ ਨਾਲ। ਤੇ ਜੇ ਮੈਂ ਜਵਾਬ ਦਿਓ, ਬਾਕੀ ਛੱਡੋ ਤੁਸੀਂ ਗੱਲਾਂ। ਪੁਲਿਸ ਰਿਪੋਰਟ ਲੱਗੀ ਕਿ ਨਹੀਂ ਲੱਗੀ? ਮੈਂ ਇੱਕ ਬੜਾ ਸਪੈਸੀਫਿਕ ਸਵਾਲ ਪੁੱਛਿਆ। ਲੱਗੀ ਹੋਈ ਜੀ ਨਾਲ। ਪੁਲਿਸ ਦੇ ਕੋਲ ਮਤਲਬ ਵਾਇਲੈਂਸ ਦਾ ਸਬੂਤ ਹੈਗਾ ਤੁਹਾਡੇ ਕੋਲ? ਪੁਲਿਸ ਮਤਲਬ ਇਨਵੋਲਵ ਸੀਗੀ? ਹਾਂਜੀ 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 ਹਾਂਜੀ। ਫਿਰ ਮੇਰਾ ਵੀਰ ਆਪਣਾ ਜੇ ਪੁਲਿਸ ਇਨਵੋਲਵ ਸੀਗੀ ਤਾਂ ਆਪਣਾ ਜਿਹੜਾ ਅਸਾਈਲਮ ਦਾ ਕੇਸ ਆ ਉਹਨੂੰ ਡਿਸਮਿਸ ਕਰਾਓ ਤੇ 485 ਫਾਈਲ ਕਰੋ ਯਾਰ। ਕਿੱਥੇ ਅਸਾਈਲਮ ਸੁਲਮ ਦੇ ਵਿੱਚ ਧੱਕੇ ਖਾਂਦੇ? 485 ਲਾਇਰ ਮੇਰਾ ਕਹਿ ਰਿਹਾ ਨਾ ਤੇਰੀ ਅਸਾਈਲਮ ਲੱਗੀ ਹੋਈ ਹੈ, ਤੂੰ ਕਰ ਨਹੀਂ ਸਕਦਾ। ਮੈਨੂੰ ਤਾਂ ਉਹੀ ਚੀਜ਼ ਕਹਿ ਰਿਹਾ ਹੁਣ। ਆਈ ਡੋਨਟ ਨੋ ਸਰ, ਮੈਨੂੰ ਨੌਲੇਜ ਨਹੀਂ ਹੈਗੀ। ਮੇਰਾ ਵੀਰ ਗੱਲ ਤੇ ਸਮਝ ਲੈਣਾ, ਪੂਰਾ ਸੁਣ ਮੇਰੀ ਗੱਲ ਨੂੰ, ਕਿ ਅਸਾਈਲਮ ਦਾ ਕੇਸ ਜਿਹੜਾ ਉਹਨੂੰ ਟਰਮੀਨੇਟ ਕਰਾਓ। ਕੋਰਨੇਡੋ ਅਸੀਵੈਦਾ ਦਾ ਜਿਹੜਾ ਕੇਸ ਚੱਲਦਾ ਉਹਦੇ ਥੱਲੇ ਮੋਸ਼ਨ ਪਾਓ, ਅਸਾਈਲਮ ਦਾ ਕੇਸ ਟਰਮੀਨੇਟ ਕਰਾਓ। ਤੇ ਜੇ ਪੁਲਿਸ ਰਿਪੋਰਟ ਹੈਗੀ ਹੈ ਫਿਰ ਤੈਨੂੰ ਕਦੀ ਟੈਨਸ਼ਨ ਲੈਣ ਦੀ ਲੋੜ ਆ? 485 ਨਾਲ ਫਾਈਲ ਕਰਾਓ ਜੀ। ਲਾਇਰ ਨੂੰ ਜਾ ਕੇ ਦੱਸ ਕਿ ਮੈਂ ਇਦਾਂ ਕਰਨਾ ਵਾ, ਮੈਂ ਆ ਕਰਨਾ ਚਾਹੁੰਦਾ ਵਾ। ਠੀਕ ਹੈ ਜੀ, ਓਕੇ। ਅਮਰਜੀਤ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ, ਮਨਮੋਹਨ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੈਂ ਆਪਣਾ ਭਾਜੀ ਨੂੰ ਹਾਇਰ ਕਰਨਾ ਸੀਗਾ ਜੀ। ਤੇ ਭਾਜੀ ਆਪਣੀ ਆਫਿਸ ਗੱਲ ਹੋਈ ਸੀਗੀ ਤੇ ਆਪਣੀ ਭਾਜੀ ਜੂਨ ਵਿੱਚ ਗੱਲ ਹੋਈ ਸੀ ਭਾਜੀ ਹੋਰਾਂ ਨਾਲ। ਮੈਂ ਪੇਪਰ ਉੱਪਰ ਸਾਰੇ ਆਪਣਾ ਫੋਰਮ ਵਗੈਰਾ ਸਾਰੇ ਭਰਤੇ ਸੀਗੇ ਜੀ। ਭਾਜੀ ਆਪਣਾ ਜਿੱਦਾਂ ਉਹਨਾਂ ਨੇ ਥੋੜੇ ਪੈਸੇ ਮੰਗੇ ਸੀਗੇ 5,000 ਤੇ ਮੇਰੇ ਕੋਲ ਉਦੋਂ ਸੀ ਨਹੀਂ, ਤੇ ਮੈਂ ਉੱਥੇ ਉਸ ਵਿੱਚ ਕਿਹਾ ਸੀਗਾ ਮੈਂ ਵੀ ਥੋੜਾ ਰੋਕੀ ਕਰੂੰਗਾ। ਮੈਨੂੰ ਪਤਾ ਤੁਹਾਡਾ ਸਵਾਲ ਕਿੱਧਰ ਜਾ ਰਿਹਾ। ਜੂਨ ਸਾਡੀ ਫੀਸ ਹੁਣ ਵੱਧ ਗਈ ਆ। ਇਹ ਪੁਰਾਣਾ ਜੂਨ ਵਾਲਾ ਸਿਸਟਮ ਨਹੀਂ ਚੱਲਣਾ। ਇਹ ਨਵੇਂ, ਉਦੋਂ ਤੁਸੀਂ ਹਾਇਰ ਨਹੀਂ ਕੀਤਾ, ਇਹ ਨਵੇਂ ਸਿਸਟਮ ਦੇ ਥੱਲੇ ਜਾਣਾ ਪੈਣਾ। ਸਾਰਿਆਂ ਨੂੰ ਸੇਮ ਰੂਲ ਹੈਗੇ, ਉਹ ਚੀਜ਼ ਨਹੀਂ ਚੇਂਜ ਹੋ ਸਕਦੀ। ਠੀਕ ਹੈ ਜੀ। ਇਹ ਪੁੱਛਣਾ ਸੀਗਾ? ਹਾਂਜੀ ਹਾਂਜੀ, ਬਸ ਫਿਰ ਇਹਦਾ ਸਿੱਧਾ ਹੀ ਜਵਾਬ ਹੈ। ਤਾਂ ਹੁਣ ਮੇਰਾ ਵੀਰ ਆਪਾਂ ਹੁਣ ਇਹ ਤਾਂ ਹੁਣ ਮੈਨੂੰ 2 ਸਾਲ ਬੰਦਾ ਪਹਿਲਾਂ ਆ ਕੇ ਕਵੇ ਕਿ ਮੈਂ ਉਦੋਂ ਪੇਪਰ ਭਰਨੇ ਸੀਗੇ ਪਰ ਮੈਂ ਹਾਇਰ ਨਹੀਂ ਕੀਤਾ। ਤਾਂ ਹੁਣ ਜਿੱਦਣ ਹਾਇਰ ਕਰਨਾ, ਜਿੱਦਣ ਚੀਜ਼ ਖਰੀਦਣੀ ਆ ਬਾਜ਼ਾਰ ਤੋਂ, ਉਹਦੇ ਹਿਸਾਬ ਨਾਲ ਹਿਸਾਬ ਕਿਤਾਬ ਚੱਲਣਾ। ਠੀਕ ਹੈ ਜੀ, ਥੈਂਕ ਯੂ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਇੱਕ ਮੈਂ ਇਹਦੇ ਵਿੱਚ ਚੀਜ਼ ਕਹੂੰਗਾ, ਤੁਸੀਂ ਚੈੱਕ ਕਰ ਲਿਓ ਜਿਹੜੀ ਸਾਡੀ ਫੀਸ ਆ ਨਾ ਅਟਰਨੀ ਦੀ, ਸਾਡੀ ਸਰਵਿਸ ਜ਼ਰੂਰ ਸਭ ਤੋਂ ਉੱਤੇ ਇਸ ਵੇਲੇ ਹੋ ਸਕਦੀ ਹੈ। ਜਿਹੜੇ ਸਾਡੇ ਰਿਜ਼ਲਟ ਹੈਗੇ ਆ, ਫੀਸ ਪਰ ਸਾਡੀ ਜਿਹੜੀ ਹੈਗੀ ਆ ਬੇ ਏਰੀਏ ਦੇ ਵਿੱਚ ਸਭ ਤੋਂ ਉੱਤੇ ਨਹੀਂ ਹੈਗੀ। ਮੈਂ ਕਾਫੀ ਅਟਰਨੀਆਂ ਦੇ ਕੰਪੈਰੀਜ਼ਨ ਨਾਲ ਕਰ ਰਿਹਾ ਜਿਹਨਾਂ ਕੋਲ ਲੋਕੀ ਜਾਂਦੇ ਆ। ਸੋ ਇਹ ਸਾਰਿਆਂ ਨੂੰ ਪਤਾ ਵਾ। ਸੋ ਇਹ ਜਿਹੜੀ ਫੀਸ ਆ ਨਾ, ਇਹ ਹਰ ਸਾਲ ਜਿਹੜੀ ਇਨਫਲੇਸ਼ਨ ਸਾਰੇ ਨੂੰ ਅਕਾਊਂਟ ਕਰਕੇ ਇਹ ਵਧਣੀ ਆ ਫੀਸ। ਕਿਉਂਕਿ ਹੁਣ ਜੇ 4 ਸਾਲ ਪਹਿਲਾਂ ਬੰਦਾ ਆਇਆ ਸੀਗਾ, ਕੋਈ 6,000 ਤੇ ਸੀਗਾ, ਕੋਈ 8,000 ਤੇ ਸੀਗਾ, ਅੱਜ ਸਟਾਫਿੰਗ ਕਾਸਟ, ਆਫਿਸ ਐਕਸਪੈਂਸਿਸ ਉਹ ਨਹੀਂ ਰਹਿੰਦੇ ਹੈਗੇ। ਸੋ ਇਹ ਸਾਨੂੰ ਜਿਹੜਾ ਵਧਾਉਣੀ ਪੈਂਦੀ ਆ, ਸੇਮ ਰੀਜ਼ਨ ਜਿੱਦਾਂ ਇੰਪਲੋਈਆਂ ਦੀਆਂ ਸੈਲਰੀਆਂ ਵਧਾਉਣੀਆਂ ਪੈਂਦੀਆਂ, ਹਰੇਕ ਚੀਜ਼ ਆ। ਸੋ ਇਹ ਟਾਈਮ ਦੇ ਹਿਸਾਬ ਨਾਲ ਚੱਲਦੇ ਆ। ਸੋ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਹੜੀ ਜੋ ਵੀ ਮਾਰਕੀਟ 'ਚ ਚੱਲਦਾ, ਨਾ ਆਪਾਂ ਸਾਰਿਆਂ ਤੋਂ ਉੱਪਰ ਵਾਲੇ ਦੇ ਵਿੱਚ ਆਗੇ ਫੀਸ ਦੇ ਵਿੱਚ, ਨਾ ਆਪਾਂ ਸਾਰਿਆਂ 'ਚ ਥੱਲੇ ਵਾਲੇ ਦੇ ਵਿੱਚ ਆ। ਸੋ ਇਹ ਇੱਕ ਸੋਚ ਕੇ ਜਿਹੜਾ ਫੈਸਲਾ
ਤੇ ਦੂਜਾ ਇਦਾਂ ਕਿ ਜਿਹੜੀ ਸਾਰੀ ਕਮਿਊਨਿਟੀ ਆ ਇੱਕੋ ਹੀ ਰਿਟੇਨਰ ਆ ਸਾਰਾ, ਇਦਾਂ ਨਹੀਂ ਕਿ ਕਿਸੇ ਦਾ ਘੱਟ ਆ ਵੱਧ ਆ, ਸਾਰਿਆਂ ਨੂੰ ਜਿਹੜੀ ਤਰੀਕੇ ਨਾਲ ਉਹਨੇ ਆਉਣਾ ਸੇਮ ਆ। ਸਾਡੇ ਕੋਲ ਹੁਣ ਕਈ ਵਾਰੀ ਇੱਕ ਬਾਈ ਦਾ ਫੋਨ ਸੀਗਾ, ਉਹਦੇ ਰੂਮਮੇਟ ਸੀਗੇ ਜਿੱਦਾਂ ਨਾ 3-4 ਜਣੇ ਸੀਗੇ ਇਕੱਠੇ ਇਹ, ਤੇ ਉਹ ਬਾਈ ਨੇ ਜਿੱਦਾਂ ਭੇਜੇ ਸਾਰੇ ਤੇ ਲੈ ਕੇ ਆਇਆ, ਤੇ ਇਰਾਦਾ ਵੀ ਪਹਿਲਾਂ ਉਹਦਾ ਹੀ ਸੀਗਾ ਕਿ ਹਾਇਰ ਕਰਨਾ, ਤੇ ਜਿਹੜੇ 3 ਬੰਦੇ ਸੀਗੇ ਉਹਨਾਂ ਨੇ ਪਹਿਲਾਂ ਲਵਾ ਲਿਆ, ਤੇ ਉਹ ਆਪ ਕਿਸੇ ਗੱਲੋਂ ਰਹਿ ਗਿਆ, ਉਹਦਾ ਕੋਈ ਲੋਡ ਸੀਗਾ ਇਦਾਂ। ਤੇ ਜਦੋਂ ਆਪ ਆਇਆ ਉਹ ਕਹਿੰਦਾ ਯਾਰ ਮੈਂ ਹੀ ਤਾਂ ਭੇਜੇ ਸੀਗੇ, ਪਰ ਉਹਨੂੰ ਵੀ ਮੈਂ ਕਿਹਾ ਦੇਖ ਯਾਰ ਇਦਾਂ ਕਿ ਜਿਹੜੀ ਡੇਟ ਤੇ ਤੂੰ ਆਇਆ ਨਾ ਉਹ ਵਾਲਾ ਸਿਸਟਮ ਚੱਲਣਾ। ਦੂਜੀ ਗੱਲ ਆ ਜਿਹੜੇ ਕਿ ਇਹ ਵੀ ਹੁਣ ਜਿਹੜੇ ਬੰਦੇ ਆ ਜੇ ਨਹੀਂ ਤਰੀਕ ਪੈਂਦੀ ਹੈ ਹਨਾ ਕਿ 4 ਸਾਲ 5 ਸਾਲ 6 ਸਾਲ ਪੀਡੀ ਮਿਲ ਜਾਵੇ, ਪੋਸਟਪੋਨ ਹੋ ਜਾਵੇ ਕਿ ਤਰੀਕ ਨਹੀਂ ਪੈਂਦੀ ਹੈ। ਹੁਣ ਜੇ ਅੱਜ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਸੋ ਜਿਹੜੇ ਕੰਟਰੈਕਟ ਆ ਉਹਨੇ ਰੇਟ ਆਫ ਇਨਫਲੇਸ਼ਨ ਜਿਹੜਾ ਉਹਨੂੰ ਅਕਾਊਂਟ ਦੇ ਵਿੱਚ ਲੈਣਾ ਵਾ। ਤੇ ਜਿੱਦਾਂ ਹੁਣ ਇਹ ਅੱਜ ਕਹਿ ਰਿਹਾ ਕਿ ਮੇਰੀ ਘੱਟ ਕਰੋ, ਪਰ ਇਦਾਂ ਕਿ ਅੱਜ ਦੀ ਡੇਟ 'ਚ ਮੈਟਰ ਨਹੀਂ ਕਰਦਾ, ਮੈਟਰ ਇਹ ਕਰਦਾ ਕਿ ਫਾਈਨਲ ਹੀਅਰਿੰਗ ਜਦੋਂ ਆਉਂਦੀ ਹੈ ਉਹ ਕਿਹੜੇ ਸਾਲ ਦੇ ਵਿੱਚ ਆਉਂਦੀ ਹੈ, ਉਹ 'ਚ ਮੈਟਰ ਇਹ ਸਾਰਾ ਜਿਹੜਾ ਕਰੂਗਾ। ਤੇ ਆਪਣਾ ਸਿੱਧੇ ਕਲਾਇੰਟ ਨੂੰ ਰੀਅਲਿਸਟਿਕ ਪਰਸਪੈਕਟਿਵ ਹੈਗਾ ਕਿ ਯਾਰ ਆਹ ਦੇਖ ਆਹ ਚੀਜ਼ ਆ, ਕੋਸਟਾਂ ਵਧ ਗਈਆਂ, ਤੇਰੀ ਸਾਡੀ ਪਰਫਾਰਮੈਂਸ ਉਸ ਵੇਲੇ ਆ ਚੱਲ ਰਹੀ ਹੈ, ਤੇ ਜੇ ਪਹਿਲੀ ਗੱਲ ਸਾਡੀ ਪਰਫਾਰਮੈਂਸ ਹੀ ਨਹੀਂ ਹੋਊਗੀ ਸਾਨੂੰ ਕੌਣ ਹਾਇਰ ਕਰੂਗਾ 2025-26 ਦੇ ਵਿੱਚ। ਸੋ ਇਹ ਹੈ ਕਿ ਇੱਕ ਤਾਂ ਲਾਇਰ ਨੂੰ ਕੰਟੀਨਿਊਸਲੀ ਪਰਫਾਰਮ ਕਰਨਾ ਪਊਗਾ, ਰਿਜ਼ਲਟ ਲੈ ਕੇ ਆਣੇ ਪਊਗੇ। ਦੂਸਰੀ ਗੱਲ ਆ ਕਿ ਤੁਹਾਡੇ ਲਈ ਇਹ ਫ੍ਰੀ ਮਾਰਕੀਟ ਆ, ਓਪਨ ਮਾਰਕੀਟ ਆ, ਜਿੱਥੇ ਤੁਹਾਨੂੰ ਸਹੀ ਲੱਗਦਾ ਤੁਸੀਂ ਕਰੋ ਹਨਾ। ਤੇ ਆਪਾਂ ਆਪਣੇ ਵੱਲੋਂ ਪੂਰਾ ਕਿਸੇ ਨਾਲ ਅੱਜ ਤੱਕ ਕਦੀ ਕੋਈ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਆਈ ਨਹੀਂ, ਉਹਨੂੰ ਦੱਸਦੇ ਕਿ ਯਾਰ ਆਹ ਚੀਜ਼ ਹੋ ਗਈ, ਆਹ ਚੀਜ਼ ਵੱਧ ਮੰਗ ਲਈ, ਜੱਜ ਨੇ ਘੱਟ ਮੰਗ ਲਈ, ਤੇ ਆਹ ਚੀਜ਼ ਆਪਾਂ ਤੇਰੀ ਕਰਨੀ ਆ, ਤੇਰੇ ਇੰਨੇ ਸੈਸ਼ਨ ਲੱਗਣੇ ਆ। ਸੋ ਇਹ ਜਿਹੜੀ ਸਰਵਿਸ ਇੰਡਸਟਰੀ ਆ ਇਹ ਦੋਨਾਂ ਦੀ ਜਿਹੜੀ ਕੋਆਪਰੇਸ਼ਨ ਨਾਲ ਕਲਾਇੰਟ ਤੇ ਵਕੀਲ ਦੀ ਨਾਲ ਚੱਲਦੀ ਹੈ। ਸੋ ਵੀ ਟਰਾਈ ਟੂ ਬੀ ਫੇਅਰ, ਤੇ ਜਿਹੜਾ ਵੀ ਕਮਿਊਨਿਟੀ ਦਾ ਹੈਗਾ ਸਟੈਂਡਰਡ ਇੱਕੋ ਹੀ ਰਿਟੇਨਰ ਆ ਸਾਰਾ, ਕੋਈ ਇਦਾਂ ਨਹੀਂ ਕਿ ਕਿਸੇ ਨੂੰ ਹੁਣ ਕਈ ਵਾਰੀ ਸਾਨੂੰ ਇਦਾਂ ਵੀ ਕਹਿੰਦੇ ਕਿ ਭਾਜੀ ਵੱਧ ਲੈ ਲਓ, ਮੇਰਾ ਕੇਸ ਕਰ ਦਿਓ, ਮੇਰਾ ਕੇਸ ਫੜ ਲਓ, ਉਹਨੂੰ ਵੀ ਇਹੀ ਕਹਿੰਦਾ ਕਿ ਨਹੀਂ ਯਾਰ ਸਾਡਾ ਨਾ ਟਾਈਮ ਰਿਕੁਆਇਰਮੈਂਟ ਤੇਰੀ ਮੀਟ ਨਹੀਂ ਹੋਈ, ਤੇਰਾ ਨਹੀਂ ਫੜ ਸਕਦੇ। ਬਥੇਰੇ ਲੋਕੀ ਇਦਾਂ ਦੇ ਹੈਗੇ ਆ, 100 ਦੇ ਵਿੱਚ ਹੋਣੇ ਬੰਦੇ ਜਿਹੜੇ ਕਿ ਫੜ ਲਓ ਪੈਸੇ ਵੱਧ ਦੇ ਦਿੰਦੇ ਆ, ਵੱਧ ਵਾਲੇ ਕੋ ਵੱਧ ਨਹੀਂ ਲੈਣੇ, ਘੱਟ ਵਾਲੇ ਕੋ ਘੱਟ ਨਹੀਂ ਲੈਣੇ। ਸੋ ਸਿੰਪਲ ਆ ਕਿ ਉਹਦਾ ਰੀਜ਼ਨ ਇਹ ਹੈ ਕਿ ਸਾਰਿਆਂ ਨੂੰ ਇੱਕੋ ਜਿੱਕਾ ਜਿਹੜਾ ਟਰੀਟ ਕਰਨਾ, ਇਹ ਮਤਲਬ ਮੇਨ ਆਪਣਾ ਹੋਆ। ਸੋ ਸਾਨੂੰ ਫਿਰ ਉਹਦੀ ਹੈਡੇਕ ਨਹੀਂ ਰਹਿੰਦੀ। ਜੀ ਹਰਜਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਆ, ਮੈਂ ਇੱਥੇ ਗ੍ਰੀਨ ਕਾਰਡ ਆ, ਲਾਸਟ 10 ਦਿਨ ਪਹਿਲਾਂ ਮੈਨੂੰ ਗ੍ਰੀਨ ਕਾਰਡ ਮਿਲਿਆ, ਤੇ ਮੇਰੀ ਫਿਓਂਸੇ ਕੈਨੇਡਾ ਵਾ, ਉਸ ਤੋਂ ਕੈਨੇਡਾ ਤੋਂ ਵਿਜ਼ਟਰ ਵੀਜ਼ਾ ਵਾ, ਉਹ ਇੱਥੇ ਇੱਕ ਵਾਰੀ ਵਿਜ਼ਿਟ ਕਰ ਵੀ ਚੁੱਕਿਆ। ਕੀ ਮੈਂ ਉਹਨੂੰ ਇੱਥੇ ਰੱਖ ਕੇ ਇੱਥੇ ਕੋਰਟ ਮੈਰਿਜ ਕਰਾ ਕੇ ਉਹ ਗ੍ਰੀਨ ਕਾਰਡ ਲੈ ਸਕਦਾ ਉਹਦਾ? ਦੋ ਚੀਜ਼ਾਂ ਆ ਗਈਆਂ ਭਾਜੀ। ਸੋ ਵਿਆਹ ਦਾ ਬੰਦਾ ਕਰਾ ਸਕਦਾ, ਕੋਈ ਚੱਕਰ ਨਹੀਂ। ਇਹ ਤੁਹਾਡਾ ਜਿਹੜੀ ਕੈਟਾਗਰੀ ਪੈਂਦੀ ਆ F2A ਕੈਟਾਗਰੀ ਪੈਂਦੀ ਹੈ। F2A ਕੈਟਾਗਰੀ 'ਚ ਕੀ ਹੈਗਾ ਕਿ ਡੇਟਾਂ ਅੱਗੇ ਪਿੱਛੇ ਜਾਂਦੀਆਂ ਰਹਿੰਦੀਆਂ। ਜਿਹੜੀ ਅੱਜ ਹੁਣ ਕੀ ਹੈ ਕਿ ਜਿਹੜਾ ਬੰਦਾ ਆਂਦਾ, ਪਹਿਲਾਂ ਤਾਂ ਇੱਕ 90 ਦਿਨ ਵਾਲਾ ਰੂਲ ਹੁੰਦਾ ਕਿ ਤੁਸੀਂ ਇਸ ਇਰਾਦੇ ਨਾਲ ਨਹੀਂ ਆ ਸਕਦੇ ਇੱਕ ਗ੍ਰੀਨ ਕਾਰਡ ਅਪਲਾਈ ਕਰਨਾ, ਠੀਕ ਆ। ਅੱਜ ਦੀ ਡੇਟ ਦੇ ਵਿੱਚ F2A ਕੈਟਾਗਰੀ ਦਾ ਚੱਲਦਾ ਪਿਆ ਸਤੰਬਰ 1 2023। ਮਤਲਬ ਕਿ ਜਿਹੜੇ ਲੋਕਾਂ ਨੇ I-130 ਫਾਈਲ ਕੀਤਾ ਸੀਗਾ ਸਤੰਬਰ 1 2023 23 ਦਿਨ ਪਹਿਲਾਂ, ਉਹ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਹੁਣ ਇਹ ਜਿਹੜਾ ਵੀਜ਼ਾ ਬੁਲੇਟਿਨ ਆ ਹਰ ਮਹੀਨੇ ਨਵਾਂ ਛਪਣਾ, ਇਹ ਮੈਂ ਗੱਲ ਕਰਨੀ ਅਕਤੂਬਰ ਵਾਲੇ ਦੀ। ਨਵੰਬਰ ਵਾਲੇ ਦਾ ਮੈਨੂੰ ਪਤਾ ਨਹੀਂ ਕਿੱਥੇ ਸਟੈਂਡ ਕਰਨਾ, ਦਸੰਬਰ ਵਾਲੇ ਦਾ ਮੈਨੂੰ ਪਤਾ ਨਹੀਂ ਕਿੱਥੇ ਸਟੈਂਡ ਕਰਨਾ। ਸੋ ਜਦੋਂ ਤੁਸੀਂ ਆਨੇ ਆ 90 ਦਿਨ ਬਾਅਦ ਤੁਹਾਡਾ ਇਰਾਦਾ ਚੇਂਜ ਹੁੰਦਾ ਵਾ, ਤੇ ਉਹ ਜੋ ਵੀ ਵੀਜ਼ਾ ਬੁਲੇਟਿਨ ਕਹਿੰਦਾ ਉਹਦੇ ਹਿਸਾਬ ਨਾਲ ਜਿਹੜਾ ਤੁਹਾਡਾ ਚੱਲਦਾ। ਤੇ ਗੱਲ ਇਹ ਹੈ ਕਿ ਜਦੋਂ ਤੁਸੀਂ ਵਿਆਹ ਕਰਾਉਂਦੇ ਆ ਉਦੋਂ ਤੁਸੀਂ I-130 ਜ਼ਰੂਰ ਫਾਈਲ ਕਰ ਸਕਦੇ ਆ। I-130 ਫਾਈਲ ਕਰਨ ਦੇ ਨਾਲ ਤੁਹਾਡੀ ਜਿਹੜੀ ਡੇਟ ਸੈੱਟ ਹੋ ਜਾਂਦੀ ਹੈ, ਜਿੱਦਾਂ ਹੁਣ ਮੈਂ ਗੱਲ ਕਰ ਰਿਹਾ ਸਤੰਬਰ 1 2023 ਜੀ। ਸੋ ਇਹ ਲੰਬੀ ਕੈਲਕੂਲੇਸ਼ਨ ਆ। ਪਹਿਲਾਂ ਤਾਂ ਵਿਆਹ ਕਰਾਓ ਜਦੋਂ ਕਰਾਉਣਾ, ਤੇ ਫਿਰ ਬਾਕੀ ਗੱਲਾਂ ਸਾਰੀਆਂ ਉਸ ਤੋਂ ਬਾਅਦ ਚ, ਬਾਕੀ ਤੁਹਾਡੀ ਕਿਸਮਤ ਜੀ। ਭਾਈ ਜੇ ਉਹ ਅਨਲੀਗਲ ਹੋ ਕੇ ਉਹ ਗ੍ਰੀਨ ਕਾਰਡ ਮਿਲ ਸਕਦਾ, ਇੱਥੇ ਇੰਟਰਵਿਊ ਆਊਗੀ ਉਹਨਾਂ ਦੀ? ਉਹ ਨਹੀਂ ਮੇਰਾ ਵੀਰ, ਇਲੀਗਲ ਨਹੀਂ ਹੋਣਾ, ਪੱਕਾ ਰਹਿਣਾ, ਇਹਦੇ ਵਿੱਚ ਪੰਗਾ ਨਹੀਂ ਲੈਣਾ, ਸਿੱਧਾ ਕੰਮ ਹੈਗਾ, ਕਾਹਲੀ ਨਹੀਂ ਇਹਦੇ ਵਿੱਚ ਕਰਨੀ, ਕਿਤਾਬ ਦੇ ਹਿਸਾਬ ਨਾਲ ਚੱਲਣਾ ਵਾ। ਸਿੱਧਾ ਤੇਰਾ ਕੰਮ ਪਿਆ, ਇਲੀਗਲ ਕਿਉਂ ਹੋਣਾ ਵਾ? ਠੀਕ ਹੈ ਜੀ। ਮੇਰੇ ਕਹਿੰਦਾ ਜੇ ਉਹ 3 ਮਹੀਨੇ ਜਾਂ 6 ਮਹੀਨੇ ਤੋਂ ਉੱਪਰ ਰਹਿ ਜਾਂਦੀ, ਜੇ ਤਰੀਕ ਨਹੀਂ ਆਉਂਦੀ ਵਗੈਰਾ, ਇੰਟਰਵਿਊ ਵਗੈਰਾ ਨਹੀਂ ਆਉਂਦੀ, ਤਾਂ ਫਿਰ ਯਾਰ ਇੰਟਰਵਿਊ ਥੋੜਾ ਪਹਿਲਾਂ ਫਾਈਲ ਕਰਨਾ ਵਾ। ਜੇ ਫਾਈਲ ਕਰ ਸਕਦੀ 6 ਮਹੀਨਿਆਂ ਚ ਨਹੀਂ ਕਰ ਸਕਦੀ, ਉਹ ਮੇਨ ਮੁੱਦਾ ਹੈਗਾ। ਪਹਿਲਾਂ ਤਾਂ ਇਸ ਇਰਾਦੇ ਨਾਲ ਆ ਨਹੀਂ ਸਕਦੀ ਕਿ 90 ਦਿਨ ਤੱਕ ਫਾਈਲ ਕਰਨਾ। ਪਹਿਲਾਂ ਤਾਂ ਤੁਹਾਡਾ ਵਿਚਾਰ ਬਣੂਗਾ ਨਹੀਂ ਬਣੂਗਾ, ਅਗਲੀ ਤੇਰੇ ਨਾਲ ਵਿਆਹ ਕਰਾਊਗੀ ਨਹੀਂ ਕਰਾਊਗੀ। ਜੇ ਕਰਾ ਲਿਆ ਮੰਨ ਲਾ, ਫਿਰ 90 ਦਿਨ ਤੋਂ ਬਾਅਦ ਜੇ ਉਹਦਾ ਇਰਾਦਾ ਬਣ ਵੀ ਗਿਆ ਥਿਓਰੈਟਿਕਲੀ ਸਪੀਕਿੰਗ, ਉਸ ਤੋਂ ਬਾਅਦ ਕੀ ਹੋਇਆ ਕਿ ਦੇਖਣਾ ਕਿ ਡੇਟ ਕਰੰਟ ਹੈਗੀ ਕਿ ਨਹੀਂ ਹੈਗੀ। ਜੇ ਨਹੀਂ ਕਰੰਟ ਹੈਗੀ 6 ਮਹੀਨਿਆਂ ਚ ਉਹਨੇ ਵਾਪਸ ਜਾਣਾ ਕੈਨੇਡਾ। ਇਹ ਚ ਧੱਕਾ ਨਹੀਂ ਕੋਈ ਕਰਨਾ, ਕੈਨੇਡਾ ਤੋਂ ਬਾਹਰੋਂ ਵੀ ਉਹ ਆ ਸਕਦੀ ਆ, 1.5-2 ਸਾਲਾਂ ਚ ਤਾਂ ਉਦਾਂ ਉਹਨੇ ਆ ਜਾਣਾ ਲੀਗਲ ਤੌਰ ਤੇ ਇੱਥੇ ਉਹਨੂੰ ਕੱਚੇ ਨਹੀਂ ਹੋਣ ਦੇਣਾ। ਜੀ ਅਗਲੇ ਕਾਲਰ ਨੇ ਗੁਰਬਾਜ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਇੱਕ ਮੈਂ ਚੀਜ਼ ਹੋਰ ਐਡ ਕਰਦਾ। ਹਾਂਜੀ, ਜਿਹੜੇ ਵਿਜ਼ਟਰ ਵੀਜ਼ੇ ਵਾਲੇ ਯਾਰ, ਹਰੇਕ ਬੰਦਾ ਹੁਣ ਕੱਚਾ ਹੀ ਹੋ ਕੇ ਕਿਉਂ ਸੋਚਦਾ ਸਾਡੀ ਕਮਿਊਨਿਟੀ, ਹੋਰ ਵੀ ਸਟੂਡੈਂਟ ਆ, ਉਹ ਆ ਐਕਸਟੈਂਸ਼ਨ ਆ, ਕੋਈ ਮਤਲਬ ਇਹ ਕਿ ਹੁਣ ਕਿ ਜੇ ਸਿੱਧੇ ਵੀਜ਼ੇ ਦਾ ਰਾਹ ਪਿਆ, ਉਹ ਵੀ ਬੰਦਾ ਕਹਿੰਦਾ ਕਿ ਯਾਰ ਮੈਂ ਖਰਾਬ ਕਿੱਦਾਂ ਕਰਨਾ, ਅਗਲਾ ਕੱਚਾ ਕਿੱਦਾਂ ਕਰਨਾ, ਲੋੜ ਹੀ ਨਹੀਂ ਪਈ ਕੋਈ, ਜੇ ਸਿੱਧੇ ਜਿਹੜੇ ਰਾਸਤਾ ਲੇ ਡਾਊਨ ਕੀਤਾ। ਲੀਗਲ ਤਰੀਕੇ ਹੋਰ ਬਥੇਰੇ ਆ, ਸਟੂਡੈਂਟ ਸਟੇਟਸ ਆ, ਕਈ ਚੀਜ਼ਾਂ ਹੈਗੀਆਂ ਆਪਣਾ ਇਹਦੇ ਵਿੱਚ ਸਲਾਹ ਮੰਨ ਕੇ ਨਾ, ਜਿੱਦਾਂ ਹੁਣ ਕੀ ਆ ਕਿ ਪੈਰਾਲੀਗਲ ਪੂਰਾ ਲੀਗਲ ਜਾਂ ਉੱਦਾਂ ਇਹ ਇੰਨੀ ਡੂੰਘੀ ਨਹੀਂ ਜਿਹੜੀ ਸੋਚ ਸਕਦੇ ਕਨੈਕਟਰ ਕਿ ਕਿੱਦਾਂ ਕਰਨਾ। ਇਹ ਫਿਰ ਲੈਣ ਦੇ ਕੋਈ ਨਹੀਂ, ਕੱਚੇ ਹੋ ਜਾ, ਇੱਕ ਦਿਨ ਤੂੰ ਸਿਟੀਜ਼ਨ ਬਣ ਜਾਣਾ, ਫਿਰ ਕਰ ਲੈਣਾ। ਉਹ ਵਿਚਾਰੀ ਆ ਜਾਵੇ ਘਰ ਵਾਲੇ ਦੀ ਲੜਾਈ ਹੋ ਜਾਵੇ 5 ਸਾਲਾਂ ਨੂੰ, ਤੇ ਉਹ ਵਿਚਾਰੀ ਫੇਰ ਟੰਗ ਗਈ ਵਿੱਚ ਵਿਚਾਲੇ। ਸੋ ਜਿਹੜੀ ਕੁੜੀਆਂ ਵੀ ਜਿਹੜੀਆਂ ਹੈਗੀਆਂ ਜਾਂ ਦੂਜੇ ਜਿਹੜੇ ਬਾਹਰੋਂ ਵੀ ਆਉਂਦੇ ਆ ਨਾ, ਉਹ ਕਿਸੇ ਦੇ ਆਖੇ ਲੱਗ ਕੇ ਤੁਸੀਂ ਜੇ ਕੱਚੇ ਹੁੰਦੇ ਆ, ਤੇ ਤੁਸੀਂ ਆਪਣੀ ਜਿਹੜਾ ਫਿਊਚਰ ਉਹਦੇ ਹੱਥ 'ਚ ਦੇ ਰਹੇ ਆ, ਤੇ ਤੁਸੀਂ ਉਹ ਬੰਦੇ ਤੇ ਫਿਰ ਡਿਪੈਂਡੈਂਟ ਹੋ ਰਹੇ ਆ। ਉਹ ਬੰਦਾ ਤੁਹਾਨੂੰ ਕਿੱਦਾਂ ਟਰੀਟ ਕਰੂਗਾ, ਕੀ ਹੋਊਗਾ। ਤੁਸੀਂ ਕਦੀ ਵੀ ਇਮੀਗ੍ਰੇਸ਼ਨ ਦੇ ਚੱਕਰ ਵਿੱਚ ਨਹੀਂ ਫਸਣਾ ਕਿਸੇ ਦੇ ਵਿੱਚ। ਜੇ ਤੁਹਾਡੇ ਕੋਲ ਲੀਗਲ ਤਰੀਕਾ ਹੈਗਾ, ਤੁਸੀਂ ਲੀਗਲ ਹੀ ਰੱਖਣਾ। 1 ਸਾਲ ਭਾਵੇਂ ਤੁਹਾਡਾ ਲੇਟ ਗ੍ਰੀਨ ਕਾਰਡ ਆ ਜਾਵੇ, ਠੀਕ ਹੈ। ਹੁਣ ਤੁਸੀਂ ਆਓਗੇ ਵਰਕ ਪਰਮਿਟ ਨਾ ਹੋ, ਕੱਚੇ, ਤਾਂ ਗੱਲ ਕੀ ਆ, ਮੁੱਦਾ ਤਾਂ ਪੈਸਿਆਂ ਦਾ ਹੀ ਰਹਿ ਗਿਆ ਸਾਰਾ, ਕਿ ਜਿਹੜਾ ਪਹਿਲਾਂ ਆ ਗਿਆ ਉਹਨੇ 4 ਪੈਸੇ ਵੱਧ ਕਮਾ ਲੈਣੇ। ਸੋ ਆਪਣੇ ਆਪ ਨੂੰ ਕੰਪਰੋਮਾਈਜ਼ ਨਾ ਕਦੇ ਵੀ ਕਰੋ ਵਿਆਹ ਸ਼ਾਦੀਆਂ ਵਾਲੇ ਮਸਲੇ ਦੇ ਵਿੱਚ। ਅੱਜ ਕੱਲ ਪਤਾ ਕੋਈ ਨਹੀਂ ਹੈਗਾ ਦੁਨੀਆ ਦਾ, ਕਿੱਥੇ ਵਿਆਹ ਟੁੱਟ ਜਾਣਾ, ਕੀ ਚੱਲਣਾ। ਸੋ ਆਪਣਾ ਇਮੀਗ੍ਰੇਸ਼ਨ ਸਟੇਟਸ ਨਹੀਂ ਖਰਾਬ ਕਰਨਾ ਤੁਸੀਂ। ਜੀ ਗੁਰਬਾਜ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਜੀ, ਮੈਂ ਜੀ ਜੁਲਾਈ 24 ਨੂੰ ਇੱਥੇ ਆਇਆ ਸੀ ਜੇ USA, ਐਂਡ ਮੇਰੀ ਮਾਸਟਰ ਹੀਅਰਿੰਗ ਸੀਗੀ ਦਸੰਬਰ 'ਚ। ਉਹ ਮੇਰੀ ਉਹਨਾਂ ਕੈਂਸਲ ਕਰ ਦਿੱਤੀ ਕੋਰਟ ਵੱਲੋਂ ਜੀ। ਮੇਰਾ ਕੇਸ ਤਰਕਿਆਨਾ ਸਰ ਕੋਲ ਹੀ ਲੱਗਾ ਹੋਇਆ। ਸੋ ਮੈਂ ਉਹਦੇ ਰਿਗਾਰਡਿੰਗ ਪੁੱਛਣਾ ਸੀਗਾ ਕਿ ਮੈਨੂੰ ਉਹਦੇ ਲਈ ਹੁਣ ਕੁਛ ਹੋਰ ਸਟੈਪ ਲੈਣਾ ਪਊਗਾ, ਜਾਂ ਉਹ ਆਪਣੇ ਆਪ ਦੁਬਾਰਾ ਮੇਰੀ ਹੀਅਰਿੰਗ ਸਕੈਜੂਅਲ ਕਰਨਗੇ। ਤੁਹਾਡੀ ਰਿਟਨ ਪਲੀਡਿੰਗ ਸਬਮਿਟ ਹੋ ਗਈ ਸੀਗੀ? ਮੇਰੀ ਅਜੇ ਜਸਟ ਕਲੌਕ ਸਟਾਰਟ ਹੋਈ, ਇਸ ਤੋਂ ਇਲਾਵਾ ਹੋਰ ਕੁਝ ਪ੍ਰੋਸੀਜਰ ਨਹੀਂ ਹੋਇਆ। ਅਸਾਈਲਮ ਐਪਲੀਕੇਸ਼ਨ ਤੁਹਾਡੀ ਸਬਮਿਟ ਹੋ ਗਈ ਹੈ? ਹਾਂਜੀ ਹਾਂਜੀ, ਫਿਰ ਉਹਨਾਂ ਨੇ ਫਾਈਨਲ ਤੁਹਾਡੀ ਪਾ ਦੇਣੀ ਹੈ। ਮੈਨੂੰ ਹੁਣ ਪਤਾ ਨਹੀਂ ਇੱਦਾਂ ਕਿੱਥੇ ਹੈ, ਜਿਹੜਾ ਤੁਹਾਡੀ ਈਮੇਲ ਚੇਂਜ ਚੱਲਦੀ ਨਾ ਸਾਡੇ ਨਾਲ, ਉੱਤੇ ਰਿਪਲਾਈ ਕਰੋ, ਉਹਨੇ ਤੁਹਾਨੂੰ ਦੱਸ ਦੇਣਾ। ਮੋਸਟ ਲਾਈਕਲੀ ਕੀ ਹੁੰਦਾ ਕਿ ਆਪਾਂ ਰਿਟਨ ਪਲੀਡਿੰਗ ਸਬਮਿਟ ਕਰ ਦਿੱਤੀ ਕਿ ਇਹਦੀ ਫਾਈਨਲ ਤਰੀਕ ਦਿਓ, ਤੇ ਹੋ ਸਕਦਾ ਤੁਹਾਡਾ ਵੀ ਉਹੀ ਹੈ ਕਿ ਤੁਹਾਡਾ ਅਸਾਈਲਮ ਐਪਲੀਕੇਸ਼ਨ ਹੁਣ ਸਬਮਿਟ ਹੋ ਗਈ ਹੈ, ਤੇ ਮਾਸਟਰ ਦੀ ਫਿਰ ਉਹਨਾਂ ਨੇ ਕਹਿਣਾ ਲੋੜ ਨਹੀਂ ਰਹੀ, ਤੇ ਸਿੱਧੇ ਫਾਈਨਲ ਤਰੀਕ ਦੇ ਦਿੰਦੇ ਆ। ਪਰ ਇਹਦਾ ਇਦਾਂ ਆ ਕਿ ਮੇਰਾ ਹੁਣ ਕੇਸ ਤੁਹਾਡੇ ਇਸ ਵੇਲੇ ਸਾਹਮਣੇ ਨਹੀਂ ਹੈ। ਤੁਸੀਂ ਇਹਨੂੰ ਨਾ, ਜਿਹੜਾ ਤੁਹਾਨੂੰ ਸਟਾਫ ਸਾਰਾ ਦਿੱਤਾ ਹੋਇਆ, ਜਿਹਨਾਂ ਨੇ ਤੁਹਾਡੀ ਐਪਲੀਕੇਸ਼ਨ ਲਾਈ ਹੈ, ਸਾਰਾ ਲਾਇਆ, ਉਹਨੂੰ ਈਮੇਲ ਤੇ ਉਹੀ ਥ੍ਰੈਡ ਤੇ ਕੰਟੈਕਟ ਕਰੋ, ਤੁਹਾਨੂੰ ਉੱਥੇ ਉਹਨਾਂ ਨੇ ਜਵਾਬ ਦੇ ਦੇਣਾ। ਓਕੇ ਭਾਜੀ, ਮੈਂ ਕੀਤੀ ਸੀ, ਮੇਰੀ ਕਾਲ ਤੇ ਗੱਲ ਹੋਈ ਸੀ, ਤੇ ਸਰ ਕਹਿੰਦੇ ਸੀਗੇ ਕਿ ਉਹ ਆਪਣੇ ਆਪ ਹੀ ਤੁਹਾਡੀ ਮਤਲਬ ਅਗਲੇ ਪ੍ਰੋਸੈਸ 'ਚ ਆਪੇ ਸਕੈਜੂਅਲ ਕਰਨਗੇ। ਬਸ ਫਿਰ ਮੇਰੇ ਕੋਲ ਕਹਦਾ, ਫਿਰ ਜਵਾਬ ਤਾਂ ਸੇਮ ਹੀ ਹੈ। ਜਵਾਬ ਮਿਲ ਗਿਆ ਤਾਂ ਫਿਰ ਹੁਣ ਓਕੇ, ਹਾਂਜੀ, ਥੈਂਕ ਯੂ ਸੋ ਮਚ ਭਾਜੀ, ਥੈਂਕ ਯੂ ਫॉर योर टाइम ਸਰ। ਓਕੇ, ਹਾਂਜੀ ਗੁਰਕੀਰਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਜੀ ਸਤਿ ਸ਼੍ਰੀ ਅਕਾਲ ਸਰ। ਵਰਕ ਆਇਆ ਸੀ ਇੱਕ ਵਾਰੀ ਮਾਰਚ 'ਚ, ਤੇ ਨਾਂ 'ਚ ਜਿੱਦਾਂ ਪ੍ਰੋਬਲਮ ਆ ਗਈ, ਉੱਪਰ ਲਿਖਤਾ ਸੀ ਸਰਨੇਮ 'ਚ, ਤੇ ਉਹ ਫਿਰ ਰਿਪਲੇਸ ਲਈ ਭੇਜਿਆ, ਤੇ 6 ਮਹੀਨੇ ਹੋ ਗਏ ਵਾਪਸ ਨਹੀਂ ਆਇਆ। ਨਵਾਂ ਅਪਲਾਈ ਕਰ ਸਕਦੇ ਫਿਰ? ਹਾਂਜੀ ਯਾਰ, ਨਾਮ ਨੂਮ ਵਾਲੇ ਨਾ, ਪਹਿਲੀ ਗੱਲ ਤਾਂ ਇਦਾਂ ਕਿ ਚੱਲਣ ਦਿਆ ਕਰੋ ਯਾਰ, ਜਿਹੜੇ ਚੱਲਦੇ ਆ ਨਾਮ, ਲਾਸਟ ਨੇਮ FNU LNU, ਕੋਈ ਫਰਕ ਨਹੀਂ ਪੈਂਦਾ, ਕੰਮ ਕੁਮ ਕਰੋ ਆਪਣਾ, ਕੋਈ ਚੱਕਰ ਨਹੀਂ ਉਹਦਾ। ਪਰ ਜੇ ਨਹੀਂ ਹੈਗਾ ਨਾ, ਤੁਸੀਂ ਦੁਬਾਰਾ ਵੀ ਰਿਪਲੇਸਮੈਂਟ ਤਾਂ ਕਰ ਸਕਦੇ ਆ, ਟਰਾਈ ਕਰ ਲਓ। ਫਿਰ ਹੁਣ ਜੇ ਤੁਸੀਂ ਸਹੀ ਕਰਾਣਾ ਹੀ ਕਰਾਉਣਾ, ਤਾਂ ਦੁਬਾਰਾ ਫਿਰ ਉਹਨੂੰ ਟਰਾਈ ਕਰ ਲਓ, ਉਹਨੂੰ ਫੋਲੋ ਅਪ ਕਰ ਲਓ ਇਮੀਗ੍ਰੇਸ਼ਨ ਨਾਲ ਕਿੱਦਾਂ ਵਾ, ਤੇ ਆਹੀ ਤੁਹਾਡਾ ਤਰੀਕਾ। ਤੇ ਗਲਤ ਪਰਮਿਟ ਜਿਹੜਾ ਤੁਹਾਡਾ ਹੈਗਾ, ਉਹਨਾਂ ਤੁਸੀਂ ਮਤਲਬ ਇਫ ਯੂ ਆਰ ਵਰਕ ਆਥੋਰਾਈਜ਼, ਤੁਸੀਂ ਉਹਨਾਂ ਕੰਮ ਫੇਰ ਵੀ ਕਰ ਸਕਦੇ ਆ ਜੇ ਤੁਹਾਡੇ ਕੋਲ ਵਰਕ ਆਥੋਰਾਈਜੇਸ਼ਨ ਸਿਸਟਮ 'ਚ ਤੁਹਾਡੀ ਬੋਲਦੀ ਆ। ਤੇ ਉਹਨਾਂ ਨੇ ਜਿਹੜਾ ਹੁਣ ਆਪਣਾ ਟਾਈਮ ਲਾਣਾ 6 ਮਹੀਨੇ 8 ਮਹੀਨੇ 10 ਮਹੀਨੇ, ਆਮ ਗੱਲ ਆ ਉਹਨਾਂ ਦੀ। ਸੋ ਇਹ ਕਾਫੀ ਕਾਮਨ ਜਿਹੜਾ ਮੁੱਦਾ ਫਸਟ ਨੇਮ ਲਾਸਟ ਨੇਮ ਦਾ, ਮੇਰੇ ਹਿਸਾਬ ਨਾਲ ਇਹਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਐਂਡ ਆਫ ਦਾ ਡੇ ਕੀ ਹੈ ਕਿ ਨਾਮ ਦੇ ਵਿੱਚ ਕੀ ਰੱਖਿਆ ਵਾ। ਜਦੋਂ ਤੁਸੀਂ ਸਿਟੀਜ਼ਨ ਬਣਨਾ, ਤੁਹਾਨੂੰ ਕਲੀਨ ਉਹਨਾਂ ਨੇ ਆਪਸ਼ਨ ਦੇਣੀ ਕਿ ਦੱਸ ਭਾਈ ਤੂੰ ਕੋਈ ਨਾਮ ਨੂੰ ਚੇਂਜ ਤਾਂ ਨਹੀਂ ਕਰਨਾ। ਸੋ ਐਵੇਂ ਜਿਹੜਾ ਹੈਗਾ ਕਿ ਫਸਟ ਨੇਮ ਲਾਸਟ ਨੇਮ, ਇਹ ਉਹ, ਇਹਨਾਂ 'ਚ ਉਲਝਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਕੋਈ। ਜੀ ਸਰ, ਹੁਣ ਆ ਨਹੀਂ ਰਿਹਾ ਤੇ ਉਹ ਨਵਾਂ ਅਪਲਾਈ ਕਰ ਸਕਦੇ 765 ਭਰ ਕੇ? ਤੁਸੀਂ ਆਪਣਾ ਓਰੀਜਨਲ ਵਾਪਸ ਦੇ ਦਿੱਤਾ ਉਹਨਾਂ ਨੂੰ? ਹਾਂਜੀ ਹਾਂਜੀ। ਸੋ ਨਵਾਂ ਉਹਨਾਂ ਨੂੰ ਉਹੀ ਕਾਪੀ ਆਫ ਜਿਹੜਾ 765 ਅਪਲਾਈ ਕਰ ਸਕਦੇ ਆ। ਕਿ ਆਪਣਾ ਜਿਹੜਾ ਤੁਸੀਂ ਨਾ ਇੱਕ ਕੰਮ ਕਰੋ, ਉਹਨਾਂ ਨੂੰ ਕਾਲ ਕਰੋ, ਇਮੀਗ੍ਰੇਸ਼ਨ ਵਾਲਿਆਂ ਨੂੰ, ਕਸਟਮਰ ਸਰਵਿਸ ਵਾਲਿਆਂ ਨੂੰ, ਉਹਨਾਂ ਨੂੰ ਪਹਿਲਾਂ ਪੁੱਛੋ ਕਿ ਟਾਈਮ ਲਾਈਨ ਕੀ ਹੈ। ਜੇ ਤੁਹਾਨੂੰ ਉਹ ਟਾਈਮ ਲਾਈਨ ਦੱਸ ਦਿੰਦੇ ਆ ਠੀਕ ਹੈ, ਨਹੀਂ ਦੱਸਦੇ ਤਾਂ ਤੁਸੀਂ ਵੇਟ ਕਰੋ। ਅਸੀਂ ਦੱਸਦੇ ਆ 30 ਦਿਨ 'ਚ ਦੱਸਦੇ, ਪਰ ਉਹ ਦੱਸਦੇ ਕੁਛ ਨਹੀਂ।
ਨਵਾਂ ਅਪਲਾਈ ਕਰ ਦਿਓ, ਨੁਕਸਾਨ ਤੁਹਾਨੂੰ ਕੋਈ ਨਹੀਂ ਹੈਗਾ। ਠੀਕ ਹੈ ਸਰ। ਠੀਕ ਹੈ ਸਰ ਇੱਕ ਪੁੱਛਣਾ ਹੀ ਹੋਰ, ਜਿੱਦਾਂ ਮੈਂ ਸੀਆਟਲ ਆ, ਇੱਥੇ ਕੋਈ ਲੈਟਰ ਹੀ ਨਹੀਂ ਆਈ ਘਰੇ ਫਿੰਗਰਪ੍ਰਿੰਟ ਦੀ ਕੋਈ ਵੀ, ਸਾਲ ਹੋ ਉਹ ਗਿਆ। ਤਾਂ ਡਿਪੈਂਡ ਕਰਦਾ ਭਾਜੀ, ਤੁਹਾਡਾ ਐਡਰੈਸ ਕੀ ਪਾਇਆ ਨਾ ਉਹਨਾਂ ਨੇ, ਕੋਰਸਪੋਂਡੈਂਸ ਐਡਰੈਸ ਕੀ ਪਾਇਆ, ਘਰ ਦਾ ਪਾਇਆ ਕਿ ਉਹਨਾਂ ਨੇ ਕੁਝ ਹੋਰ ਪਾਇਆ, ਤੁਹਾਡੇ ਵਕੀਲ ਨੇ ਆਪਣਾ ਪਾਇਆ ਹੈ ਨਾ? ਹਾਂਜੀ ਉਹ ਦੇਖਣਾ ਪੈਣਾ, ਜਿੱਥੇ ਜਿਹੜਾ ਪਾਇਆ ਉੱਥੇ ਹੀ ਆਊਗੀ ਚਿੱਠੀ। ਠੀਕ ਹੈ ਜੀ, ਠੀਕ ਹੈ ਠੀਕ ਹੈ ਜੀ, ਥੈਂਕ ਯੂ ਸਰ। ਮਿਹਰਬਾਨੀ। ਥੈਂਕ ਯੂ ਜੀ, ਮਿਹਰਬਾਨੀ। ਯਾਦਵਿੰਦਰ ਸਤਿ ਸ਼੍ਰੀ ਅਕਾਲ। ਭਾਈ I-730 ਮੇਰਾ ਅਪਰੂਵ ਹੋਇਆ ਸੀ ਨਵੰਬਰ ਦੇ ਵਿੱਚ ਹੀ ਪਿਛਲੇ ਚ ਜੀ। ਉਹਦੇ ਬਾਰੇ ਪੁੱਛਣਾ ਸੀਗਾ ਜੀ, ਵਰਕ ਪਰਮਿਟ ਤੇ 485 ਅਪਲਾਈ ਕਰ ਸਕਦੇ ਹਾਂ ਹੁਣ ਜੀ? ਤੁਹਾਡੇ ਲਈ ਕਿਸੇ ਨੇ 730 ਅਪਲਾਈ ਕੀਤਾ ਸੀਗਾ, ਤੁਹਾਡੇ ਸਪਾਊਸ ਨੇ? ਹਾਂਜੀ, ਸਪਾਊਸ ਨੇ ਕੀਤਾ ਸੀ, ਫੈਬਰਵਰੀ ਪਿਛਲੇ ਸਾਲ ਕੀਤਾ ਸੀ ਭਾਜੀ, ਤੇ ਇੰਟਰਵਿਊ ਆਈ ਸੀ 1 ਨਵੰਬਰ ਨੂੰ। ਤੇ ਤੁਹਾਡਾ ਅਸਾਈਲਮ ਦਾ ਕੀ ਹਿਸਾਬ ਕਿਤਾਬ ਚੱਲਦਾ? ਅਸਾਈਲਮ ਪੈਂਡਿੰਗ ਹੈ ਭਾਜੀ 2016 ਤੋਂ। ਆਪਣਾ ਭਾਜੀ ਪਹਿਲਾਂ ਕੇਸ ਟਰਮੀਨੇਟ ਕਰਾਓ 730 ਦੇ ਬੇਸ ਤੇ। ਪਹਿਲਾਂ ਕੇਸ ਟਰਮੀਨੇਟ ਕਰਾਈਏ ਭਾਜੀ? ਹਾਂਜੀ, ਸੋ ਜੁਰਿਸਡਿਕਸ਼ਨ ਕੋਰਟ ਦਾ ਨਾ ਇਸ ਵੇਲੇ, ਕੇਸ ਟਰਮੀਨੇਟ ਕਰਾਓ ਆਪਣਾ, ਤੇ ਫਿਰ ਆਪਣਾ 485 ਫਾਈਲ ਕਰੋ, ਜਾਂ ਫਿਰ ਕੋਰਟ ਦੇ ਨਾਲ ਵੀ ਤੁਸੀਂ 485 ਫਾਈਲ ਕਰ ਸਕਦੇ ਆ। ਪਰ ਕੇਸ ਨੂੰ ਰਫਾ ਦਫਾ ਕਰਾਓ, ਉਹਦਾ ਤਾਂ ਕੋਈ ਫਾਇਦਾ ਨਹੀਂ ਹੁਣ ਤੁਹਾਨੂੰ। ਰਿਫਿਊਜੀ ਜੇ 730 ਦਾ ਕੰਮ ਹੋ ਗਿਆ ਆਲਰੇਡੀ, ਤੁਹਾਨੂੰ ਉਹਨਾਂ ਨੇ ਸਟੇਟਸ ਜਿਹੜਾ ਕਲਾਸੀਫਾਈ ਕਰਤਾ। ਠੀਕ ਹੈ ਭਾਈ। ਤੇ ਭਾਈ ਮੈਨੂੰ ਸਾਲ ਵੇਟ ਕਰਨੀ ਪੈਣੀ ਹੈ, ਨਵੰਬਰ ਤੋਂ ਬਾਅਦ ਚ ਕਰਨਾ ਪੈਣਾ ਕਿ ਹੁਣੇ ਕਰ ਸਕਦਾ ਜੀ? ਹੁਣੇ ਕਰ ਸਕਦੇ ਆ। ਠੀਕ ਹੈ ਭਾਈ। ਤੇ ਇੱਕ ਭਾਈ ਹੋਰ ਪੁੱਛਣਾ ਸੀ, ਇੱਥੇ ਉਹਨਾਂ ਨੇ ਗਾਈਡੈਂਸ ਕਲੀਅਰ ਨਹੀਂ ਰੱਖੀ, ਲਿਖਿਆ ਨਹੀਂ ਕਿਤੇ ਕਿ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ, ਪਰ ਆਪਾਂ ਕਰ ਰਹੇ ਆਪਾਂ। ਹਾਂਜੀ, ਮੈਂ ਕਿਹਾ ਇਨਫੋਰਮੇਸ਼ਨ ਨਹੀਂ ਮਿਲ ਰਹੀ ਕਿਤੇ ਵੀ ਵਾਲੀ। ਉਹਦੀ ਇਨਫੋਰਮੇਸ਼ਨ ਹੈ ਨਹੀਂ ਤੁਸੀਂ, ਪਰ ਉਹਦਾ ਤੀਰ ਛੱਡੋ, ਕੋਈ ਨੁਕਸਾਨ ਨਹੀਂ ਹੈਗਾ ਉਹਦਾ। ਆਪਣਾ ਕੇਸ 730 ਦੇ ਬੇਸ ਤੇ ਪਹਿਲਾਂ ਤਾਂ ਆਪਣਾ ਕੇਸ ਟਰਮੀਨੇਟ ਕਰਾਓ। ਠੀਕ ਹੈ ਜੀ, ਤੇ ਫਿਰ 485 ਕਰ ਸਕਦੇ ਹਾਂ। ਹਾਂਜੀ, ਇੱਕ ਭਾਈ ਹਾਂਜੀ ਦੱਸੋ। ਜੇ ਤੁਹਾਡੀ ਤਰੀਕ ਲਾਗੇ ਛਾਗੇ ਹੈਗੀ ਆ ਤੇ ਤੁਸੀਂ ਆਪਣਾ ਜਿਹੜਾ 485 ਜੱਜ ਮੋਰੇ ਵੀ ਆਪਣਾ ਜਿਹੜਾ ਕਰ ਸਕਦੇ ਆ, ਛੇਤੀ ਵੀ ਹੋ ਸਕਦਾ ਵਾ, ਪਰ ਜੱਜਾਂ ਦਾ ਕੋਈ ਹਿਸਾਬ ਕਿਤਾਬ ਪਤਾ ਨਹੀਂ, ਫਿਰ ਅਸਾਈਲਮ ਦੇ ਤੁਹਾਨੂੰ ਸਵਾਲ ਜਵਾਬ ਪੁੱਛਣ ਲੱਗ ਪੈਣ, ਉਲਝਾ ਲੈਣ, ਤੇ ਜ਼ਿਆਦਾ ਸਿਆਣਪ ਇਹਦੇ ਵਿੱਚ ਕੇਸ ਟਰਮੀਨੇਟ ਕਰਾ ਕੇ USCIS ਨਾਲ ਫਾਈਲ ਕਰਨ 'ਚ ਹੀ ਹੁੰਦੀ ਹੈ। ਤੇ ਇੱਕ ਭਾਈ ਮੇਰੇ ਬ੍ਰਦਰ ਦਾ ਨਾ ਉਹਦੇ ਲੋਕੇਸ਼ਨ ਲੱਗੀ ਹੋਈ ਆ ਸਟਾਰਟਨ ਆ ਹਨਾ ਭਾਈ, ਉਹ ਤੇ ਜੇ ਉਹ ਸੈਕਰਾਮੈਂਟੋ ਮੂਵ ਕਰਾਉਂਦਾ ਗਾ ਤੇ ਆਪਾਂ ਨੂੰ ਕੋਰਟ ਵੀ ਉਹਦੇ ਕਰਾਉਣਾ ਪੈਣਾ ਭਾਜੀ, ਸੈਕਰਾਮੈਂਟੋ ਵਾਲਾ? ਕੀ ਮੂਵ ਕਰਾਂਦਾ, ਘਰ ਮੂਵ ਕਰਨਾ ਉਹਨੇ? ਨਹੀਂ, ਲੋਕੇਸ਼ਨ ਲੱਗੀ ਹੈ ਭਾਜੀ ਉਹਦੇ ਸਟਾਰਟਨ ਦੀ ਆ ਨਾ ਭਾਜੀ। ਜੇ ਕੋਰਟ ਉੱਥੇ ਸੈਕਰਾਮੈਂਟੋ ਉਹਨੇ ਕਰਾ ਲਿਆ, ਆਈਸ ਦਾ ਆਫਿਸ ਉਹਦਾ ਹੋ ਗਿਆ ਭਾਜੀ, ਤੇ ਫਿਰ ਉਹਨੂੰ ਸੈਕਰਾਮੈਂਟੋ ਕੋਰਟ 'ਚ ਜਾਣਾ ਪੈਣਾ ਕੇਸ ਉਹਦਾ। ਪਰ ਕੇਸ ਲੱਗਾ ਇਹ ਸਵਾਲ ਤੁਸੀਂ ਗਲਤ ਪੁੱਛ ਲਿਆ ਥੋੜਾ। ਸਵਾਲ ਇਹ ਹੈ ਕਿ ਜਿਹੜਾ ਇਹਦਾ ਜਵਾਬ ਇਹ ਹੈ ਕਿ ਜਿਹੜਾ ਬੰਦਾ ਜਿੱਥੇ ਰਹਿੰਦਾ ਵਾ ਉਹਨੂੰ ਆਪਣਾ ਐਡਰੈਸ ਆਈਸ ਦੇ ਨਾਲ ਅਪਡੇਟ ਕਰਨਾ ਪੈਂਦਾ, ਕੋਰਟ ਦੇ ਨਾਲ ਅਪਡੇਟ ਕਰਨਾ ਪੈਂਦਾ, ਤੇ ਉਹਦੇ ਹਿਸਾਬ ਨਾਲ ਉਹਦਾ ਆਈਸ ਦਾ ਆਫਿਸ ਤੇ ਕੋਰਟ ਦਾ ਜਿਹੜਾ ਕਿਹੜਾ ਕੋਰਟ ਆ ਉਹ ਤੈਅ ਹੁੰਦਾ ਜੀ। ਜੇ ਉਹਨੇ ਕਿਤੇ ਨਹੀਂ ਮੂਵ ਕਰਨਾ ਫਿਰ ਕੁਝ ਨਹੀਂ ਕਰਨ ਦੀ ਲੋੜ। ਜੇ ਬੰਦਾ ਤੁਹਾਡਾ ਕਿਤੇ ਮੂਵ ਹੋ ਰਿਹਾ ਤੇ ਉਹਨੂੰ ਆਈਸ ਦੇ ਵੀ ਆਪਣਾ ਅਪਡੇਟ ਕਰਨਾ ਪੈਣਾ ਤੇ ਕੋਰਟ ਦੇ ਵਿੱਚ ਵੀ ਅਪਡੇਟ ਕਰਨਾ ਪੈਣਾ। ਜੀ ਜੀ। ਅਗਲੇ ਕਾਲਰ ਬਿਕਰਮਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸਵਾਲ ਇਹ ਸੀਗਾ ਵੀ ਜਿੱਦਾਂ 2 ਸਾਲ ਤੋਂ ਅਸਾਈਲਮ ਦਾ ਕੇਸ ਪੈਂਡਿੰਗ ਆ ਨਾ, ਤਾਂ ਫੈਮਿਲੀ ਇੰਡੀਆ ਦੇ ਵਿੱਚ ਆ, ਤਾਂ ਆਪਾਂ ਤਰੀਕ ਜਲਦੀ ਲੈਣ ਲਈ ਕੁਛ ਕਰ ਸਕਦੇ ਆ ਜੀ? ਫੈਮਿਲੀ ਕਿਹਨੂੰ ਕਹਿੰਦੇ ਤੁਸੀਂ, ਪੇਰੈਂਟਸ ਨੂੰ ਕਹਿੰਦੇ ਕਿ ਨਹੀਂ ਬੱਚੇ? ਅਸਾਈਲਮ ਆਫਿਸ 'ਚ ਪੈਂਡਿੰਗ ਆ, ਕੋਰਟ 'ਚ ਪੈਂਡਿੰਗ ਆ? ਕੋਰਟ 'ਚ ਪੈਂਡਿੰਗ ਆ ਜੀ, ਸੈਕਰਾਮੈਂਟੋ। ਹਾਂਜੀ, ਕੇਸ ਆਪਣਾ ਪੂਰਾ ਲਾ ਕੇ ਤੇ ਮੋਸ਼ਨ ਟੂ ਐਡਵਾਂਸ ਪਾ ਸਕਦੇ। ਠੀਕ ਹੈ ਜੀ। ਉਹਦਾ ਹੁੰਦਾ ਜੀ ਕੋਈ ਹਿਸਾਬ ਕਿਤਾਬ, ਉਹਨਾਂ ਨੇ ਆਪਦੇ ਹਿਸਾਬ ਨਾਲ ਹੀ ਦੇਣੀ ਹੁੰਦੀ ਤਰੀਕ? ਨਹੀਂ, ਦੇਣੀ ਤਾਂ ਉਹਨਾਂ ਨੇ ਆਪਦੇ ਹਿਸਾਬ ਨਹੀਂ ਆ, ਪਰ ਜੇ ਕੋਈ ਤੰਗੀ ਪ੍ਰੋਬਲਮ ਹੈਗੀ ਆ ਪਿੱਛੇ ਘਰ ਵਾਲੀ ਨੂੰ, ਹਾਰਡਸ਼ਿਪ ਉਹ ਕੰਸੀਡਰ ਜ਼ਰੂਰ ਕਰ ਸਕਦੇ। ਜੇ ਕੋਈ ਹਾਰਡਸ਼ਿਪ ਨਹੀਂ ਹੈਗੀ ਤੇ ਫਿਰ ਨਹੀਂ ਉਹਨਾਂ ਨੇ ਕਰਨਾ। ਚਲੋ ਠੀਕ ਹੈ ਜੀ ਭਾਜੀ, ਮੇਰਾ ਇਹੀ ਸਵਾਲ ਸੀ। ਮਿਹਰਬਾਨੀ। ਗੁਰਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਨਾ 2015 ਚ ਆਇਆ ਸੀ ਇੱਥੇ, ਤੇ ਭਾਈ ਮੇਰੇ 8.5 ਸਾਲ ਹੋ ਗਏ ਨੇ, ਤੇ ਮੇਰੀਆਂ ਨਾ ਹੁਣ ਤੱਕ 5 ਇੰਡੀਵਿਜੂਅਲ ਪੈ ਗਈਆਂ ਭਾਜੀ, ਤੇ ਜਦੋਂ 2-4 ਦਿਨ ਰਹਿ ਜਾਂਦੇ ਜਾਂ ਵੀਕ ਰਹਿ ਜਾਂਦਾ ਭਾਜੀ, ਉਹ ਕੈਂਸਲ ਹੋ ਜਾਂਦੀਆਂ। ਤੇ ਭਾਈ ਮੇਰਾ ਕੋਈ ਹੱਲ ਹੋ ਸਕਦਾ? ਮੈਂ ਜਦੋਂ ਆਇਆ ਸੀ, ਮੇਰੀ ਵਾਈਫ ਪ੍ਰੈਗਨੈਂਟ ਸੀਗੀ 7 ਮਹੀਨੇ ਦੀ, ਤੇ ਜਦੋਂ ਮੈਂ ਇੱਥੇ ਕੈਂਪ 'ਚ ਪਹੁੰਚਿਆ ਉਦੋਂ ਮੇਰਾ ਬੱਚਾ ਹੋਇਆ, ਤੇ ਮੈਂ ਅਜੇ ਤੱਕ ਆਪਣਾ ਬੇਟਾ ਵੇਖਿਆ ਵੀ ਨਹੀਂ ਹੈਗਾ। ਤੇ ਭਾਈ ਲਗਾਤਾਰ ਕੈਂਸਲ ਹੁੰਦੀਆਂ, ਹੁਣ ਕੋਈ ਫਿਊਚਰ ਰਿੰਗ ਨਹੀਂ ਹੈਗੀ, ਤੇ ਮੈਨੂੰ 8.5 ਸਾਲ ਹੋ ਗਏ ਨੇ, ਤੇ ਮੇਰਾ ਕੋਈ ਹੱਲ ਹੋ ਸਕਦਾ ਜਿੱਦਾਂ?
ਹਾਂਜੀ ਭਾਜੀ, ਮੋਸ਼ਨ ਟੂ ਐਡਵਾਂਸ ਪਾਓ ਤੁਸੀਂ। ਮੋਸ਼ਨ ਟੂ ਐਡਵਾਂਸ ਭਾਜੀ ਇੱਕ ਉਹ ਹੁੰਦਾ ਲਾ ਸੂਟ ਵਗੈਰਾ, ਉਹ ਮੈਂ ਕਰ ਸਕਦਾ ਜਿੱਦਾਂ ਕਹਿੰਦੇ ਕਿ ਅਗੇਂਸਟ ਗਵਰਨਮੈਂਟ? ਲਾ ਸੂਟ ਭਾਜੀ ਜੱਜ ਦੇ ਉੱਤੇ ਨਹੀਂ ਲਾ ਸੂਟ ਕਰ ਸਕਦੇ, ਉਹ ਅਸਾਈਲਮ ਆਫਿਸ ਵਾਲੇ ਹੁੰਦਾ। ਲਾ ਸੂਟ ਕੀ, ਤਾਂ ਮੋਸ਼ਨ ਪਹਿਲਾਂ ਕਰੋ, ਜੱਜ ਦਾ ਤਾਂ ਉਹੀ ਆ। ਤੇ ਤੁਹਾਡੇ ਕੋਲ ਜੇ ਘਰ ਵਾਲੀ ਤੇ ਜਵਾਕ ਆ, ਹਾਂਜੀ, ਉਹ ਇਦਾਂ ਦਾ ਤਾਂ ਉਹਨਾਂ ਨੇ ਇਸ ਕਰਕੇ ਨਹੀਂ ਉਹਨਾਂ ਨੇ ਕੇਸ ਤੁਹਾਡਾ ਤੇਜ਼ ਕਰਨਾ ਕਿ ਜਵਾਕ ਨੂੰ ਜਾ ਕੇ ਦੇਖ ਕੇ ਆਊਗਾ ਆਪਣੇ ਦੇਸ਼ ਦੇ ਵਿੱਚ। ਉਹ ਤੁਸੀਂ ਕਹਿ ਰਹੇ ਮੈਨੂੰ ਪ੍ਰੋਬਲਮ ਆ ਉੱਥੇ, ਹੈ ਨਾ, ਤੇ ਤੁਸੀਂ ਆਪਣਾ ਬਿਆਨ ਵਾਕਿਆ ਉਹਨਾਂ ਨੂੰ ਦੱਸ ਸਕਦੇ ਆ ਕਿ ਕੀ ਪ੍ਰੋਬਲਮ ਹੈਗੀ, ਤੁਹਾਨੂੰ ਕੀ ਪ੍ਰੋਬਲਮ ਸੀਗੀ, ਮਗਰੋਂ ਕੀ ਹੋ ਰਿਹਾ, ਤੇ ਬਸ ਉਹਦੇ ਉੱਤੇ ਜੇ ਜੱਜ ਨੂੰ ਲੱਗਿਆ ਸਿੰਪਥੈਟਿਕ ਤੇ ਉਹ ਤੁਹਾਡੀ ਤਰੀਕ ਅੱਗੇ ਪਾ ਸਕਦਾ। ਠੀਕ ਹੈ ਭਾਈ। ਇਹਦਾ ਵਾਈਫ ਵੀ ਥੋੜੀ ਇਸੇ ਕਰਕੇ ਡਿਪਰੈਸ਼ਨ 'ਚ ਚੱਲਦੇ ਕਿਉਂਕਿ 7-8 ਸਾਲ ਹੋ ਗਏ ਨੇ, ਅਜੇ ਤੱਕ ਨਾ ਬੱਚੇ ਨੂੰ ਵੇਖਿਆ ਨਾ ਦੁਬਾਰਾ ਜਿੱਦਾਂ ਆਉਣ ਹੋਇਆ, ਤੇ ਉਹਦੇ ਵਗੈਰਾ ਵੀ ਕੁਝ ਉਹਦੇ ਬੇਸ ਤੇ ਵੀ ਪਾ ਸਕਦੇ ਨੇ। ਹਾਂਜੀ ਹਾਂਜੀ, ਪਾਣੀ ਮੋਸ਼ਨ ਟੂ ਐਡਵਾਂਸ ਹੀ ਹੈ। ਤੁਸੀਂ ਜੋ ਮੈਨੂੰ ਦੱਸ ਰਹੇ, ਤੁਸੀਂ ਕਾਰਨ ਦੱਸ ਰਹੇ ਆ ਕਿ ਆਹ ਕਾਰਨ ਆ, ਵਾਈਫ ਨੂੰ ਡਿਪਰੈਸ਼ਨ ਆ, ਜਵਾਕ ਨੂੰ ਨਹੀਂ ਦੇਖਿਆ। ਸੋ ਇਹ ਜਿਹੜੀ ਫੈਕਟਰ ਹੈ ਤੁਸੀਂ ਜੱਜ ਨੂੰ ਦੱਸ ਸਕਦੇ ਆ ਕਿ ਇਹਨੂੰ ਐਕਸਪੀਡਾਈਟ ਕਰੋ ਇਹਦੇ ਬੇਸ ਤੇ ਹੋ ਸਕਦਾ ਕਿ ਜੱਜ ਵੀ ਤੁਹਾਡੇ ਨਾਲ ਸਿੰਪਥੈਟਿਕ ਹੋਵੇ, ਹੈ ਨਾ, ਕਿ ਜਿੱਦਾਂ ਤੁਸੀਂ ਦੱਸ ਰਹੇ ਆ ਦਰਦ ਭਰੀ ਆਪਣੀ ਗੱਲਬਾਤ, ਹੋ ਸਕਦਾ ਜੱਜ ਨੂੰ ਵੀ ਲੱਗੇ ਕਿ ਇਹ ਬੰਦਾ ਸਹੀ ਕਹਿ ਰਿਹਾ ਵਾ, ਇਹਦਾ ਤੇਜ਼ ਕਰਨਾ ਚਾਹੀਦਾ ਕੇਸ। ਉਹ ਮੋਸ਼ਨ ਪਾਓਗੇ ਤਾਂ ਹੀ ਜੱਜ ਨੂੰ ਪਤਾ ਲੱਗਣਾ, ਆਪਣੇ ਆਪ ਤਾਂ ਨਹੀਂ ਉਹਨੂੰ ਪਤਾ ਲੱਗਣਾ। ਜਿੱਦਾਂ ਮੇਰੀ ਤਰੀਕ ਜਿੱਦਾਂ 8 ਅਗਸਤ ਨੂੰ ਸੀ, ਉਹ ਉੱਡ ਗਈ, ਜਿੱਦਾਂ 5 ਤਰੀਕ ਨੂੰ ਜਿੱਦਾਂ ਕੈਂਸਲ ਹੋ ਗਈ ਹੈ, ਤੇ ਉਹ ਮੈਂ ਪਾ ਸਕਦਾ ਜੇ ਤੱਕ 1.5 ਮਹੀਨਾ ਹੋਇਆ? ਹਾਂਜੀ ਹਾਂਜੀ, ਕਰ ਸਕਦੇ ਹਾਂ, ਕਰ ਸਕਦੇ। ਠੀਕ ਹੈ ਭਾਈ, ਥੈਂਕ ਯੂ, ਮਿਹਰਬਾਨੀ। ਮਨਦੀਪ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਸੀਗਾ, ਮੈਂ ਨਾ ਆਪਣੀ ਮਦਰ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦਾ ਕੇਸ NVC ਕੋਲ ਆ ਹੁਣ, ਤੇ ਉਹਨਾਂ ਦੀ ਜਿੱਦਾਂ ਡਾਕੂਮੈਂਟ ਰਿਕੁਆਇਰਮੈਂਟ ਦੇ ਵਿੱਚ ਸੀਗਾ ਕਿ ਬਰਥ ਸਰਟੀਫਿਕੇਟ, ਪਰ ਉਹਨਾਂ ਕੋਲ ਜਿੱਦਾਂ ਉਹਨਾਂ 1965 ਦਾ ਜਨਮ ਹੈ ਤੇ ਬਰਥ ਸਰਟੀਫਿਕੇਟ ਹੈ ਨਹੀਂ ਗਾ, ਤੇ ਮਤਲਬ ਕਿ ਨਾਟ ਫਾਊਂਡ ਹੈਗਾ ਉਹਨਾਂ ਦੇ ਕੋਲ, ਤੇ ਉਹ ਅਸੀਂ ਯੂਜ਼ ਕਰ ਸਕਦੇ ਹਾਂ ਬਰਥ ਸਰਟੀਫਿਕੇਟ ਦੇ ਤੌਰ ਤੇ? ਨਾਟ ਫਾਊਂਡ ਜਿਹੜਾ ਨਾਨ ਅਵੇਲੇਬਿਲਟੀ ਆ, ਉਹ ਹੋਣਾ ਚਾਹੀਦਾ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਤੋਂ, ਹੋਣਾ ਕੋਈ ਆ? ਹਾਂਜੀ ਹਾਂਜੀ। ਤੇ ਨਾਲ ਤੁਸੀਂ ਭਾਜੀ ਲਾਣੇ 2 ਐਫੀਡੇਵਿਟ, ਜਿਹੜੇ ਤੁਹਾਡੀ ਮੰਮੀ ਤੋਂ ਵੱਡੀ ਉਮਰ ਸੀਗੀ ਤੇ ਜਿਹਨਾਂ ਨੇ ਦੇਖਿਆ ਕਿ ਇਹ ਕਿਹਨਾਂ ਦੇ ਘਰ ਪੈਦਾ ਹੋਈ ਸੀ, ਹੈ ਨਾ, 2 ਜਣਿਆਂ ਦੇ ਤੁਸੀਂ ਲਾਣੇ ਐਫੀਡੇਵਿਟ ਬਜ਼ੁਰਗਾਂ ਦੇ। ਤੇ ਬਾਕੀ ਤੁਹਾਡਾ ਜਿਹੜਾ ਸੈਕੰਡਰੀ ਡਾਕੂਮੈਂਟ, ਆਧਾਰ ਕਾਰਡ, ਪੈਨ ਕਾਰਡ, ਸਕੂਲ ਲੀਵਿੰਗ ਸਰਟੀਫਿਕੇਟ, ਡਰਾਈਵਰ ਲਾਇਸੈਂਸ, ਹੈ ਨਾ, ਇੱਦਾਂ ਦੀਆਂ ਚੀਜ਼ਾਂ। ਸੋ ਆਹ 3 ਚੀਜ਼ਾਂ ਕਰਨੀਆਂ ਤੁਸੀਂ। ਓਕੇ ਓਕੇ, ਠੀਕ ਹੈ ਭਾਜੀ। ਓਕੇ ਭਾਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ। ਮੁਈਦ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। 2017 ਚ ਅਸਾਈਲਮ ਗ੍ਰਾਂਟ ਹੋਇਆ ਸੀ, ਤੇ 2018 ਚ ਆਫਟਰ 1 ਈਅਰ ਮੈਂ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਸੀ, I-485 ਭਾਜੀ। ਉਹਨਾਂ ਦੇ ਨਾਲ ਫਿਰ 2019 ਚ ਨਾ ਮੈਡੀਕਲ ਮੇਰੇ ਕੋਲ ਮੰਗਿਆ, ਮੈਂ ਉਹਨਾਂ ਨੂੰ ਕਰ ਦਿੱਤਾ, ਰਿਸੀਵ ਹੋ ਗਿਆ ਸੀ, ਅਪਡੇਟ ਕਰ ਦਿੱਤੀ ਉਹਨਾਂ। ਉਸ ਤੋਂ ਬਾਅਦ ਉਹਨਾਂ 2022 ਲਾਸਟ ਈਅਰ ਮਈ ਦੇ ਵਿੱਚ ਉਹਨਾਂ ਨੂੰ ਰਿਸੀਵ ਹੋਇਆ ਮੈਡੀਕਲ ਦੁਬਾਰਾ ਭਾਜੀ। ਐਕਸਪਰਟਾਈਟ ਵੀ ਕੀਤਾ, ਇਨਕੁਆਇਰੀਆਂ ਪਾਈਆਂ ਨੇ, ਰਿਕੁਐਸਟ ਕੀਤੀ ਹੈ ਬੜੀ, ਔਰ USCIS ਨੂੰ ਡਾਇਰੈਕਟ ਵੀ ਕਾਲ ਕੀਤੀ ਹੈ ਭਾਜੀ। ਗ੍ਰੀਨ ਕਾਰਡ ਨਹੀਂ ਹੈ ਕੋਈ ਚੁਕਾ ਰਿਹਾ ਅਪਰੂਵਲ? ਇਹਦਾ ਭਾਜੀ ਹੋਰ ਕੋਈ ਹੱਲ ਨਹੀਂ, ਟਾਈਮ ਤੁਹਾਡਾ ਲੋੜ ਨਾਲ ਵੱਧ ਲੱਗ ਗਿਆ। ਤੇ ਇੱਕ ਓਮਬਡਸਮੈਨ ਦਾ ਆਫਿਸ ਹੁੰਦਾ, ਓਮਬਡਸਮੈਨ ਦੇ ਆਫਿਸ ਦਾ ਚੈੱਕ ਕਰੋ, ਤੇ ਉੱਥੇ ਸੰਪਰਕ ਬਣਾਓ। ਉਹਨਾਂ ਨੇ ਤੁਹਾਡੇ ਕੋਲ ਪੁੱਛਣਾ ਕੀ ਕੀ ਯਤਨ ਕੀਤੇ, ਕਿੱਦਾਂ ਕੀਤੇ ਆ, ਤੇ ਉਹ ਤੁਹਾਡੀ ਐਕਸਪੀਡੀਸ਼ਨ ਦੇ ਵਿੱਚ ਹੈਲਪ ਕਰ ਸਕਦੇ ਆ। ਉਹ ਭਾਜੀ ਜਿਵੇਂ ਹਰ ਸਟੇਟ 'ਚ ਹੁੰਦਾ ਵੇ ਲੋਕਲ ਆਫਿਸ? ਉਹ ਇੱਕੋ ਹੀ ਆਫਿਸ ਹੁੰਦਾ ਉਹਨਾਂ ਦਾ, ਗੂਗਲ ਕਰੋਗੇ ਤੁਹਾਨੂੰ ਪਤਾ ਲੱਗ ਜਾਣਾ। ਅੱਛਾ ਭਾਜੀ। ਕਾਂਗਰਸਮੈਨ ਨੇ ਕੀਤਾ ਵੀ, ਉਹਨਾਂ ਨੂੰ ਉਹਨਾਂ ਆਖਿਆ ਕਿ ਵੇਟ ਕਰੋ 90 ਡੇ, ਉਹ ਪੂਰੇ ਹੋ ਰਹੇ ਨੇ ਸਤੰਬਰ 'ਚ, ਹੁਣ ਦੁਬਾਰਾ ਅਕਤੂਬਰ 'ਚ ਉਹਨਾਂ ਨੂੰ ਰਾਬਤਾ ਕਰਨਾ ਕਾਂਗਰਸਮੈਨ ਨਾਲ। ਫਿਰ ਕਰ ਲਓ ਤੇ ਆ ਵੀ ਕਰ ਲਓ, ਆਫਿਸ ਆਫ ਓਮਬਡਸਮੈਨ ਦੇ ਨਾਲ ਵੀ ਕਰ ਲਓ। ਸਿਫਾਰਿਸ਼ ਹੀ ਕਰ ਰਹੇ ਤੁਸੀਂ। ਜੀ ਜੀ, ਜ਼ਰੂਰ ਕਰਕੇ ਦੇਖੋ, ਕੋਈ ਨਹੀਂ, ਆਪਣਾ ਹੱਥ ਪੱਲਾ ਮਾਰੀ ਜਾਓ ਜੀ, ਬਿਲਕੁਲ ਚੱਲਦਾ ਰਹਿਣਾ ਚਾਹੀਦਾ। ਥੈਂਕ ਯੂ। ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ? ਠੀਕ ਠਾਕ ਹੋ? ਵਧੀਆ ਵਧੀਆ ਜੀ। ਭਾਜੀ ਮੇਰਾ ਇਹ ਸਵਾਲ ਹੈਗਾ ਕਿ ਮੈਂ 2015 ਦੇ ਵਿੱਚ ਇੱਥੇ USA ਆਇਆ ਸੀ, ਤੇ ਮੇਰੀ 2019 ਦੇ ਵਿੱਚ ਫਾਈਨਲ ਸੀ, ਤੇ 2019 ਦੇ ਵਿੱਚ ਮੇਰਾ ਇੰਟਰਪ੍ਰੇਟਰ ਨਹੀਂ ਆਇਆ, ਤੇ ਮੈਨੂੰ 2020 ਦੇ ਵਿੱਚ ਫਾਈਨਲ ਮਿਲ ਗਈ ਹੈਗੀ ਆ। ਤੇ ਮੈਂ 2019 ਦੇ ਵਿੱਚ ਵੀ ਐਫੀਡੇਵਿਟ ਜਮ੍ਹਾਂ ਕਰਵਾਏ ਸੀ, ਤੇ ਜਦੋਂ ਮੈਂ 2020 ਦੇ ਵਿੱਚ ਮੇਰੀ ਜਦੋਂ ਫਾਈਨਲ ਮੈਨੂੰ ਮਿਲੀ ਸੀ, ਤੇ ਮੈਂ ਇੱਕ ਐਫੀਡੇਵਿਟ ਆਪਣੇ ਡੈਡੀ ਵੱਲੋਂ ਉਹ ਵੀ ਜਮ੍ਹਾਂ ਕਰਵਾਇਆ ਸੀ। ਤੇ ਕਰੋਨਾ ਦੀ ਵਜ੍ਹਾ ਦੇ ਨਾਲ ਹੁਣ ਉਹ ਮੇਰੀ ਮਾਸਟਰਿੰਗ 2023 ਵਿੱਚ ਹੋ ਗਈ, ਆਹ ਮੰਡੇ ਨੂੰ ਹੈਗੀ ਫਾਈਨਲ ਡੇਟ ਮੇਰੀ ਮੰਡੇ ਨੂੰ ਹੈ ਹੁਣ। ਤੇ ਹੁਣ ਫਿਰ ਮੈਂ 3 ਐਫੀਡੇਵਿਟ ਕਰਾਏ ਹੈਗੇ ਜਮ੍ਹਾਂ, ਤੇ ਉਹਨਾਂ ਨੇ ਨਾ ਮੇਰਾ 2020 ਦਾ ਐਫੀਡੇਵਿਟ ਮੇਰੇ ਡੈਡੀ ਵਾਲਾ ਉਹ ਸਬਮਿਟ ਨਹੀਂ ਕਰਵਾਇਆ ਹੈਗਾ। ਮੇਰੇ ਕੋਲ ਉਹਦੀ ਫੋਟੋ ਕਾਪੀ ਹੈਗੀ ਹੈ, ਤੇ ਇਹਦੇ ਬਾਰੇ ਕੁਝ ਹੋ ਸਕਦਾ ਹੈਗਾ? ਨਹੀਂ
ਇਹ ਮੋਸ਼ਨ ਟੂ ਲੇਟ ਫਾਈਲਿੰਗ ਨਾਲ ਜਮਾ ਹੋਣਾ ਸੀਗਾ, ਫਰਾਈਡੇ ਨੂੰ ਕਰ ਸਕਦੇ ਹਾਂ। ਸੋਮਵਾਰ ਹੀਅਰਿੰਗ ਆ ਹੁਣ? ਹਾਂਜੀ ਸੋਮਵਾਰ ਹੈ ਫਾਈਨਲ ਹੈਗੀ। ਦੋ ਹੀ ਤਰੀਕੇ ਆ ਹੁਣ ਤਾਂ ਭਾਈ। ਮੋਸ਼ਨ ਟੂ ਲੇਟ ਫਾਈਲਿੰਗ ਨਾਲ ਅੱਜ ਵੀ ਜੇ ਸਬਮਿਟ ਕਰਦੇ ਜੱਜ ਦੇ ਕੋਲ, ਹੋ ਸਕਦਾ ਉਹਨੂੰ ਸਵੇਰੇ ਮਿਲ ਜਾਵੇ, ਨਾਟ ਇਨਫ ਟਾਈਮ। ਮੋਸ਼ਨ ਟੂ ਲੇਟ ਫਾਈਲਿੰਗ ਨਾਲ ਸਬਮਿਟ ਕਰ ਦਿਓ ਤੇ ਰੀਜ਼ਨ ਉਹਦੇ ਵਿੱਚ ਹੋਣਾ ਚਾਹੀਦਾ, ਜਾਂ ਫਿਰ ਜੱਜ ਨੇ ਪੁੱਛਣਾ ਕੁਝ ਹੋਰ ਤਾਂ ਨਹੀਂ ਹੈਗਾ, ਕੁਝ ਰਹਿ ਤਾਂ ਨਹੀਂ ਗਿਆ, ਤੇ ਇਹ ਤੁਹਾਡੇ ਸਿਰ ਹੀ ਗਲਤੀ ਨਿਕਲਣੀ। ਇਹਨੂੰ ਤੁਸੀਂ ਤਰੀਕ ਜਾਂ ਫਿਰ ਅੱਗੇ ਆਪਣੀ ਮੋਸ਼ਨ ਟੂ ਕੰਟੀਨਿਊ ਪਾ ਦਿਓ ਜੇ ਐਫੀਡੇਵਿਟ ਤੁਹਾਡਾ ਜ਼ਰੂਰੀ ਹੈ ਤਾਂ। ਇਹ ਗਲਤੀ ਤਾਂ ਤੁਹਾਡੀ ਨਿਕਲਣੀ। ਹੁਣ 2020 ਦਾ ਐਫੀਡੇਵਿਟ ਤੁਹਾਡੇ ਤੇ ਪੈਂਦਾ ਕਿ ਤੁਸੀਂ ਜਮ੍ਹਾਂ ਕਿਉਂ ਨਹੀਂ ਕਰਾਇਆ। ਮੈਂ ਆਲਰੇਡੀ ਵਕੀਲ ਨੂੰ ਦੇ ਕੇ ਆਇਆ ਹੋਇਆ ਸੀ, ਪਤਾ ਨਹੀਂ ਉਹਨਾਂ ਨੂੰ ਇਹ ਵੀ ਨਹੀਂ ਕਨਫਰਮ ਹੈਗਾ ਕਿ ਉਹਨਾਂ ਨੇ ਜਮ੍ਹਾਂ ਕਰਵਾਇਆ ਹੈ ਕਿ ਨਹੀਂ ਕਰਵਾਇਆ ਹੈ, ਕਿਉਂ ਫਾਈਲ ਵਿੱਚ ਨਹੀਂ ਹੈਗਾ। ਮੇਰੇ ਕੋਲ ਉਹਦੀ ਫੋਟੋ ਕਾਪੀ ਪਈ ਹੋਈ ਹੈ। ਉਹ ਤੇ ਫੋਇਆ ਦੇ ਤੁਸੀਂ ਰੈਕਡ ਕਢਾਉਂਦੇ ਆ ਤੇ ਉਹਦੇ ਵਿੱਚੋਂ ਆਪ ਹੀ ਪਤਾ ਲੱਗ ਜਾਂਦਾ ਕਿ ਕਰਾਇਆ ਕਿ ਨਹੀਂ ਕਰਾਇਆ। ਫੋਇਆ ਦੇ ਰੈਕਡ ਨਹੀਂ ਕਢਾਏ ਉਹਨੇ? ਨਹੀਂ, ਉਹਨੇ ਮੈਨੂੰ ਕੁਝ ਨਹੀਂ ਤੱਕ ਉਹਦੇ ਬਾਰੇ ਦੱਸਿਆ ਹੀ ਨਹੀਂ ਹੈਗਾ। ਇਹਨੇ ਹੁਣ ਡਾਕੂਮੈਂਟ ਕਰਾਏ ਤਾਂ ਬਿਨਾਂ ਫੋਇਆ ਦੇ ਕਿੱਦਾਂ ਤੁਸੀਂ ਅੱਗੇ ਜਾਂਦੇ? ਤੁਹਾਡੇ ਗਲਤੀਆਂ ਨਿਕਲ ਜਾਣੀਆਂ, ਇੱਕ ਤੋਂ ਦੂਜੇ 'ਚ ਇਨਕਨਸਿਸਟੈਂਸੀਆਂ ਬਹੁਤ ਆ ਜਾਣੀਆਂ ਜੇ ਪਤਾ ਹੀ ਨਹੀਂ ਤੁਹਾਨੂੰ ਕੀ ਜਮ੍ਹਾਂ ਕਰਾਇਆ ਕੀ ਨਹੀਂ ਕਰਾਇਆ। ਤਰੀਕ ਅੱਗੇ ਲੈ ਕੇ ਵੇਖ ਲਓ ਤੁਸੀਂ, ਇਹੀ ਹੋ ਸਕਦਾ। ਠੀਕ ਹੈ ਜੀ, ਤਰੀਕ ਅੱਗੇ ਲੈ ਲਈਏ। ਉਹ ਵੀ ਹੁਣ ਜੱਜ ਦੀ ਮਰਜ਼ੀ ਆ ਕਿ ਦੇਣੀ ਕਿ ਨਹੀਂ ਦੇਣੀ। ਪੀਡੀ ਵੀ ਦੇ ਸਕਦੇ ਆ ਉਹ, ਜਾਂ ਫਿਰ ਹੁਣ ਕੇਸ ਲੜ ਲਓ। ਤਿੰਨ ਹੀ ਆਪਸ਼ਨ ਆ, ਜਾਂ ਤਰੀਕ ਅੱਗੇ ਮੰਗ ਲਓ, ਜਾਂ ਫਿਰ ਪੀਡੀ ਲੈ ਲਓ, ਤੇ ਜਾਂ ਫਿਰ ਕਰੋ ਫਿਰ ਕੇਸ ਆਪਣਾ ਅੱਗੇ, ਹੈ ਨਾ। ਜੀ ਜੀ। ਮਨਿੰਦਰ ਕੌਰ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀ, ਮੇਰੇ ਫਾਦਰ ਨਾ 20 ਕੁ ਸਾਲ ਤੋਂ ਇੱਥੇ ਮਤਲਬ ਗ੍ਰੀਨ ਕਾਰਡ ਤੇ ਆਉਂਦੇ ਜਾਂਦੇ ਰਹਿੰਦੇ ਸੀ। ਫਿਰ ਉਹਨਾਂ ਨੇ ਨਾ ਗ੍ਰੀਨ ਕਾਰਡ ਵਾਪਸ ਦੇ ਦਿੱਤਾ ਉੱਥੇ ਇੰਡੀਆ ਐਮਬੈਸੀ ਨੂੰ, 10 ਸਾਲ ਦਾ ਵੀਜ਼ਾ ਲੈ ਲਿਆ, ਤੇ ਫਿਰ ਉਹ ਵੀਜ਼ੇ ਤੇ 1-2 ਵਾਰੀ ਆਏ। ਹੁਣ ਉਹ ਪੱਕੇ ਆ ਗਏ ਇੱਥੇ, ਤੇ ਮੈਂ ਉਹਨਾਂ ਦੀ ਸਿਟੀਜ਼ਨ ਅਪਲਾਈ ਕਰ ਸਕਦੀ? ਪਿਛਲਾ ਟਾਈਮ ਕਾਊਂਟ ਕਰ ਸਕਦੇ ਹੋ? ਨਹੀਂ, ਸਿਟੀਜ਼ਨ ਕਿੱਦਾਂ ਅਪਲਾਈ ਕਰ ਸਕਦੇ ਜੇ ਉਹ ਪੁਰਾਣਾ ਵਾਲਾ ਦਾ 6 ਮਹੀਨੇ ਬਾਅਦ ਕਲੌਕ ਹੀ ਰੀਸੈਟ ਹੋ ਜਾਂਦੀ ਹੈ। ਨਾਲੇ ਗ੍ਰੀਨ ਕਾਰਡ ਦਾ ਉਹਨੇ ਅਬੈਂਡਨ ਕਰਤਾ, ਤਾਂ ਨਵੇਂ ਸਿਰੋਂ ਸ਼ੁਰੂ ਹੋਣਾ। ਨਹੀਂ, ਨਵਾਂ ਗ੍ਰੀਨ ਕਾਰਡ ਲੈ ਲਿਆ, 2 ਸਾਲ ਹੋ ਗਏ ਇਹਨਾਂ ਕੋਲ ਗ੍ਰੀਨ ਕਾਰਡ ਹੈਗਾ ਹੁਣ। ਆਹੋ, ਤੇ ਉਹਨੂੰ 5 ਸਾਲ ਹੋਣੇ ਪੈਣੇ ਫਿਰ ਪੂਰੇ, ਜਿਹੜਾ ਰੂਲ ਪੂਰਾ ਕਰਨਾ ਪੈਣਾ, ਦੁਬਾਰਾ ਨਵੇਂ ਸਿਰੇ ਸ਼ੁਰੂ ਹੋਣਾ ਸਾਰਾ ਹਿਸਾਬ ਦਾ। ਹਾਂਜੀ, ਪਿਛਲਾ ਟਾਈਮ ਨਹੀਂ ਹਨਾ ਕਾਊਂਟ ਕਰਨਗੇ? ਨਹੀਂ, ਉਹ ਤਾਂ ਉਹਨਾਂ ਨੇ ਕੈਂਸਲ ਹੀ ਕਰਕੇ ਟੂਰਿਸਟ ਵੀਜ਼ੇ ਲੈ ਲਿਆ, ਤਾਂ ਅਬੈਂਡਨ ਕਰਤੀ ਸੀ ਨਾ ਉਹਨਾਂ ਨੇ। ਉਹ ਨਹੀਂ, ਉਹ ਖਤਮ ਹੋ ਗਿਆ ਜੀ। ਉਹ ਗ੍ਰੀਨ ਕਾਰਡ ਕੈਂਸਲ, ਨਵਾਂ ਸ਼ੁਰੂ। 2 ਸਾਲ ਹੋਏ ਆ, 5 ਤੋਂ ਬਾਅਦ ਅੱਗੇ ਗੱਲ ਵਧਣੀ ਹੈ। ਸੁਵਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਵੀਰ ਜੀ, ਮੈਂ ਕੁਐਸਚਨ ਮੇਰਾ ਇਹ ਕਿ ਮੈਂ ਇਟਲੀ ਤੋਂ ਆਇਆ ਸੀ, ਤੇ ਮੇਰਾ 2020 ਚ ਮੈਰਿਜ ਹੋਈ ਹੈ ਇੱਥੇ, ਤੇ ਆਪਣੇ ਹੁਣ 21 ਚ ਸਾਡੀ ਆਈ ਹੈ ਇੰਟਰਵਿਊ ਆਈ ਹੈ, ਪਾਸ ਹੋਈ ਹੈ, ਤੇ ਮੇਰਾ ਹੁਣ 23 ਚ ਆ ਕੇ ਗ੍ਰੀਨ ਕਾਰਡ ਆਇਆ ਮੇਰਾ 10 ਸਾਲ ਦਾ। ਤੇ ਜਿਹੜੀ ਮੇਰੀ ਵਾਈਫ ਹੈ ਉਹ ਮੈਨੂੰ ਪੈਸਿਆਂ ਵੱਲੋਂ ਥੋੜਾ ਤੰਗ ਕਰ ਰਹੀ ਹੈ ਜਿੱਦਾਂ, ਤੇ ਮੈਨੂੰ ਕਹਿੰਦੀ ਵੀ ਜਦੋਂ ਨਹੀਂ ਮੇਰੀ ਡਿਮਾਂਡਾਂ ਪੈਸਿਆਂ ਨੂੰ ਪੂਰੀਆਂ ਕਰ ਸਕਦਾ ਤੇ ਤਲਾਕ ਲੈ ਲੈ। ਤੇ ਮੈਨੂੰ ਇਹ ਕਿ ਇਸ ਜੂਨ ਚ ਮੇਰਾ ਗ੍ਰੀਨ ਕਾਰਡ ਆਇਆ 10 ਸਾਲ ਦਾ, ਤਾਂ ਮੈਂ ਕਿੰਨੇ ਕੁ ਟਾਈਮ ਚ ਵੀ ਮੇਰੇ ਵਾਸਤੇ ਬੈਸਟ ਰਹੇਗਾ ਕਿ ਮੈਂ ਤਲਾਕ ਲਵਾਂ, ਉਹਦੇ ਕੋਲ ਹੁਣ ਲਵਾਂ, ਜਾਂ ਥੋੜਾ ਰੁਕ ਜਾ ਅਜੇ ਤੱਕ? 2 ਸਾਲ ਬਾਅਦ ਕਦੋਂ ਆਇਆ ਸੀਗਾ ਤੁਹਾਡਾ ਗ੍ਰੀਨ ਕਾਰਡ? ਹਾਂਜੀ, 2 ਸਾਲ ਵਾਲਾ ਕਦੋਂ ਆਇਆ ਸੀਗਾ ਗ੍ਰੀਨ ਕਾਰਡ ਤੁਹਾਡਾ? ਨਹੀਂ, ਉਹ ਆਇਆ ਹੀ ਨਹੀਂ ਜੀ। ਜਦੋਂ ਦਾ ਮੈਂ ਮੈਰਿਜ ਕੀਤੀ ਉਸ ਤੋਂ ਬਾਅਦ ਵਿੱਚ ਟਾਈਮ ਸਾਡੀਆਂ ਇੰਟਰਵਿਊ ਬੜੀ ਲੇਟ ਆਈ ਹੈ, ਤੇ ਇੰਟਰਵਿਊ ਪਾਸ ਹੋਈ ਹੈ 21 ਚ, ਤੇ ਹੁਣ ਮੇਰਾ ਗ੍ਰੀਨ ਕਾਰਡ ਆਇਆ ਜੀ 23 ਚ 5ਵੇਂ ਮਹੀਨੇ। ਇਹ ਤਾਂ ਤੁਹਾਡੇ ਵਿਆਹ ਜੈਨੂਇਨ ਸੀਗਾ ਕਿ ਨਹੀਂ ਸੀਗਾ, ਉਹਦਾ ਸਵਾਲ ਜਵਾਬ ਹਮੇਸ਼ਾ ਤੁਹਾਡਾ ਰਹਿਣਾ ਵਾ। ਸਿਟੀਜ਼ਨਸ਼ਿਪ ਤੇ ਵੀ ਤੁਹਾਨੂੰ ਕਰੂਗੇ, ਬਾਅਦ ਚ ਵੀ ਕਰ ਸਕਦੇ ਆ। ਘਰ ਵਾਲੀ ਵੀ ਤੁਹਾਡੀ ਐਵੀਡੈਂਸ ਕੋਈ ਵੀ ਜਮ੍ਹਾਂ ਕਰਾ ਸਕਦੀ ਆ। ਪਰ ਇੱਦਾਂ ਆ ਕਿ ਭਾਵੇਂ ਇਮੀਗ੍ਰੇਸ਼ਨ ਸਿਚੁਏਸ਼ਨ ਆ, ਭਾਵੇਂ ਨਾਨ ਇਮੀਗ੍ਰੇਸ਼ਨ ਸਿਚੁਏਸ਼ਨ ਆ, ਜਿਹਦਾ ਭਾਈ ਰਿਲੇਸ਼ਨ ਟੌਕਸਿਕ ਹੈਗਾ ਵਾ, ਉਹ ਕੋਈ ਭੁਲੇਖੇ ਦੇ ਵਿੱਚ ਨਾ ਰਹੋ। ਇਹ ਕੋਈ ਬੈਟਰ ਨਹੀਂ ਹੋਣਾ ਤੁਹਾਡਾ ਹਾਲ। ਇਹ ਤੁਹਾਨੂੰ ਅੱਜ ਟੋਏ 'ਚ ਧੱਕਾ ਦੇ ਦਿੰਦੀ ਹੈ, ਕੱਲ੍ਹ ਨੂੰ ਖਾਈ 'ਚ ਦਊਗੀ। ਇਹ ਤੁਸੀਂ ਕਦੋਂ ਲੈਣਾ ਡਿਵੋਰਸ? ਤੁਸੀਂ ਭਾਜੀ ਸੋਮਵਾਰ ਨੂੰ ਸਵੇਰੇ 9 ਵਜੇ ਡਿਵੋਰਸ ਵਾਲੇ ਵਕੀਲ ਨੂੰ ਕੰਟੈਕਟ ਕਰਕੇ ਡਿਵੋਰਸ ਫਾਈਲ ਕਰੋ। ਹਾਂਜੀ, ਇਹ ਕੰਮ ਹੋਰ ਪਾਸੇ ਨੂੰ ਤੁਰ ਜਾਂਦਾ ਹੈ। ਤੁਹਾਡੇ ਨਾਲ ਕੋਈ ਬਹਿਸ ਬੂਸ ਹੋਊਗੀ, ਕੁਝ ਹੋਊਗਾ, ਫਿਰ ਕੋਈ ਨਵਾਂ ਮੁੱਦਾ ਕਰੂਗਾ। ਇਹ ਹਾਲਾਤ ਤੁਹਾਡੇ ਬੈਟਰ ਨਹੀਂ ਹੋਣੇ ਹੈਗੇ। ਜੀ ਜੀ ਜੀ। ਤੇ ਥੈਂਕ ਯੂ ਅਟਾਰਨੀ ਟਰਕਿਆਨਾ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਮਿਲਦੇ ਹਾਂ ਜੀ ਫਿਰ ਅਗਲੇ ਵਾਰ ਨੂੰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਹੈਪੀ ਸਤਿ ਸ਼੍ਰੀ ਅਕਾਲ ਜੀ। ਜੀ, ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਮੇਰੇ ਵੱਲੋਂ।